ਜੱਟ ਦੇ ਪੁੱਤ ਦਾ ਇੱਕ ਸੁਪਨਾ ਹੀ ਹੁੰਦਾ, ਮੈਂ 100 ਹਾਰਸ ਪਾਵਰ ਦਾ ਟਰੈਕਟਰ ਹੋਵੇ, ਉਹ ਵੀ 에ਅਰ ਕੰਡੀਸ਼ਨ ਹੋਵੇ, ਤਾਂ ਉਹ ਚਲਾ ਕੇ ਸਵਾਦ ਆ ਜਾਂਦਾ। ਆਂਦਾ ਵੀ ਚੌਧਰੀ ਇਸ ਵਾਰੀ ਕਣਕ ਚੋਂ ਕੀ ਬਚਿਆ, ਆਂਦਾ ਜਿਹੜਾ ਤੂੰ ਚੌਧਰੀ ਗਿਆ ਨਾ ਇਹ ਹੀ ਬਚਿਆ। ਬਸ ਅੱਛਾ, ਇਹਦੇ 'ਚ ਵੰਡ ਛਕੋ ਜੀ, ਕੀ ਮੁਹੱਬਤ ਵੀ ਵੰਡੀ ਜਾ ਸਕਦੀ? ਸਭ ਤੋਂ ਵੱਧ ਤਾਂ ਵੰਡਣ ਵਾਲੀ ਚੀਜ਼ ਹੀ ਮੁਹੱਬਤ ਆ ਜੀ। ਅਸਲ 'ਚ ਮੁਹੱਬਤ ਵੰਡਣ ਦੇ ਉੱਤੇ ਤੁਹਾਡਾ ਕੁਝ ਵੀ ਨਹੀਂ ਲੱਗਦਾ। ਵੀ ਜਿਸੋਂ 2 ਸਾਲ ਪਹਿਲੋਂ ਆਪਾਂ ਆਏ ਸਾਂ, ਤੁਸੀਂ ਆਏ ਸੋ ਇੱਥੇ, ਉਦੋਂ ਤੇ ਇਹਦੋਂ 'ਚ ਹੋਣ ਦੇ ਵਿੱਚ ਤੁਹਾਨੂੰ ਕਿੰਨਾ ਕੁ ਵੇਰਵਾ ਲੱਗ? ਜਦੋਂ ਮੈਨੂੰ ਕੋਈ ਮਾੜਾ ਸੁਨੇਹਾ ਮਿਲਿਆ ਹੀ ਨਹੀਂ, ਮੈਨੂੰ ਕੋਈ ਮਾੜੀ ਚੀਜ਼ ਹੀ ਨਹੀਂ ਮਿਲੀ, ਤੇ ਮੈਂ ਉੱਥੇ ਜਾ ਕੇ ਗਲਤ ਜਾਂ ਉਹ ਇਦਾਂ ਤਾਂ ਕਰ ਨਹੀਂ ਸਕਦਾ ਸੀ। ਅਸੀਂ ਅੰਦਾਜ਼ੇ ਬਹੁਤ ਲਾਉਣੇ ਆ, ਸਾਡੇ ਕੋਲ ਨਾ ਅੰਦਾਜ਼ੇ ਸਭ ਤੋਂ ਖਤਰਨਾਕ ਹੁੰਦੇ ਆ। ਕਿਸੇ ਵੀ ਚੀਜ਼ ਦੇ ਮਾਮਲੇ 'ਚ ਅੰਦਾਜ਼ਾ ਲਾਉਣਾ ਉਦੋਂ ਖਤਰਨਾਕ ਕੋਈ ਚੀਜ਼ ਹੀ ਨਹੀਂ। ਕਿਸੇ ਦੋਸਤ ਨੇ ਮੈਨੂੰ ਉਹ 'ਚੋਂ ਕਾਫੀ ਕੁਝ ਕੱਟ ਕੇ ਭੇਜਿਆ ਵੀ ਜੀ, ਵੀ ਆਹ ਗੱਲਾਂ ਤੁਸੀਂ ਕੀਤੀਆਂ, ਕੁਝ ਸਖਤ ਵੀ ਕੀਤੀਆਂ ਜੀ। ਮੈਂ ਨਾ ਵੀ ਸਖਤ ਤੇ ਨਹੀਂ ਅਸੀਂ ਕੀਤੀਆਂ, ਅਸੀਂ ਤੇ ਸੁਜੈਸ਼ਨ ਦੇ ਤੌਰ ਤੇ ਗੱਲ ਕੀਤੀ। ਜਿਹੜੇ ਲੋਕ ਇਤਰਾਜ਼ ਕਰਦੇ ਸੀ ਨਾ ਵੀ ਉੱਥੇ YouTube ਬਲੌਗਰ ਆ, ਉੱਥੇ ਮੀਡੀਆ ਵਾਲੇ ਆ, ਉੱਥੇ ਗਾਉਣ ਵਾਲੇ ਆ, ਉੱਥੇ ਮੈਂ ਉਹਨਾਂ ਨੂੰ ਇਹ ਪੁੱਛਦਾ, ਮੈਂ ਉਹਨਾਂ ਤੋਂ ਤੁਹਾਡੇ ਜ਼ਰੀਏ ਸਵਾਲ ਕਰਦਾ, ਕੀ ਉਹਨਾਂ ਦਾ ਪੰਜਾਬੀ ਨੂੰ ਫੈਲਾਉਣ 'ਚ ਯੋਗਦਾਨ ਨਹੀਂ? ਤੇ ਮੈਨੂੰ ਤਾਂ ਇਹ ਲੱਗਦਾ ਵੀ ਜੇ ਉੱਥੇ ਹੁਣ ਜਦੋਂ ਸਾਡੇ ਫੌਜੀ ਜਵਾਨ ਇੱਕ ਦੂਜੇ ਨੂੰ ਇਦਾਂ ਦਾ ਵਰਤਾਰਾ ਕਰਦੇ ਆ, ਜੇ ਉੱਥੇ ਫੌਜੀ ਜਵਾਨ ਉੱਥੇ ਆਪਦਾ ਕਲਾ ਦਿਖਾਉਣ, ਨੱਚਣ ਗਾਉਣ ਤੇ ਜੱਫੀਆਂ ਪਾਉਣ ਤੇ ਲੋਕਾਂ ਨੂੰ ਇਹ ਸੁਨੇਹਾ ਦੇਣ ਵੀ ਨਹੀਂ ਮਾਹੌਲ ਸਹੀ ਆ, ਸਭ ਕੁਝ ਵਧੀਆ, ਤੁਸੀਂ ਤਰੱਕੀ ਕਰੋ, ਵਧੋ ਫੁੱਲੋ। ਇੱਕ ਦਵਾਈ ਸੀ, ਤੁਸੀਂ ਮੈਨੂੰ ਫੋਨ ਕਰਿਆ ਵੀ ਆ ਦਵਾਈ ਚਾਹੀਦੀ ਆ, ਇੱਥੇ ਉਸ ਦਵਾਈ ਨੂੰ ਮਰੀਜ਼ ਤਰਸ ਰਹੇ ਆ, ਤੇ 20 ਕਿਲੋਮੀਟਰ ਤੇ ਅੰਮ੍ਰਿਤਸਰ ਦੇ ਵਿੱਚ ਉਹ ਰੁਲਦੀ ਫਿਰਦੀ ਆ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਨਾਸਰ ਢਿੱਲੋਂ ਪੋਡਕਾਸਟ ਤੇ। ਅੱਜ ਕੱਲ੍ਹ ਪੋਡਕਾਸਟਾਂ 'ਤੇ ਆਪਾਂ ਪਟਾਕੇ ਪਾਉਂਦੇ ਆ, ਤੇ ਪਿਆ ਤੇ ਸਾਡਾ ਵੀ ਇਹ ਪਟਾਕਾ ਰਾਤ ਦੇ ਬਹੁਤ ਵੱਜ ਗਏ 1-2, ਤੇ ਬੰਦਾ ਮੇਰੇ ਨਾਲ ਜਿਹੜਾ ਬੈਠਾ ਨਾ, ਥੱਕੇ ਬੈਠੇ ਆ, ਸਫ਼ਰ ਬਹੁਤ ਕਰਕੇ ਆਇਆ, ਇੰਡੀਆ ਪੰਜਾਬ ਤੋਂ ਇੱਧਰ ਆਇਆ, ਤੇ ਲੇਕਿਨ ਮੈਂ ਕਿਹਾ ਵੀ ਅੱਜ ਰਿਕਾਰਡਿੰਗ ਕਰਕੇ ਫਿਰ ਸੌਣ ਦੇਣਾ, ਕਿਉਂਕਿ ਅੱਗੇ ਇੱਕ ਦਿਨ ਮੈਂ ਲਾਇਆ ਵਾਰੀ ਦਾ ਵਟਾ ਇਸ ਤਰ੍ਹਾਂ ਲਾਇਆ ਵੀ ਮੈਨੂੰ ਆਈ ਸੀ ਨੀਂਦ ਬਹੁਤ, ਆਉਂਦੇ ਵੀ ਸਵੇਰੇ ਕਰਨੀ ਹੈ 9 ਵਜੇ ਰਿਕਾਰਡਿੰਗ, ਮੈਂ ਸੁੱਤਾ ਹਾਂ, ਤੇ ਅਗਲੇ ਦਿਨ ਮੈਨੂੰ ਉੱਠਣਾ ਪਿਆ ਛੇਤੀ, ਤੇ ਇਹਨਾਂ ਨਾਲ ਪ੍ਰੋਗਰਾਮ ਰਿਕਾਰਡ ਕੀਤਾ ਹੈ ਬਹੁਤ ਸੋਹਣਾ। ਮੇਰੇ ਨਾਲ ਨੇ ਮਿੰਟੂ ਬਰਾੜ ਸਾਹਿਬ ਆਸਟ੍ਰੇਲੀਆ ਤੋਂ, ਪੇਂਡੂ ਆਸਟ੍ਰੇਲੀਆ ਇਹਨਾਂ ਦਾ ਚੈਨਲ ਹੈ, ਬਹੁਤ ਸੋਹਣੇ ਪ੍ਰੋਗਰਾਮ ਉੱਤੇ ਪੇਸ਼ ਕਰਦੇ। ਪਿਛਲੇ ਦਿਨੀ ਮੇਰੀ ਇਹਨਾਂ ਦੀ ਇੱਕ ਬੈਠਕ ਹੋਈ ਸੀ, ਆਪਣੇ ਗੱਲਬਾਤ ਹੋਈ ਸੀ। ਵੈਲਕਮ ਤੁਹਾਨੂੰ ਪਹਿਲਾਂ ਪਾਕਿਸਤਾਨ ਤੇ ਫਿਰ ਸਾਡੇ ਪ੍ਰੋਗਰਾਮ। ਮਿਹਰਬਾਨੀ ਨਾਸਰ ਬਾਈ, ਤੇ ਸਾਰੇ ਤੁਹਾਡਾ ਜਿਹੜਾ ਪੋਡਕਾਸਟ ਸੁਣਦੇ ਆ, ਸਾਰੇ ਦੇਖਦੇ ਆ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਵੇਂ ਰਾਤ ਅੱਧੀ ਆ ਪਰ ਚੜ੍ਹਦੀ ਕਲਾ 'ਚ। ਹਾਂ, ਚੜ੍ਹਦੀ ਕਲਾ ਵੈਸੇ ਤੇ ਆਪਾਂ ਦੋਵੇਂ ਅੱਧੀ ਰਾਤ ਰਗੇ ਆ, ਤਾਂ ਹੀ ਚੜ੍ਹਦੀ ਕਲਾ 'ਚ ਸਾਨੂੰ ਰਾਤ ਨੂੰ ਰੰਗ ਮਿਲਦਾ, ਤਾਂ ਵੀ ਚੜ੍ਹਦੀ ਕਲਾ 'ਚ। ਤੇ ਕਿਸ ਤਰ੍ਹਾਂ ਜੀ ਦੂਜੀ ਵਾਰੀ ਆ ਗਏ ਪਾਕਿਸਤਾਨ, ਕਿਸ ਤਰ੍ਹਾਂ ਦਾ ਰਿਹਾ ਸਫ਼ਰ? ਇਸ ਵਾਰੀ ਆਉਣ ਦਾ ਸਬਬ ਕਿਵੇਂ ਬਣਿਆ? ਸਫ਼ਰ ਬਹੁਤ ਵਧੀਆ ਰਿਹਾ। ਸਫ਼ਰ ਦੀ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਜੋ ਸਫ਼ਰ ਕਹਿੰਦੇ ਆ ਨਾ ਪਾਕਿਸਤਾਨ ਆਉਣ ਦਾ, ਤੇ ਉਦੋਂ ਬੜੀ ਹੈਰਾਨੀ ਹੁੰਦੀ ਆ ਸਾਨੂੰ। ਅਸੀਂ ਰਾਹ 'ਚ ਵੀ ਹੱਸਦੇ ਆਏ ਵੀ ਪਾਕਿਸਤਾਨ ਆਉਣ ਦੇ ਕਈ ਨਜ਼ਾਰੇ ਆ, ਖਾਸ ਕਰਕੇ ਮੇਰੇ ਵਰਗੇ ਜਿਹੜੇ ਟਰੈਵਲਰ ਆ, ਸਾਰਾ ਦਿਨ ਤੁਰੇ ਫਿਰਦੇ ਆ, ਉਹਨਾਂ ਨੂੰ 3-4 ਚਿੰਤਾਵਾਂ ਵੱਡ ਖਾਂਦੀਆਂ। ਨੰਬਰ 1 ਤਾਂ ਟਿਕਟ ਦੀ, ਜਹਾਜ਼ ਦੀ ਟਿਕਟ ਮਹਿੰਗੀ ਹੁੰਦੀ ਆ, ਫਿਰ ਟਾਈਮ ਦੀ, ਫਿਰ ਭੱਜਦੇ ਆ ਵੀ ਭਾਈ ਨਿਕਲ ਨਾ ਜਾਵੇ, 3 ਘੰਟੇ ਪਹਿਲਾਂ ਜਾਣਾ, ਤੇ ਤੀਜੀ ਆ ਜਾਂਦੀ ਹੈ ਸਮਾਨ ਦੀ, ਵੀ 35 ਕਿਲੋ ਤੋਂ ਵੱਧ ਨਾ ਜਾਵੇ, 36 ਨਾ ਹੋ ਜੇ, ਇੱਥੇ ਆਹ ਹੋ ਜੂ, ਉੱਥੇ ਉਹ ਹੋ ਜੂ। ਇਹ ਚਿੰਤਾਵਾਂ ਹੈ ਨਹੀਂ ਪਾਕਿਸਤਾਨ ਦੀ। ਤੇ ਚੌਥੀ ਜਿਹੜੀ ਚੀਜ਼ ਆ ਜੈਟ ਲੌਗ ਦੀ, ਜਿਹੜੀ ਗੱਲ ਕਰਦੇ ਆ ਵੀ ਆ ਕੇ ਨਵੇਂ ਕੰਟਰੀ ਜਾਈਦਾ ਤੇ 2-3 ਦਿਨ ਨੂੰ ਹੀ ਸੁੱਤੇ ਜੇ ਤੁਰੇ ਫਿਰੀਦਾ, ਕਿਉਂਕਿ ਨੀਂਦ ਖਰਾਬ ਕਰਦੀ ਆ। ਇੱਥੇ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਮਜ਼ਾਕ 'ਚ ਅਸੀਂ ਹੱਸ ਰਹੇ ਸੀਗੇ ਵੀ ਬਾਰਡਰ ਦੇ ਟੱਪ ਕੇ ਪਰਲੇ ਪਾਸੇ ਇੱਧਰ ਤੁਹਾਡੇ ਮੌਸਮ ਸਾਡੇ ਵਰਗੇ ਹੀ, ਅਸੀਂ ਉਹਨਾਂ ਨੂੰ ਕਹਿ ਰਹੇ ਸੀਗੇ। ਸੋ ਬਹੁਤ ਵਧੀਆ ਸਫ਼ਰ ਰਿਹਾ, ਤੇ ਸਬੱਬ ਹੈ ਕਿ ਫੇਰ ਕਾਨਫਰੰਸ ਬਣੀ ਆ ਜੀ, ਤੇ ਵਰਲਡ ਪੰਜਾਬੀ ਕਾਨਫਰੰਸ ਦੇ ਉੱਤੇ ਹਾਜ਼ਰੀ ਲਵਾਉਣ ਆਏ ਆ। ਤੇ ਮੈਂ ਥੋੜ੍ਹਾ ਜਿਹਾ ਮਿੰਟੂ ਭਾਈ ਦਾ ਸਾਹਿਬ ਦਾ ਦੱਸਦਾ। ਆਸਟ੍ਰੇਲੀਆ ਤੋਂ ਨੇ, ਉੱਥੇ ਵੈਸੇ ਤਾਂ ਸੋਸ਼ਲ ਵਰਕਰ ਦੇ ਤੌਰ 'ਤੇ ਵੀ ਜਾਣੇ ਜਾਂਦੇ ਨੇ, ਤੇ ਜਿਹੜੇ ਲੋਕ ਇੱਧਰੋਂ ਜਾਂਦੇ ਨੇ ਭਾਵੇਂ ਪਾਕਿਸਤਾਨੀ ਹੋਣ, ਮੇਰਾ ਵੀ ਕੋਈ ਜਾਣ ਵਾਲਾ ਤੁਰ ਜੇ ਨਾ ਉੱਧਰ, ਤੇ ਮੈਂ ਫੋਨ ਕਰਨਾ ਹੁੰਦਾ ਮਿੰਟੂ ਭਾਈ ਸਾਹਿਬ ਮੈਨੂੰ ਕਿਤੇ ਕੰਮ ਤੇ ਲਵਾ ਦਿਓ, ਤੇ ਉਹਨਾਂ ਲੋਕਾਂ ਦੇ ਵੀ ਬਹੁਤ ਕੰਮ ਆਉਂਦੇ ਨੇ। ਤੁਹਾਡਾ ਪਹਿਲਾਂ ਤਾਂ ਦਿਲੋਂ ਧੰਨਵਾਦ, ਸ਼ੁਕਰੀਆ ਵੀ ਤੁਸੀਂ ਐਡਾ ਨੇਕੀ ਵਾਲਾ ਤੇ ਸੇਵਾ ਵਾਲਾ ਕੰਮ ਕਰਦੇ ਜੇ, ਤੇ ਨਾਲ ਉੱਥੇ ਵਾਹੀ ਕਰਦੇ ਨੇ। ਪੰਜਾਬ ਛੱਡ ਕੇ ਆਪਾਂ ਆਉਂਦੇ ਨਹੀਂ ਵੀ ਜਾਨ ਛਡਾ ਗਏ ਇੱਥੋਂ ਵਾਹੀ ਤੋਂ, ਤੇ ਉੱਥੇ ਜਾ ਕੇ ਫੇਰ ਉਹ ਕੰਮ। ਇਹ ਕਿਵੇਂ ਚੇਤਾ ਆ ਗਿਆ ਵੀ ਉੱਥੇ ਵਾਹੀ ਕਰਨੀ? ਦੇਖੋ ਜੀ, ਪਹਿਲੀ ਗੱਲ ਤਾਂ ਜਿਹੜੀ ਸੇਵਾ ਉਹ ਤਾਂ ਮੇਰੇ ਕਰਮਾਂ 'ਚ ਲਿਖੀ ਆ, ਤੇ ਮੈਨੂੰ ਚੰਗੀ ਲੱਗਦੀ ਆ, ਸਾਰੇ ਕੰਮਾਂ ਨਾਲੋਂ ਵਧੀਆ ਲੱਗਦੀ ਆ। ਜਦੋਂ ਵੀ ਕੋਈ ਸੱਜਣ ਮਿੱਤਰ ਮਿਲਦਾ ਤੇ ਉਹਦੇ ਕਿਤੇ ਕੰਮ ਆ ਸਕਦੇ ਆ ਤਾਂ ਚੰਗਾ ਲੱਗਦਾ, ਤੇ ਉਹ ਇੱਥੋਂ ਨਹੀਂ, ਇੰਡੀਆ ਦੇ ਵਿੱਚ ਵੀ ਇਹੀ ਰੂਟੀਨ 'ਚੋਂ ਗਏ ਸੀ ਤਾਂ ਉਹ ਚੰਗੀ ਲੱਗਦੀ ਆ। ਖੇਤੀ ਕੁਝ ਨਾ ਇਹ ਖੂਨ 'ਚ ਹੁੰਦੀਆਂ ਗੱਲਾਂ। ਜਦੋਂ ਤੁਸੀਂ ਜੰਮੇ ਪਲੇ ਹੋ, ਖੇਤੀਬਾੜੀ ਵਾਲੇ ਦੇ ਘਰੇ ਜੰਮੇ ਹੋ, ਬਾਗਬਾਨਾਂ ਦੇ ਘਰੇ ਜੰਮੇ ਹੋ, ਤਾਂ ਤੁਹਾਨੂੰ ਉਹ ਗੱਲਾਂ ਭਾਉਂਦੀਆਂ। ਇੱਕ ਮੇਰੇ ਯਾਦ ਆ ਅੱਜ ਵੀ, ਮੈਂ ਇੱਥੇ ਪੁਰਾਣੇ ਬਾਗਵਾਨ ਆ, ਅਸੀਂ ਬਹੁਤ ਪੁਰਾਣੇ ਇੰਡੀਆ ਦੇ ਵਿੱਚ ਪਹਿਲੇ ਬਾਗਵਾਨ ਆ ਸਾਂਝੇ ਪੰਜਾਬ ਵੇਲੇ ਦੇ,
ਤੇ ਉਸ ਤੋਂ ਦੌਰਾਨ ਸਾਨੂੰ ਅੱਲ ਪੈ ਗਈ ਬਾਗ ਵਾਲਿਆਂ ਦੀ। ਪਰ ਮੈਂ ਕੀ ਕੀਤਾ, ਜਦੋਂ ਮੈਂ ਜਵਾਨੀ ਜੀ 'ਚ ਆਇਆ ਨਾ, ਤੇ ਮੈਂ ਵੱਖਰੇ ਵੱਖਰੇ ਸਹਾਇਕ ਧੰਦੇ ਕਰਨ ਦੀ ਕੋਸ਼ਿਸ਼ ਕੀਤੀ। ਮਾਪਿਆਂ ਨੂੰ ਹੁੰਦਾ ਹੀ ਆ, ਪੁੱਤ ਜਵਾਨ ਹੋਇਆ ਇਹਨੂੰ ਕੰਮ ਕਰਾਈਏ। ਕੰਮ ਲੋਕ ਤਾਂ ਹੋਰ ਕਰਦੇ ਆ ਵੱਡੇ, ਪਰ ਮੈਨੂੰ ਲੱਗਿਆ ਵੀ ਖੇਤੀ ਨਾਲ ਜੁੜਵਾਂ ਕੰਮ ਕੀਤਾ ਜਾਵੇ। ਤੇ ਮੈਂ ਇੱਕ ਵਾਰੀ ਬੱਕਰੀਆਂ ਰੱਖ ਲਈਆਂ ਤੇ ਲੋਕ ਬੱਕਰੀਆਂ ਵਾਲਾ ਕਹਿਣ ਲੱਗੇ ਮੈਨੂੰ। ਤੇ ਉਸ ਟਾਈਮ ਸਾਡੇ ਕੋਈ ਇੱਕ ਸੰਤ ਸੀ, ਬੜੇ ਵਧੀਆ ਪੜ੍ਹੇ ਲਿਖੇ ਸੰਤ ਸੀ, ਤੇ ਉਹਨਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਸੀ। ਤੇ ਅਸੀਂ ਇੱਕ ਦਿਨ ਉਹਨਾਂ ਦੇ ਕੋਲੇ ਲੰਘੇ, ਉਹਨਾਂ ਦੇ ਨਾਲ ਹੀ ਆਪਣੇ ਗੁਆਂਢ 'ਚ ਉਹਨਾਂ ਦਾ ਜਿਹੜਾ ਰਹਿਣ ਬਸੇਰਾ ਸੀ, ਤੇ ਉਹ ਪੈੜ ਤੋਂ ਪਛਾਣ ਲੈਂਦੇ ਕੌਣ ਆ, ਕਿ ਬਾਗ ਵਾਲੇ ਆਏ ਭਾਈ ਆ। ਉੱਥੇ ਮੇਰੇ ਡੈਡੀ ਨੇ ਕਿਤੇ ਉਹਨਾਂ ਨੂੰ ਕਿਹਾ, ਕਹਿੰਦੇ ਕਿਵੇਂ ਹੋ, ਠੀਕ ਹੋ? ਸਾਰਾ ਕਹਿ ਕੇ ਬਾਕੀ ਤਾਂ ਠੀਕ ਆ, ਮੁੰਡਾ ਭਾਈ ਕਿਤੇ ਕੋਈ ਪੰਗਾ ਲੈ ਲੈਂਦਾ, ਕਿਤੇ ਕੋਈ ਪੰਗਾ ਲੈ ਲੈਂਦਾ, ਤੇ ਨਾ ਕਾਮਯਾਬ ਹੁੰਦਾ ਕਿਸੇ ਚੀਜ਼ 'ਚ। ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਯਾਰ ਅੱਲ ਤਾਂ ਪਵੇ ਤੁਹਾਨੂੰ ਬਾਗ ਵਾਲਿਆਂ ਦੀ, ਰੱਖੋ ਤੁਸੀਂ ਬੱਕਰੀਆਂ, ਫਿਰ ਕਿੱਥੋਂ ਕਾਮਯਾਬ ਹੋਵੋਗੇ? ਕਹਿੰਦੇ ਜ਼ਿੰਦਗੀ 'ਚ ਕਾਮਯਾਬੀ ਅਸਲ ਰੱਖਣੀ ਹੈ ਨਾ, ਤੇ ਬਾਗ ਦਾ ਖੜਾ ਨਾ ਛੱਡਿਓ। ਤਾਂ ਮੇਰੇ ਮਨ 'ਚ ਇਹ ਗੱਲ ਘਰ ਕਰ ਗਈ। ਇੱਥੇ ਤਾਂ ਕਰਦੇ ਸੀ, ਜਦੋਂ ਮੈਂ ਆਸਟ੍ਰੇਲੀਆ ਗਿਆ ਤਾਂ ਫਿਰ ਮੇਰਾ ਪਹਿਲਾ ਸੁਪਨਾ ਸੀ ਵੀ ਇੱਥੇ ਵੀ ਬਾਗ ਵਾਲੇ ਹੀ ਬਣਨਾ, ਤੇ ਬਾਗ ਲੈਣਾ ਤੇ ਬਾਗ ਬਣਾਉਣਾ ਕਰਨਾ। ਚਲੋ ਪ੍ਰਮਾਤਮਾ ਨੇ ਸੁਣ ਲਈ, ਛੇਤੀ ਆਪਾਂ ਉੱਥੇ ਵੀ ਬਾਗ ਵਾਲੇ ਬਣ ਗਏ। ਤੇ ਹੁਣ ਉਹ ਜੜ੍ਹਾਂ ਨਾਲ ਜੁੜ ਕੇ ਖੇਤੀ ਦਾ ਕੰਮ ਕਰਕੇ, ਨਾਲੇ ਮੈਂ ਇਹ ਦੱਸ ਦਿਆਂ ਵੀ ਉੱਥੇ ਖੇਤੀ ਹੈ ਜਿਹੜੀ, ਉਹ ਕੋਈ ਲਾਹੇ ਦਾ ਧੰਦਾ ਨਹੀਂ। ਵੈਸੇ ਤਾਂ ਦੁਨੀਆ 'ਚ ਹੀ ਨਹੀਂ ਹੈ ਕਿਤੇ, ਉੱਥੇ ਬਿਲਕੁਲ ਹੀ ਨਹੀਂ ਹੈਗੀ। ਉੱਥੇ ਤਾਂ ਜਿੰਨਾ ਕਿ ਤੁਸੀਂ ਕੰਮ ਕਰ ਲੈਣੇ ਉਨੀ ਕੁ ਰੋਜੀ ਤੁਹਾਡੀ ਮੁੜ ਆਉਂਦੀ ਆ। ਤੇ ਕੰਮ ਮੈਂ ਕਿੱਥੋਂ ਕਰ ਲਾਂ, ਜੇ ਮੈਂ ਘਰੇ ਬੜਾ ਜਾਂ ਮੈਂ ਖੇਤ ਜਾਵਾਂ ਤਾਂ ਕੰਮ ਕਰਾਂ, ਮੈਂ ਤੁਰਿਆ ਫਿਰਦਾ ਰਹਿਣਾ ਦੁਨੀਆ 'ਚ। ਸੋ ਮੈਂ ਜਿੰਨਾ ਕੁ ਮੇਰਾ ਖੇਤੀਬਾੜੀ ਕਮਾਉਂਦੀ ਆ, ਮੈਂ ਲੋਕਾਂ ਨੂੰ ਦੇ ਕੇ ਕੰਮ ਕਰਾ ਲੈਣਾ। ਹਾਂ, ਮੇਰੇ ਪੱਲੇ ਜਿਹੜੀ ਚੀਜ਼ ਆਉਂਦੀ ਆ ਉਹ ਆ ਲਾਈਫ ਸਟਾਈਲ ਆਇਆ ਹੋਇਆ। ਮੈਂ ਲੋਕਾਂ ਨੂੰ ਜਦੋਂ ਕਹਿਣਾ ਨਾ, ਜਦੋਂ ਚਾਰ ਬੰਦੇ ਬੈਠੇ ਹੁੰਦੇ ਆ, ਕਿੱਥੇ ਚੱਲਨੇ ਆ? ਫਾਰਮ ਤੇ ਚੱਲਨੇ ਆ। ਕਿੱਥੇ ਚੱਲਨੇ ਆ? ਫਾਰਮ ਹਾਊਸ ਤੇ ਚੱਲਨੇ ਆ। ਬਸ ਉਹੀ ਮੇਰੇ ਕੋਲੇ ਮੁੱਲ ਮੁੜ ਉਹੀ ਬਚਦਾ, ਉਹੀ ਬਚ ਜਾਂਦਾ। ਆਂਦਾ ਵੀ ਉਹ ਸਾਡੇ ਬੜੀ ਮਸ਼ਹੂਰ ਹੈ ਨਾ ਐਤਕੀ ਸਾਡੇ, ਕਿਉਂਕਿ ਕਿਸਾਨੀ ਸਾਡੇ ਵੀ ਇੱਥੇ ਨਾ, ਜੇ ਆਪਾਂ 3-4 ਵੱਡੇ ਸ਼ਹਿਰਾਂ ਨੂੰ ਛੱਡ ਕੇ ਗਈਏ ਨਾ, 95% ਲੋਕਾਂ ਦਾ ਗੁਜ਼ਰ ਬਸਰ ਵੀ ਰੋਜ਼ਗਾਰ ਸਾਰਾ ਖੇਤੀ ਤੇ ਹੀ ਆ। ਉਹ ਆਂਦਾ ਵੀ ਚੌਧਰੀ ਇਸ ਵਾਰੀ ਕਣਕ ਚੋਂ ਕੀ ਬਚਿਆ? ਆਂਦਾ ਜਿਹੜਾ ਤੂੰ ਚੌਧਰੀ ਕਿਹਾ ਨਾ, ਇਹ ਹੀ ਬਚਿਆ। ਬਸ ਇਹ ਸੱਚ ਆ ਜੀ, ਇਹ ਦੁਨੀਆ ਦੇ ਹਰ ਕੋਨੇ 'ਚ ਸੱਚ ਆ। ਮੈਂ ਇੱਥੇ ਇਸ ਪੋਡਕਾਸਟ ਰਾਹੀਂ ਨਾ ਬਹੁਤਿਆਂ ਦੇ ਭੁਲੇਖੇ ਵੀ ਕੱਢਦਾ। ਜੇ ਮੈਨੂੰ ਇੰਡੀਅਨ ਭਰਾ ਮੇਰੇ ਫੋਨ ਕਰਦੇ ਆ, ਪੰਜਾਬੀ ਭਰਾ ਫੋਨ ਕਰਦੇ ਆ, ਤੇ ਮੈਨੂੰ ਪਾਕਿਸਤਾਨ ਤੋਂ ਬਹੁਤ ਫੋਨ ਆਉਂਦੇ ਆ ਜਿਹੜੇ ਖੇਤੀ ਲਈ ਇੰਟਰਸਟਡ ਹੁੰਦੇ ਆ, ਤੇ ਉਹ ਕਹਿੰਦੇ ਆ ਜੀ ਤੁਹਾਡੇ ਬਲੌਗ ਦੇਖਦੇ ਆ ਤੇ ਸਾਨੂੰ ਖੇਤੀ ਬਾਰੇ ਦੱਸੋ। ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਜੇ ਤਾਂ ਤੁਸੀਂ ਮਿਲੀਅਨਰ ਬਣਨਾ ਚਾਹੁੰਦੇ ਹੋ, ਪੈਸੇ ਕਮਾਉਣ ਆਏ ਹੋ ਵਿਦੇਸ਼ 'ਚ ਧਰਤੀ ਛੱਡ ਕੇ ਆਪਦੀ, ਤਾਂ ਖੇਤੀ ਵਾਲੇ ਪਾਸੇ ਝਾਕਿਓ ਵੀ ਨਾ। ਫਿਰ ਤਾਂ ਤੁਸੀਂ ਚੁੱਪ ਕਰਕੇ ਆਪਦੀਆਂ ਜੌਬਾਂ ਕਰੋ, ਬਿਜ਼ਨਸ ਕਰੋ, ਰੁਪਈਏ ਬਣਾਓ। ਜੇ ਤੁਸੀਂ ਚਾਹੁੰਦੇ ਹੋ ਲਾਈਫ ਸਟਾਈਲ, ਤਾਂ ਆ ਜਾਓ। ਲਾਈਫ ਸਟਾਈਲ ਬੜਾ ਸ਼ਾਹੀ ਆ ਬਾਈ। ਲਾਈਫ ਸਟਾਈਲ ਇਹ ਮੰਨਣਾ ਪਊ, ਉੱਥੇ ਹੱਥੀਂ ਕੰਮ ਬਹੁਤ ਘੱਟ ਆ, ਜ਼ਿਆਦਾ ਮਸ਼ੀਨਰੀ ਦਾ। ਤੇ ਮਸ਼ੀਨਰੀ ਵੀ ਆ ਜਿਹੜੀ ਸਾਡਾ ਸੁਪਨਾ ਹੁੰਦਾ ਵੀ ਅਸੀਂ ਉੱਥੇ ਚੰਗੇ AC ਟਰੈਕਟਰ, 90-90, 100-100 ਹਾਰਸ ਪਾਵਰ ਟਰੈਕਟਰ। ਇੱਕ ਜੱਟ ਦੇ ਪੁੱਤ ਦਾ ਇੱਕ ਸੁਪਨਾ ਹੀ ਹੁੰਦਾ ਵੀ 100 ਹਾਰਸ ਪਾਵਰ ਦਾ ਟਰੈਕਟਰ ਹੋਵੇ, ਉਹ ਵੀ 에ਅਰ ਕੰਡੀਸ਼ਨ ਹੋਵੇ, ਤਾਂ ਉਹ ਚਲਾ ਕੇ ਸਵਾਦ ਆ ਜਾਂਦਾ। ਤਾਂ ਉਹ ਬਚਣਾ ਤਾਂ ਅਖੀਰ ਨੂੰ ਚੌਧਰੀ ਸਾਹਿਬ ਹੀ ਆ, ਤੇ ਪਰ ਸਵਾਦ ਬਹੁਤ ਆ। ਸਵਾਦ ਬਹੁਤ, ਕਿਆ ਵਾ। ਕਿੰਨੀ ਕਿ ਉੱਥੇ ਕਿੰਨੇ ਕੁ ਬਾਗ ਲਾਏ? ਮਤਲਬ ਵੀ ਉੱਥੇ ਏਕੜਾਂ ਨਾਲ ਹੁੰਦੀ, ਮੁਰੱਬਿਆਂ ਨਾਲ ਹੁੰਦੀ, ਕਿਵੇਂ? ਏਕੜ ਜੀ, ਜਿਹੜਾ ਸਟੈਂਡਰਡ ਏਕੜ 8 ਕਨਾਲ ਵਾਲਾ ਉਹੀ ਆ। ਮੇਰੇ ਕੋਲੇ ਤਕਰੀਬਨ ਉੱਥੇ 118.5 ਏਕੜ ਦੀ ਜਿਹੜੀ ਮੈਂ ਇਸ ਟਾਈਮ ਵਾਹੀ ਕਰ ਰਿਹਾ, ਜਿਸ ਚੋਂ 13 ਏਕੜ ਦੇ ਵਿੱਚ ਸੰਤਰੇ ਲੱਗੇ ਆ, ਤੇ 105 ਏਕੜ ਦੇ ਵਿੱਚ ਅੰਗੂਰ ਆ। ਉਹ ਗੋਰੇ ਗਵਾਂਢੀ ਮੰਗਣ ਵੀ ਆਉਂਦੇ ਸੰਤਰੇ? ਵਾਧੂ ਆਉਂਦੇ ਜੀ, ਵਾਧੂ ਆਉਂਦੇ ਆ। ਉਹ ਪਹਿਲਾਂ ਨਹੀਂ ਆਉਂਦੇ ਸੀ, ਤੇ ਪਰ ਜਦੋਂ ਦੀ ਆਪਾਂ ਵੰਡ ਛਕੋ ਸਟੋਰੀ ਸ਼ੇਅਰ ਕੀਤੀ ਤੇ ਉਹ ਗੱਲ ਚੱਲੀ ਇੱਕ, ਉਹ ਬਹੁਤ ਦੁਨੀਆ 'ਚ ਫੇਮਸ ਹੋਈ। ਤੇ ਉਦੋਂ ਬਾਅਦ ਤੋਂ ਸਮਾਂ ਦੀ ਹੁਣ ਗੋਰੇ ਉਲਟਾ ਹੋ ਗਿਆ ਵੀ ਉਹ ਮੇਰਾ ਘੱਟ ਲੈ ਕੇ ਜਾਂਦੇ ਆ, ਮੈਨੂੰ ਵੱਧ ਦੇ ਕੇ ਜਾਂਦੇ ਆ। ਅੱਛਾ, ਉਹ ਸਟੋਰੀ ਵੀ ਪਿਛਲੀ ਵਾਰੀ ਆਪਾਂ ਡਿਸਕਸ ਕੀਤੀ ਸੀ, ਉਹ ਮੈਂ ਚਾਹੁੰਦਾ ਇਸ ਵਾਰੀ ਫੇਰ ਤੁਸੀਂ ਸ਼ੇਅਰ ਕਰਿਓ, ਉਹ ਵੰਡ ਛਕੋ ਵਾਲੀ। ਬਿਲਕੁਲ ਜੀ। ਦੇਖੋ ਸਟੋਰੀ ਦੇ ਵਿੱਚ ਨਾ ਕਈ ਵਾਰੀ ਮੈਨੂੰ ਜਿੱਥੇ ਦੁਨੀਆ ਭਰ 'ਚ ਜਾਣਾ ਤੇ ਬਹੁਤ ਸੁਣਦੇ ਆ, ਤੇ ਉਹ ਵਾਇਰਲ ਵੀ ਬਹੁਤ ਵੱਡੀ ਹੋਈ ਸੀ। ਤੇ ਮੇਰਾ ਕਈ ਵਾਰੀ ਮਨ ਵੀ ਅੱਕਿਆ ਇਸ ਚੀਜ਼ ਤੋਂ ਵੀ ਮੈਂ ਹੁਣ ਕਿੰਨੇ ਕੁ ਵਾਰੀ ਸੁਣਾਈ ਜਾਵਾਂ। ਪਰ ਫਿਰ ਮੈਨੂੰ ਕਿਸੇ ਬੰਦੇ ਨੇ ਕਿ ਗੱਲ ਮੈਨੂੰ ਮਨ ਨਹੀਂ ਅੱਕਿਆ, ਕਹਿ ਸਕਦੇ ਵੀ ਸੰਗ ਨਹੀਂ ਆਉਣ ਲੱਗ ਜਾਂਦੀ ਵੀ ਇਹ ਉਹੀ ਬਣਾਈ ਜਾਂਦਾ ਗੱਲ। ਫਿਰ ਮੈਨੂੰ ਕਿਸੇ ਬੰਦੇ ਨੇ ਗੱਲ ਕਹੀ ਵੀ ਸਿੰਗਰ ਹੁੰਦੇ ਨਾ ਜਿਹੜੇ, ਉਹਨਾਂ ਕੋਲੇ 5-4 ਹੀ ਹਿੱਟ ਗਾਣੇ ਹੁੰਦੇ ਆ, ਤੇ ਉਹ ਰੋਜ਼ ਰਾਤਾਂ ਨੂੰ, ਦਿਨਾਂ ਨੂੰ, ਵਿਆਹਾਂ ਸ਼ਾਦੀਆਂ ਸੁਣਾਈ ਜਾਂਦੇ, ਉਹ ਤਾਂ ਸੰਗ ਨਹੀਂ ਮੰਨਦੇ। ਤੇਰੀ ਹਿੱਟ ਚੀਜ਼ ਆ, ਤੂੰ ਵੀ ਸੁਣਾਇਆ ਕਰ, ਐਡੀ ਗੱਲ ਨਹੀਂ। ਫਿਰ ਮੈਂ ਹੁਣ ਹੌਸਲੇ ਨਾਲ ਸੁਣਾ ਦਿੰਦਾ। ਉਹ ਨਾ ਮੈਂ ਵਿੱਚੋਂ ਤੁਹਾਡੀ ਗੱਲ ਹੌਸਲੇ ਤੋਂ ਪਹਿਲਾਂ ਮੈਂ ਗੱਲ ਕੱਟਦਾ। ਉਹ ਸਾਡੇ ਨਾ 5 ਟਾਈਮ ਹੁੰਦੀ ਆ ਨਮਾਜ਼ ਤੋਂ ਪਹਿਲਾਂ ਨਾ ਅਜ਼ਾਨ ਹੁੰਦੀ ਆ ਜੀ। ਬਿਲਕੁਲ। ਤੇ ਉਹ ਅਜ਼ਾਨ ਜਿਹੜਾ ਮੁਅੱਜ਼ਨ ਹੈ ਨਾ, ਮੁਅੱਜ਼ਨ ਆਂਦੇ ਜਿਹੜਾ ਅਜ਼ਾਨ ਦਿੰਦਾ ਜੀ, ਉਹ 5 ਟਾਈਮ ਅਜ਼ਾਨ ਦਿੰਦਾ ਜਾ ਕੇ ਜੀ। ਉਹ ਇੱਕ ਦਿਨ ਨਾ ਮੁਅੱਜ਼ਨ ਨੂੰ ਕਿਤੇ ਕੋਈ ਕੰਮ ਸੀ ਹੈ ਨਹੀਂ, ਤੇ ਉਹ ਮੇਰੇ ਤੇਰੇ ਗਿਆ ਉੱਥੇ ਗਿਆ, ਆਂਦਾ ਵੀ ਤੂੰ ਅਜ਼ਾਨ ਦੇ। ਜੀ। ਆਂਦਾ ਵੀ ਯਾਰ ਨਹੀਂ, ਮੈਨੂੰ ਤਾਂ ਸ਼ਰਮ ਆਉਂਦੀ ਹੈ। ਆਂਦਾ ਜਿਹੜੇ ਰੋਜ਼ ਦਿੰਦੇ ਬਸ਼ਰਮ ਨੇ ਵੀ ਤੈਨੂੰ ਕਿਉਂ ਲੱਗਾ? ਬਿਲਕੁਲ ਜੀ, ਬਿਲਕੁਲ ਉਹੀ ਹੈ ਜੀ। ਫਿਰ ਕਹਿੰਦੇ ਨਹੀਂ ਹੁੰਦੇ ਆਪਦੀਆਂ ਹਿੱਟ ਚੀਜ਼ਾਂ ਸਿਫਾਰਿਸ਼ ਤੇ ਸੁਣਦੇ ਆ ਫਿਰ। ਤਾਂ ਉਹਦੇ 'ਚ ਮੈਂ ਦੱਸਦਾ ਬਾਈ ਜੀ, ਮੈਂ ਜਦੋਂ ਇਹ ਪਹਿਲੀ ਵਾਰ ਖੇਤ ਲਿਆ ਨਾ, ਮੈਂ ਬਲੌਕ ਕਹਿ ਦਿੰਦਾ ਹੁੰਦਾ ਕਿ ਉੱਥੇ ਭਾਸ਼ਾ 'ਚ ਖੇਤ ਨੂੰ ਬਲੌਕ ਕਹਿੰਦੇ ਆ, ਵੀ ਉਹ ਬਲੌਕ ਖਰੀਦ ਲਿਆ।
ਤਾਂ ਮੈਂ ਜਦੋਂ ਪਹਿਲੀ ਵਾਰ ਲਿਆ ਸੰਤਰਿਆਂ ਦਾ, ਉਹ 13 ਸਾਢੇ 13 ਕਿੱਲੇ ਜ਼ਮੀਨ ਸੀ, ਤਾਂ ਮੈਂ ਅਜੇ ਦੂਜੇ ਤੀਜੇ ਦਿਨ ਉਹਦੀ ਰੱਖ ਰਖਾਵ ਸਾਂਭ ਸੰਭਾਈ ਕਰੀ ਜਾਂਦਾ ਸੀ। ਸੰਦ ਸੰਦੇੜਾ ਵਿੱਚੇ ਮਿਲ ਜਾਂਦਾ ਤੇ ਚਾਅ ਸੀ, ਦਿਖ ਰਿਹਾ ਸੀ ਆਹ ਟਰੈਕਟਰ ਮਿਲ ਗਿਆ, ਸੰਦ ਮਿਲ ਗਿਆ, ਉਹ ਤੇ ਤਾਂ ਮੈਂ ਕਰ ਰਿਹਾ ਸੀ। ਤਾਂ ਮੇਰੇ ਕੋਲ 2 ਛੋਟੇ ਛੋਟੇ ਬੱਚੇ ਆਉਂਦੇ ਗੁਆਂਢੀਆਂ ਦੇ, ਇੱਕ 6 ਸਾਲ ਦਾ ਹੋਣਾ, ਇੱਕ 8 ਸਾਲ ਦਾ, ਤੇ ਆ ਕੇ ਮੈਨੂੰ ਪੁੱਛਦੇ ਆ ਵੀ ਯੂ ਆਰ ਨਿਊ ਓਨਰ, ਵੀ ਤੂੰ ਨਵਾਂ ਮਾਲਕ ਹੈ ਇੱਥੋਂ ਦਾ? ਮੈਂ ਕਿਹਾ ਹਾਂਜੀ। ਤੇ ਮੈਨੂੰ ਆਦੇ ਅਸੀਂ ਤੇਰੇ ਨਾਲ ਕੋਈ ਗੱਲ ਕਰਨੀ ਸੀ, ਮੀਟਿੰਗ ਕਰਨੀ ਹੈ। ਕਹਿੰਦੇ ਹੁਣ ਐਡੇ ਛੋਟੇ ਬੱਚੇ ਜਦੋਂ ਤੁਹਾਨੂੰ ਮੀਟਿੰਗ ਸ਼ਬਦ ਕਹਿੰਦੇ, ਆਪਾਂ ਮਜ਼ਾਕ 'ਚ ਪੈ ਗਏ। ਮੈਂ ਕਿਹਾ ਯਾਰ ਇਹ ਕੀ ਮੀਟਿੰਗ ਕਰਨਗੇ? ਮੈਂ ਕਿਹਾ ਆਜੋ ਕਰ ਲੈਂਦੇ ਆ ਯਾਰ। ਮੈਂ ਕੀ ਕੀਤਾ, ਉੱਥੇ ਨਾ ਸਪਰੇਅ ਵਾਲੀਆਂ ਕੇਨੀਆਂ ਪਈਆਂ ਸੀ ਖਾਲੀ, ਮੈਂ 3 ਡਾਲੀਆਂ ਐ। ਮੈਂ ਕਿਹਾ ਉੱਚੇ ਜਿਹੇ ਥਾਂ ਤੇ ਡਾਲੀਆਂ। ਮੈਂ ਕਿਹਾ ਅੱਜ ਉੱਚ ਪੱਧਰੀ ਮੀਟਿੰਗ ਕਰਦੇ ਆ। ਉਹਨਾਂ ਨੂੰ ਛੇੜਨ ਲੱਗ ਗਿਆ। ਮੈਂ ਕਿਹਾ ਹਾਈ ਲੈਵਲ ਦੀ ਮੀਟਿੰਗ ਆ, ਉੱਚੇ ਥਾਂ ਤੇ ਬਹਿ ਕੇ ਕਰਦੇ ਆ। ਉਹ ਬੈਠ ਗਏ ਦੋਨੇ ਜਣੇ, ਬੈਠ ਕੇ ਮੈਨੂੰ ਆਦੇ ਯਾਰ ਐਕਚੁਅਲੀ ਉਹ ਬੜੇ ਸੀਰੀਅਸ ਦੋਨੇ। ਕਹਿੰਦੇ ਐਕਚੁਅਲੀ ਕਹਿੰਦੇ ਜਿਹੜਾ ਪੁਰਾਣਾ ਓਨਰ ਸੀ ਨਾ, ਉਹਦੇ ਨਾਲ ਸਾਡੀ ਇੱਕ ਕਮਿਟਮੈਂਟ ਸੀ। ਮੈਂ ਕਿਹਾ ਕੀ? ਕਹਿੰਦਾ ਜਿਹੜਾ ਰਸਤਾ ਜਾਂਦਾ ਤੇਰੇ ਥੱਲੇ ਨੂੰ, ਇਸ ਰਸਤੇ ਦੇ ਪਿੱਛੇ ਸਾਡੇ ਦੋਸਤ ਦਾ ਘਰ ਆ, ਤੇ ਅਸੀਂ ਉੱਥੇ ਇਹਦੇ ਰਸਤੇ ਨੂੰ ਯੂਜ਼ ਕਰਦੇ ਸੀ, ਤੇ ਕੀ ਤੂੰ ਇਹਨੂੰ ਉਵੇਂ ਜਿੱਕੀ ਰੱਖੇਗਾ ਉਸ ਕਮਿਟਮੈਂਟ ਨੂੰ, ਕਿ ਹੁਣ ਤੂੰ ਇਹਦੇ ਵਿੱਚ ਤਬਦੀਲੀ ਲਿਆਏਗਾ ਵੀ ਅਲਾਉ ਕਰੇਗਾ ਸਾਨੂੰ ਕਿ ਨਹੀਂ? ਐਥਿਕਸ ਕਿੰਨੇ ਆ? ਦੇਖੋ ਮੈਂ ਚੌੜ 'ਚ, ਮੇਰਾ ਮੂਡ ਹੀ ਚੌੜ 'ਚ ਬਣਿਆ ਹੋਇਆ ਸਾਰਾ ਉਸ ਗੱਲ 'ਚ। ਜਦੋਂ ਬੱਚਿਆਂ ਨੂੰ ਦੇਖ ਕੇ ਮਜ਼ਾਕ 'ਚ ਹੋ ਰਿਹਾ, ਮੈਂ ਸੀਰੀਅਸ ਨਹੀਂ ਸੀ ਬਿਲਕੁਲ ਵੀ। ਮੈਂ ਉਹਨੂੰ ਕਿਹਾ ਸੋਚ ਕੇ, ਜੇ ਮੈਂ ਕਿਹਾ ਜੇ ਮੈਂ ਨਾ ਕਰ ਦਿਆਂ, ਤੇ ਉਹ ਦੋਨਿਆਂ ਦੇ ਮੂੰਹ ਉਦਾਸੇ ਗਏ ਤੇ ਉੱਠ ਕੇ ਜੇ ਜਾਣ ਲੱਗੇ। ਮੈਂ ਕਿਹਾ ਕੀ ਗੱਲ ਹੋ ਗਈ? ਤੇ ਮੈਂ ਕਿਹਾ ਮੈਨੂੰ ਇਹ ਤਾਂ ਦੱਸੋ ਵੀ ਜੇ ਮੈਂ ਨਾ ਕਰ ਦਿਆਂ ਤਾਂ ਫੇਰ ਕੀ ਕਰੋਗੇ? ਕਹਿੰਦੇ ਫੇਰ ਅਸੀਂ ਕੀ ਕਰ ਸਕਦੇ ਹਾਂ? ਫਿਰ ਕਹਿੰਦੇ ਵੀ ਸਾਨੂੰ ਮੇਰੀ ਮੌਮ ਨੇ ਜਾਣ ਨਹੀਂ ਦੇਣਾ, ਕਹਿੰਦੇ ਸਾਨੂੰ ਇਹ ਸ਼ਾਰਟਕਟ ਸੀ, ਸੜਕ ਦੂਰ ਦੀ ਜਾਂਦੀ, ਉੱਥੇ ਸਾਈਕਲ ਤੇ ਜਾਣਾ ਪੈਣਾ, ਉਹ ਮੇਰੀ ਮੌਮ ਨੇ ਅਲਾਉ ਨਹੀਂ ਕਰਨਾ, ਅਸੀਂ ਛੋਟੇ ਹਾਂ, ਤੇ ਇਸ ਕਰਕੇ ਅਸੀਂ ਫਿਰ ਦੇਖਾਂਗੇ ਕਿਵੇਂ ਵੀ, ਕਿ ਅਗਲਾ ਸੋਚਿਆ ਨਹੀਂ ਕਿਤੇ ਪਲਾਨ ਵੀ। ਉਹਨਾਂ ਨੇ ਇਹ ਸੋਚ ਕੇ ਜਦੋਂ ਮੈਨੂੰ ਕਿਹਾ ਤੇ ਉੱਠ ਕੇ ਜਾਣ ਲੱਗੇ। ਮੈਂ ਕਿਹਾ ਬਹਿ ਜਾਓ। ਮੈਂ ਕਿਹਾ ਚੱਲ ਮੈਂ ਅਲਾਉ ਕਰਦਾ ਇਹ ਚੀਜ਼ ਤਾਂ, ਪਰ ਮੈਂ ਥੋੜ੍ਹਾ ਜਿਹਾ ਇਹਨੂੰ ਵਧਾਉਣਾ ਹੋਰ ਅੱਗੇ ਨਾਲੋਂ। ਉਹ ਕਹਿੰਦੇ ਕੀ? ਮੈਂ ਕਿਹਾ ਜੇ ਤੁਸੀਂ ਲੰਘਿਆ ਕਰੋਗੇ ਨਾ, ਤੇ ਇਹਦੇ ਨਾਲ ਸੰਤਰੇ ਆ ਬਹੁਤ ਸਾਰੇ, 500-600 ਮੀਟਰ ਲੰਮਾ ਰਸਤਾ ਸੀ। ਮੈਂ ਕਿਹਾ ਤੁਸੀਂ ਸੰਤਰੇ ਖਾਣੇ ਹੋਣ ਉਹ ਲੈ ਜਾ ਕਰੋ, ਮੈਂਡਰੀਨ ਆ ਉਹ ਲੈ ਸਕਦੇ ਹੋ, ਨਿੰਬੂ ਆ ਉਹ ਲਿਜਾ ਸਕਦੇ ਹੋ, ਤੇ ਤੁਸੀਂ ਜੇ ਖਾ ਸਕਦੇ ਹੋ। ਕਹਿੰਦੇ ਅੱਛਾ ਖਾ ਸਕਦੇ ਹਾਂ? ਮੈਂ ਕਿਹਾ ਤੁਸੀਂ ਘਰੇ ਵੀ ਲਿਜਾ ਸਕਦੇ ਹੋ। ਤੇ ਕਹਿੰਦਾ ਕੀ ਪੈਸੇ ਕੀ ਲਊਂਗਾ ਉਹਦੇ ਲਈ ਪੈਸੇ? ਮੈਂ ਕਿਹਾ ਨਹੀਂ ਕੁਛ ਵੀ ਨਹੀਂ, ਤੁਸੀਂ ਉਂਝ ਹੀ ਖਾ ਸਕਦੇ ਹੋ, ਫ੍ਰੀ 'ਚ ਹੀ ਖਾ ਸਕਦੇ ਹੋ। ਉਹਨਾਂ ਨੂੰ ਸਮਝ ਨਾ ਆਈ, ਉਹ ਖੁਸ਼ ਹੋ ਗਏ, ਮੈਨੂੰ ਥੈਂਕ ਯੂ ਕਰਕੇ ਭੱਜ ਗਏ, ਉਹ ਚਲੇ ਗਏ। ਮੈਂ ਵੀ ਖੁਸ਼ ਜਿਹਾ ਹੋ ਰਿਹਾ ਸੀ ਇਸ ਗੱਲ 'ਚ ਵੀ, ਬੜੀ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨੀ ਸੋਝੀ ਹੈ ਯਾਰ, ਵੀ ਉਹ ਜੇ ਲੰਘ ਜਾਂਦੇ ਮੇਰੇ ਖੇਤ ਵੀ ਦੀ, ਅਸੀਂ ਤਾਂ ਸਾਰੀ ਉਮਰ ਹੀ ਅਮਰੂਦ ਵੀ ਬਗੈਰ ਪੁੱਛਣ ਤੋਂ ਲੰਘ ਜਾਂਦੇ। ਆਪਾਂ ਕੰਧਾਂ ਕੋਲੇ ਤੋਂ ਚੜ ਕੇ ਅਮਰੂਦ ਤੋੜਦੇ ਰਹੇ ਹਾਂ ਹੁਣ ਤਾਈਂ। ਤੇ ਮੈਨੂੰ ਐ ਸੀ ਫੇਰ ਵੀ ਤਾਂ ਕੀ ਗੱਲ ਸੀ। 10-15 ਮਿੰਟਾਂ ਬਾਅਦ ਨਾ ਉਹਨਾਂ ਦੀ ਮਾਂ ਆ ਰਹੀ ਸੀ ਨਾਲ, ਤੇ ਉਹ ਆ ਰਹੇ ਸੀ ਮੇਰੇ ਕੰਨੀ ਨੂੰ। ਮੈਨੂੰ ਉਹੀ ਡਰ ਜਿਹੜਾ ਆਪਣਾ ਕਲਚਰ ਆ, ਮੈਂ ਕਿਹਾ ਲਾਂਭਾ ਆ ਗਿਆ, ਵੀ ਮੈਂ ਜਵਾਕਾਂ ਨਾਲ ਸ਼ਰਾਰਤ ਕਰ ਰਿਹਾ ਸੀ ਤੇ ਲਾਂਭਾ ਲੈ ਕੇ ਆ ਗਏ ਆਪਦੀ ਮਾਂ ਨੂੰ। ਉਹਦੀ ਮਾਂ ਨੇ ਬੋਲਿਆ ਵੀ ਇਸੇ ਸਟਾਈਲ 'ਚ ਆ ਕੇ, ਕਹਿੰਦੀ ਕੀ ਤੁਸੀਂ ਸਾਡੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਸੰਤਰੇ ਆਫਰ ਕੀਤੇ ਆ? ਮੈਂ ਕਿਹਾ, ਕਹਿੰਦੀ ਮੈਂ ਜਾਣ ਸਕਦੀ ਹਾਂ ਕਿਉਂ? ਮੈਂ ਕਿਹਾ ਵੀ ਮੈਂ ਤੈਨੂੰ ਵੀ ਕਰਦਾ, ਇਹ ਤਾਂ ਛੱਡ, ਇਹ ਤਾਂ ਕੀਤੇ ਤੁਸੀਂ ਵੀ ਲਿਜਾ ਸਕਦੇ ਹੋ। ਤੇ ਮੈਂ ਕਿਹਾ ਤੈਨੂੰ ਵੀ ਛੱਡ, ਮੈਂ ਸਾਰੇ ਗਵਾਂਢੀਆਂ ਕੋਲ ਜਾ ਕੇ ਆਊਂਗਾ, ਮੈਂ ਸਾਰਿਆਂ ਨੂੰ ਕਹੂੰ ਜਿੰਨੇ ਮਰਜ਼ੀ ਲੈ ਜਾਓ। ਕਹਿੰਦਾ ਰੌਲਾ ਕੀ ਆ, ਇਹਦੇ ਕਾਰਨ ਕੀ ਹੈ? ਜਾਣ ਸਕਦੇ ਹਾਂ, ਤੂੰ ਇੰਨੀ ਮਿਹਨਤ ਕਰੇਗਾ, ਪੈਦਾ ਕਰੇਗਾ, ਫਿਰ ਸਾਨੂੰ ਫ੍ਰੀ 'ਚ ਕਿਉਂ ਦੇਵੇਂਗਾ? ਮੈਂ ਕਿਹਾ ਵੀ ਸਾਡਾ ਨਾ ਇੱਕ ਬਾਬਾ ਨਾਨਕ ਹੋਇਆ, ਤੇ ਸਾਨੂੰ ਉਹਨਾਂ ਨੇ ਕਨਸੈਪਟ ਸਮਝਾਇਆ ਵੀ ਜਦੋਂ ਅਸੀਂ ਵੰਡ ਕੇ ਛਕਦੇ ਨਾ, ਤੇ ਦੁੱਗਣਾ ਹੁੰਦਾ, ਘਟਦਾ ਨਹੀਂ, ਇਹ 'ਚ ਵਾਧਾ ਹੁੰਦਾ ਬਹੁਤ ਜ਼ਿਆਦਾ। ਕਹਿੰਦੀ ਮੈਂ ਤਾਂ ਇਹ ਸਮਝ ਨਹੀਂ ਆਈ ਗੱਲ, ਵੀ ਮੰਨ ਲਾ ਇੱਥੇ ਕਿ ਟੋਕਰਾ ਭਰਿਆ ਪਿਆ, ਕਹਿੰਦੀ ਉਹ 'ਚੋਂ ਜੇ 4 ਕੱਢ ਕੇ ਖਾਣੇ ਉਹ ਵਧਣਗੇ ਕਿਵੇਂ, ਘਟਣਗੇ? ਕਹਿੰਦੀ। ਮੈਂ ਕਿਹਾ ਨਹੀਂ, ਇਹੀ ਸਮਝ ਨਹੀਂ ਆ ਰਿਹਾ, ਸਾਨੂੰ ਵੀ ਨਹੀਂ ਆਇਆ, ਤੇ ਇਹ ਸਾਡਾ ਪ੍ਰੈਕਟੀਕਲ ਕੀਤਾ ਹੋਇਆ ਵੀ ਇਹ ਘਟਦਾ ਨਹੀਂ ਵੱਧਦਾ। ਕਹਿੰਦੀ ਫਿਰ ਤਾਂ ਕਮਾਲ ਦੀ ਚੀਜ਼ ਹੈ। ਕਹਿੰਦੇ ਕੀ ਇਹਨੂੰ? ਮੈਂ ਕਿਹਾ ਇਹਨੂੰ ਕਹਿੰਦੇ ਵੰਡ ਛਕੋ। ਉਹਨਾਂ ਨੇ ਆਪਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ, ਵੰਡ ਛਕੋ। ਮੈਨੂੰ ਉਹਦੀ ਲਿਖ ਦੇ, ਮੈਂ ਸਕੈਚ ਦੇ ਨਾਲ ਉੱਥੇ ਨਾ WAND ਲਿਖ ਕੇ ਉਹਨੂੰ ਰੋਮਨ 'ਚ ਲਿਖਤਾ। ਉਹ ਚਲੇ ਗਏ ਉੱਥੋਂ। ਥੋੜ੍ਹੇ ਚਿਰ ਬਾਅਦ ਉਹਨਾਂ ਨੇ ਕੀ ਕੀਤਾ ਨਾ, ਇੱਕ ਬਾਕਸ ਲੈ ਕੇ ਆ ਰਹੇ ਸੀ ਮੇਰੇ ਕੋਲੇ, ਉਹਦੇ ਵਿੱਚ ਪੇਠੇ ਤੇ ਕੁਛ ਇੱਕ 2-4 ਚੀਜ਼ਾਂ ਜੀਆਂ ਰੱਖੀਆਂ ਹੋਈਆਂ, ਆਪਦਾ ਪੂਰਾ ਭਰਿਆ ਹੋਇਆ ਬਾਕਸ, ਤੇ ਉਹਦੇ ਉੱਤੇ ਲਿਖਿਆ ਵੰਡ ਛਕੋ। ਮੇਰੇ ਟੇਬਲ ਤੇ ਰੱਖਤੇ, ਕਹਿੰਦੇ ਅੱਜ ਤੋਂ ਅਸੀਂ ਇਹ ਕਨਸੈਪਟ ਅਪਣਾ ਕੇ ਦੇਖਦੇ ਹਾਂ। ਉਦੋਂ ਬਾਅਦ ਉਹ ਰੂਟੀਨ ਬਣ ਗਿਆ ਲੈਣ ਦੇਣ ਦਾ। ਮੈਂ ਸਾਰੇ ਗਵਾਂਢੀਆਂ ਨੂੰ ਕਿਹਾ ਆ, ਤੇ ਸਾਰੇ ਗਵਾਂਢੀਆਂ ਨੂੰ ਪਤਾ ਸੀ ਮੈਂ ਸੈਟਰਡੇ ਸੰਡੇ ਉੱਥੇ ਜਾਣਾ, ਤੇ ਸੈਟਰਡੇ ਸੰਡੇ ਮੇਰਾ ਟੇਬਲ ਭਰਿਆ ਹੋਇਆ ਕਰੇ ਵੰਡ ਛਕੋ ਦਾ। ਉਹ ਮੇਰੇ ਸੰਤਰੇ ਤਾਂ 2-4 ਲਿਜਾਇਆ ਕਰਨ, ਤੇ ਮੈਨੂੰ ਮੇਰੀ ਗੱਡੀ ਭਰ ਦਿਆ ਕਰਨ, ਇੰਨਾ ਸਮਾਨ ਆਉਣ ਲੱਗ ਗਿਆ। ਤੇ ਪਰ ਮੈਨੂੰ ਸਭ ਤੋਂ ਜਿਹਦਾ ਉਹਦਾ ਚਰਮ ਉਦੋਂ ਆਇਆ ਜਦੋਂ ਉਹਨਾਂ ਨੇ ਆ ਕੇ ਦੱਸਿਆ ਵੀ ਐਤਕੀ ਸਾਡੇ ਜਿਹੜੇ ਪੇਠੇ ਆ ਪਿਛਲੇ ਸਾਲ ਨਾਲੋਂ ਡਬਲ ਹੋਏ ਆ, ਤੇ ਕਹਿੰਦੇ ਤੁਹਾਡਾ ਬਾਬਾ ਸਾਡੇ ਤੇ ਵੀ ਕੰਮ ਕਰ ਗਿਆ। ਤਾਂ ਇਹ ਗੱਲ ਇੰਨੀ ਕੁ ਵਾਇਰਲ ਹੋਈ ਸਾਰੇ ਉਸ ਏਰੀਏ 'ਚ, ਰਿਵਰਲੈਂਡ 'ਚ ਲੋਕਾਂ ਨੇ, ਗੋਰਿਆਂ ਨੇ ਉਸ ਨੂੰ ਅਪਣਾਇਆ। ਤੇ ਉਹ ਅਸੀਂ ਇੱਕ ਦਿਨ ਬੈਠੇ ਸੀ ਇੱਦਾਂ ਹੀ ਕਿਸੇ ਦੇ ਮਿੱਤਰ ਦੇ ਘਰੇ, ਤੇ ਸੁਖਵੰਤ ਸਿੰਘ ਮੈਨੂੰ ਉਹਨਾਂ ਨੇ ਸਵਾਲ ਕਰ ਲਿਆ, ਤੇ ਮੈਂ ਇਹ ਗੱਲ ਸੁਣਾਤੀ। ਤੇ ਉਹ ਚਲੋ ਅੱਜ ਤਾਂ ਆਪਾਂ ਸ਼ਾਰਟ 'ਚ ਥੋੜ੍ਹੀ ਸੁਣਾਤੀ, ਤੇ ਉਹ ਗੱਲ ਬਹੁਤ ਵਾਇਰਲ ਹੋਈ, ਤੇ ਬਹੁਤ ਪਿਆਰ ਮਿਲਿਆ ਮੈਨੂੰ ਸਾਰੇ ਪਾਸਿਓਂ। ਤੇ ਕਈਆਂ ਨੇ ਤਾਂ ਮੇਰਾ ਨਾਂ ਹੀ ਵੰਡ ਛਕੋ ਵਾਲਾ ਰੱਖ ਲਿਆ। ਮੈਂ ਕਿਹਾ ਜੀ ਉਹ ਤਾਂ ਵੰਡ ਛਕੋ ਵਾਲਾ ਤਾਂ ਬਾਬਾ ਨਾਨਕ ਹੀ ਸੀ, ਸਾਨੂੰ ਤਾਂ ਕਈ ਕਹਿ ਦਿੰਦੇ ਆ ਵੀ ਤੇਰੀ ਉਹ ਗੱਲ ਬੜੀ ਮਸ਼ਹੂਰ ਹੋਈ।
ਮੈਂ ਕਿਹਾ ਉਹ ਮੇਰੀ ਗੱਲ ਨਹੀਂ ਸੀਗੀ ਅਸਲ 'ਚ, ਬਾਬੇ ਦੀ। ਉਹ ਬਾਬੇ ਦੀ ਗੱਲ ਸੀ, ਮਸ਼ਹੂਰ ਹੋ ਗਈ। ਅੱਛਾ, ਇਹਦੇ 'ਚ ਵੰਡ ਛਕੋ ਜੀ। ਕੀ ਮੁਹੱਬਤ ਵੀ ਵੰਡੀ ਜਾ ਸਕਦੀ? ਸਭ ਤੋਂ ਵੱਧ ਤਾਂ ਵੰਡਣ ਵਾਲੀ ਚੀਜ਼ ਹੀ ਮੁਹੱਬਤ ਆ ਜੀ ਅਸਲ 'ਚ। ਅਸਲ 'ਚ ਮੁਹੱਬਤ ਵੰਡਣ ਦੇ ਉੱਤੇ ਤੁਹਾਡਾ ਕੁਝ ਵੀ ਨਹੀਂ ਲੱਗਦਾ। ਇਦੋਂ ਮੁਫਤ ਦੇ ਵਿੱਚ ਕੋਈ ਚੀਜ਼ ਨਹੀਂ। ਸੰਤਰੇ ਪੈਦਾ ਕਰਨ ਤੇ ਮਿਹਨਤ ਲੱਗਣੀ, ਫਿਰ ਉਹਨੂੰ ਮਾਰਕੀਟਿੰਗ ਸਭ ਕੁਝ ਕਰਨਾ ਦੇਖੋ ਤੇ ਪੀੜ ਹੋ ਸਕਦੀ, ਪਰ ਮੁਹੱਬਤ ਆ ਉਹਦੇ ਤੇ ਤਾਂ ਕੁਝ ਵੀ ਨਹੀਂ ਲੱਗ ਰਿਹਾ। ਮੈਂ ਉੱਥੇ ਆਉਣ ਲੱਗਾ ਵੀ ਜਿਸ ਤਰ੍ਹਾਂ ਤੁਸੀਂ ਅਸੀਂ ਬੈਠੇ ਮੈਂ ਤੁਸੀਂ ਗੱਲਾਂ ਕਰਨੇ ਆ, ਇਹ ਦੂਜੇ ਸੋਢੀ ਸਾਹਿਬ ਜਾਂ ਹੋਰ ਜਿੰਨੇ ਵੀ ਦੋਸਤ ਆਏ ਨੇ ਜਾਂ ਆਪਣੇ ਕੋਲ ਹੁੰਦੇ ਨੇ, ਵਿਕਾਸ ਆ, ਬਹੁਤ ਸਾਰੇ ਲੋਕ ਆਉਣ। ਜੇ ਤੁਸੀਂ ਪਿਛਲੇ ਵਾਰੀ ਆਏ ਹੋ ਜੀ, ਉਦੋਂ ਤੋਂ ਮੈਂ ਲੈ ਕੇ ਹੁਣ ਤੱਕ ਦਾ ਆਪਣਾ ਤਲਕ ਹੈ ਜੀ। ਸੋ ਮੈਨੂੰ ਲੱਗਦਾ ਵੀ ਇਹ ਵੀ ਉਹੀ ਕਨਸੈਪਟ ਹੈ, ਅਸੀਂ ਵੀ ਮੁਹੱਬਤ ਨੂੰ ਵੰਡਦੇ ਆ ਨਾ ਜੀ, ਤੇ ਬਿਲਕੁਲ ਉਹਦੇ 'ਚ ਹੋਰ ਵਾਧਾ ਹੁੰਦਾ ਵਾ, ਵੱਧਦੀ ਫੁੱਲਦੀ ਆ। ਬਿਲਕੁਲ ਵੀ ਲਾਸਟ ਈਅਰ ਉਹ ਇੱਕ ਤੁਹਾਡੇ ਸਾਹਮਣੇ ਨਜ਼ਰਾਂ ਥਾਣੀ ਪੋਸਟ ਵੀ ਨੰਗੀ ਹੋਣੀ ਹੈ, ਜੀ, ਉਹ ਜੀ, ਸ਼ਾਇਦ ਤੁਸੀਂ ਵੇਖੀ ਹੋਵੇ। ਬਿਲਕੁਲ। ਤੇ ਮੈਂ ਨਾ ਵੀ ਯਾਰ ਇਹ ਕੁਝ ਲੋਕ ਜਿਹੜੇ ਨਾ ਉਹਨਾਂ ਨੂੰ ਲੱਗਦਾ ਵੀ ਇਹ ਕਨਸੈਪਟ ਜਿਹੜਾ ਨਾ ਇਹ ਕਾਰਾਮਦ ਨਹੀਂ ਹੈਗਾ, ਵੀ ਜਿਹੜੇ ਆਪਾਂ ਲੋਕਾਂ ਨੂੰ ਪਿਆਰ ਕਰਦੇ ਆ, ਪਿਆਰ ਦਿੰਦੇ ਆ, ਪਿਆਰ ਲੈਂਦੇ ਆ। ਸੋ ਮੈਨੂੰ ਲੱਗਦਾ ਇਹਦਾ ਇਨਾਮ, ਇਹਦਾ ਅਜਰ ਸਾਰਿਆਂ ਨਾਲੋਂ ਵੱਡਾ ਬਹੁਤਾ। ਦੇਖੋ ਨਾਸਿਰ ਭਾਈ, ਇੱਕ ਚੀਜ਼ ਮੈਂ ਲੋਕਾਂ ਨੂੰ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਇਸ ਗੱਲ ਤੋਂ, ਅਸੀਂ ਅੰਦਾਜ਼ੇ ਬਹੁਤ ਲਾਉਣੇ ਆ। ਸਾਡੇ ਕੋਲ ਨਾ ਅੰਦਾਜ਼ੇ ਸਭ ਤੋਂ ਖਤਰਨਾਕ ਹੁੰਦੇ ਆ। ਕਿਸੇ ਵੀ ਚੀਜ਼ ਦੇ ਮਾਮਲੇ 'ਚ ਅੰਦਾਜ਼ਾ ਲਾਉਣਾ ਉਦੋਂ ਖਤਰਨਾਕ ਕੋਈ ਚੀਜ਼ ਹੀ ਨਹੀਂ ਹੈ। ਸੋ ਅਸੀਂ ਅੰਦਾਜ਼ੇ ਲਾਉਣੇ ਆ ਵੀ ਨਾਸਿਰ ਲੋਕਾਂ ਨੂੰ ਗਿਆ ਨੂੰ ਇੰਨਾ ਪਿਆਰ ਵੰਡਦਾ, ਨਾਸਿਰ ਨੂੰ ਕੀ ਫਾਇਦਾ 'ਚ? ਹਰ ਚੀਜ਼ ਫਾਇਦੇ ਲਈ ਥੋੜਾ ਕੀਤੀ ਜਾਂਦੀ ਆ, ਨੰਬਰ 1। ਨੰਬਰ 2, ਮੈਂ ਫਾਇਦਾ ਉਠਾਇਆ ਜੀ। ਮੈਂ ਆਪਦਾ ਨਿੱਜੀ ਇੱਥੇ ਕੈਮਰੇ ਮੂਹਰੇ ਕਹਿਣਾ ਵੀ ਮੈਨੂੰ ਇੰਨਾ ਕੁ ਫਾਇਦਾ ਹੁੰਦਾ, ਮੈਂ ਜੇ ਮੰਨ ਲਓ ਅੱਜ 20 ਸਾਲ ਦੇ ਕਰੀਬ ਹੋਣ ਵਾਲੇ ਹੋ ਗਏ ਆਸਟ੍ਰੇਲੀਆ ਗਏ ਨੂੰ, ਮੈਨੂੰ 20 ਸਾਲਾਂ ਦੇ ਵਿੱਚ ਸਭ ਤੋਂ ਘੱਟ ਕੰਮ ਮੈਂ ਕਰਿਆ, ਮੇਰੇ ਪਰਿਵਾਰ ਨੇ ਸਭ ਤੋਂ ਘੱਟ ਕੰਮ ਕਰਿਆ। ਮੇਰੀ ਵਾਈਫ ਨੇ $1 ਦਾ ਵੀ ਕੰਮ ਉੱਥੇ ਜਾ ਕੇ ਨਹੀਂ ਕਰਿਆ, ਕਿਤੇ ਵੀ ਉਹ ਲੋੜ ਨਹੀਂ ਪਈ, ਮੈਨੂੰ ਜੌਬ ਮਿਲਦੀ ਰਹੀ, ਉਹ ਹਾਊਸ ਵਾਈਫ ਦੇ ਤੌਰ ਤੇ ਮੇਰੀ ਹੈਲਪ ਕਰਦੇ ਰਹੇ। ਮੇਰਾ ਬੇਟਾ ਪੜ੍ਹਦੇ ਦੌਰਾਨ ਵੀ ਨਹੀਂ ਉਹਨੇ ਕਦੇ ਵੀ ਜੌਬ ਕੀਤੀ, ਹੁਣ ਬਹੁਤ ਸੋਹਣੀ ਇੱਕ ਵੱਡੀ ਕੰਪਨੀ ਦਾ ਮਾਲਕ ਆ। ਪਰ ਮੈਂ ਕਿਸੇ ਤੋਂ ਪਿੱਛੇ ਨਹੀਂ ਰਿਹਾ। ਮੈਨੂੰ ਪਤਾ ਨਹੀਂ ਰੱਬ ਕਿੱਥੋਂ ਦੇਈ ਗਿਆ, ਕਿਤੋਂ ਨਾ ਕਿਤੋਂ ਚਮਤਕਾਰ ਹੋਈ ਗਿਆ। ਮੈਂ ਤਾਂ ਸਿੱਧਾ ਇਹ ਮੰਨਦਾ ਵੀ ਜੇ ਮੈਂ ਲੋਕਾਂ ਨੂੰ ਪਿਆਰ ਕੀਤਾ, ਲੋਕਾਂ 'ਚ ਮੁਹੱਬਤ ਵੰਡੀ, ਲੋਕਾਂ ਦਾ ਸਾਥ ਦਿੱਤਾ ਤੇ ਉਹਨਾਂ ਦੀਆਂ ਦੁਆਵਾਂ ਨੇ ਮੈਨੂੰ ਸਾਰਾ ਕੁਝ ਦਿਵਾਇਆ। ਮੈਂ ਹੁਣ ਕੱਲੀ ਗੱਲ ਇੱਥੇ ਕਨਸੈਪਟ ਕਲੀਅਰ ਕਰਨਾ ਤਾਂ ਟਾਈਮ ਲੱਗਦਾ, ਪਰ ਮੈਂ ਹੁਣ ਤੱਕ ਜਿੰਨੇ ਵੀ ਬਿਜ਼ਨਸ ਲਏ ਆ, ਜੋ ਵੀ ਚੀਜ਼ਾਂ ਲਈਆਂ, ਉਹ ਮੈਨੂੰ ਨਾ ਹੈਰਾਨ ਹੀ ਹੋ ਗਏ। ਜੇ ਮੈਂ ਕਿਸੇ ਦੋਸਤ ਨੂੰ ਵੀ ਦੱਸਦਾ ਵੀ ਫਲਾਨਾ ਬਿਜ਼ਨਸ ਮੈਨੂੰ ਤੁਰੇ ਜਾਂਦੇ ਨੂੰ ਕਿਸੇ ਨੇ ਉਹੀ ਭੇਂਟ ਕਰਤਾ, ਭੇਂਟ ਕਰਨ ਦੇ ਬਰਾਬਰ ਹੀ ਆ ਵੀ ਇੰਨਾ ਥੋੜਾ ਮਿਲ ਗਿਆ, ਸਸਤਾ ਮਿਲ ਗਿਆ, ਕੋਈ ਹਾਲਾਤ ਇਹ ਜਿਹੇ ਬਣ ਗਏ ਵੀ ਉਹ ਵੀ ਇੱਕ ਚਮਤਕਾਰੀ ਹੈ, ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਰਿਟਰਨ ਮਿਲਦੀ ਆ। ਸੋ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਸ਼ੱਕ ਨਾ ਕਰਿਆ ਕਰੋ, ਇਹ ਨਾ ਘਰ ਫੂਕ ਤਮਾਸ਼ੇ ਆ। ਹਾਂ, ਇਹ ਤੁਹਾਡੇ ਤੋਂ ਨਹੀਂ ਸੀ ਪੂਰਾ ਕਰਦੇ, ਇਹ ਸਾਨੂੰ ਅਕਾਲ ਪੁਰਖ ਆਪ। ਬਿਲਕੁਲ, ਇਹ ਸਾਨੂੰ ਤੁਸੀਂ ਬੈਠੇ ਨਾ ਗੱਲਾਂ ਕਰਦੇ ਆ, ਸਾਰਾ ਤਾਮਝਾਮ ਆ, ਆਪਾਂ ਫਿਰਦੇ ਤੁਰਦੇ ਆ। ਮੈਨੂੰ ਲੱਗਦਾ ਵੀ ਆਪਾਂ ਜਿਹੜੀ ਉਹ ਮੁਹੱਬਤ ਵੰਡਦੇ ਆ ਨਾ, ਰੱਬ ਉਸ ਸ਼ਕਲ ਦੇ ਵਿੱਚ, ਬਾਬਾ ਨਾਨਕ ਰੱਬ ਸਾਨੂੰ ਬਹੁਤ ਸਾਰਾ ਦਿੰਦਾ ਵੀ ਆਪਾਂ ਜਦੋਂ ਇਹ ਵੀ ਉਹ ਉਸੇ ਕਨਸੈਪਟ ਤੇ ਪੂਰਾ ਉਤਰਦਾ ਕਿ ਆਪਾਂ ਲੋਕਾਂ ਨਾਲ ਮੁਹੱਬਤ ਕਰੀਦੀ, ਪਿਆਰ ਕਰੀਦੀ, ਫਿਰ ਮੁਹੱਬਤ ਰਿਟਰਨ 'ਚ ਵੀ ਹੁੰਦੀ, ਰੱਬ ਵੱਲੋਂ ਵੀ ਬਹੁਤ ਕੁਝ ਮਿਲਦਾ। ਬਿਲਕੁਲ ਜੀ, ਬਿਲਕੁਲ। ਸੋ ਇਹ ਉਹਦੀ ਅਤਾ ਹੈ। ਅੱਛਾ, ਇਹਦੇ 'ਚ ਇੱਕ ਹੋਰ ਗੱਲ ਆਪਣਾ ਮਿੰਟੂ ਭਾਈ ਸਾਹਿਬ, ਵੀ ਜਿਸੋਂ 2 ਸਾਲ ਪਹਿਲੋਂ ਆਪਾਂ ਆਏ ਸਾਂ, ਤੁਸੀਂ ਆਏ ਸੋ ਇੱਥੇ, ਉਦੋਂ ਤੇ ਇਦੋਂ 'ਚ ਹੋਣ ਦੇ ਵਿੱਚ ਤੁਹਾਨੂੰ ਕਿੰਨਾ ਕੁ ਵੇਰਵਾ ਲੱਗਾ ਜਾਂ ਕਿੰਨਾ ਕੁ ਲੋਕਾਂ 'ਚ ਲੱਗਾ ਵੀ ਯਾਰ ਮੈਂ ਪਾਕਿਸਤਾਨ ਤੋਂ ਹੋ ਕੇ ਆਇਆ ਸਾਂ, ਵੀ ਉੱਥੇ ਜਾ ਕੇ ਲੋਕਾਂ ਪੁੱਛਿਆ ਵੀ ਪਾਕਿਸਤਾਨ ਕਿੱਦਾਂ ਦੇ, ਉਹ ਲੋਕ ਕਿੱਦਾਂ ਦੇ? ਕਿਉਂਕਿ ਗੱਲ ਤੇ ਆਪਾਂ ਓਵਰਆਲ ਕਰਨੀ ਤੇ ਮੈਂ ਤੁਹਾਨੂੰ ਪਾਕਿਸਤਾਨ ਵਾਲੀ ਵਿੱਚ ਆ ਗਈ, ਫਿਰ ਗੱਲਾਂ ਅੱਗੇ ਵਧਾਉਂਦੇ ਆ। ਇਹਦੇ ਤੇ ਥੋੜਾ ਜਦੋਂ ਇੱਥੋਂ ਗਏ ਜੇ ਤੇ ਉਸ ਤੋਂ ਬਾਅਦ ਦਾ 2 ਸਾਲ ਦਾ ਪੀਰੀਅਡ ਜਿਹੜਾ ਲੰਘਿਆ, ਦੇਖੋ ਮੈਂ ਜਿਹੜਾ ਨਿੱਜੀ ਤਜਰਬਾ ਦੇਖਦਾ, ਜਦੋਂ ਪਾਕਿਸਤਾਨ ਦੀਆਂ ਮੈਂ ਵੀਡੀਓ ਉੱਥੇ ਪਾਈਆਂ ਜਾ ਕੇ, ਤੇ ਚਲੋ ਲੋਕਾਂ 'ਚ ਅੱਜ ਕੱਲ੍ਹ ਕੀ ਹੈ ਵੀ ਜਦੋਂ ਤੁਸੀਂ ਟੂਰ 'ਤੇ ਆ ਉਸੇ ਦਿਨ ਤੋਂ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਤੁਸੀਂ ਪਾਕਿਸਤਾਨ 'ਚੋਂ, ਤੇ ਤੁਸੀਂ ਪਾਕਿਸਤਾਨ ਦੇ ਵਿੱਚ ਘੁੰਮ ਰਹੇ ਹੋ। ਤਾਂ ਉਸ ਤੋਂ ਬਾਅਦ ਜਿਹਨੇ ਵੀ ਪਾਕਿਸਤਾਨ ਆਸਟ੍ਰੇਲੀਆ ਤੋਂ ਆਉਣਾ ਸੀ ਜਾਂ ਪਾਕਿਸਤਾਨ ਬਾਰੇ ਸੋਚਦਾ ਸੀ, ਉਹਨੇ ਮੈਨੂੰ ਜ਼ਰੂਰ ਕੰਟੈਕਟ ਕੀਤਾ। ਤੇ ਜਦੋਂ ਮੈਨੂੰ ਉਹਨੇ ਕੰਟੈਕਟ ਕੀਤਾ, ਉਹਨੇ ਜਿਹੜੇ ਆਪਦੇ ਸ਼ਿਕਵੇ, ਗਿਲੇ ਜਾਂ ਡਰ ਹੁੰਦੇ ਨਹੀਂ ਜਿਹੜੇ, ਉਹ ਮੇਰੇ ਕੋਲੇ ਸਾਂਝੇ ਕੀਤੇ। ਮੈਨੂੰ ਕਿਹਾ ਵੀ ਯਾਰ ਸਾਨੂੰ ਡਰ ਲੱਗਦਾ, ਸਾਨੂੰ ਐਂ ਲੱਗਦਾ ਉੱਥੇ ਐਂ ਤਾਂ ਨਹੀਂ ਹੋ ਜਾਊ, ਉੱਥੇ ਉਹ ਮੈਂ ਉਹਨਾਂ ਨੂੰ ਜਿਹੜਾ ਚੀਜ਼ ਨਿੱਜੀ ਤਜਰਬੇ 'ਚ ਦੇਖਿਆ ਵੀ ਯਾਰ ਤੁਸੀਂ ਤਾਂ ਕੁਛ ਸੋਚੀ ਹੋਰ ਰਹਿੰਦੇ, ਕੁਛ ਵੀ ਫਰਕ ਨਹੀਂ, ਅਸੀਂ ਹਾਂ ਤੇ ਇੱਦਾਂ ਦੀ ਆਹ ਕਹਾਣੀ ਆ। ਤਾਂ ਉਹਨੇ ਕਿਤੇ ਨਾ ਕਿਤੇ ਇਸ ਚੀਜ਼ 'ਚ ਮੈਨੂੰ ਲੱਗਦਾ ਬੜੋਤਰੀ ਹੋਈ ਹੈ। ਕਿ ਜਿਹੜੇ ਇੱਕ ਆਪਾਂ ਅੰਬੈਸਡਰ ਦੀ ਗੱਲ ਕਰਦੇ ਹਾਂ ਜਾਂ ਰਾਜਦੂਤ ਦੀ ਗੱਲ ਕਰਦੇ ਹਾਂ, ਜਾਂ ਤੁਰੇ ਫਿਰਦੇ ਲੋਕ ਆ ਜਿਹੜੇ ਜਾਂਦੇ ਆ, ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਉੱਥੋਂ ਦਾ ਸਹੀ ਸੁਨੇਹਾ ਲੈ ਕੇ ਦੂਜੇ ਥਾਂ ਤੇ ਪਹੁੰਚਾਉਣਾ। ਜਦੋਂ ਮੈਨੂੰ ਕੋਈ ਮਾੜਾ ਸੁਨੇਹਾ ਮਿਲਿਆ ਹੀ ਨਹੀਂ, ਮੈਨੂੰ ਕੋਈ ਮਾੜੀ ਚੀਜ਼ ਹੀ ਨਹੀਂ ਮਿਲੀ, ਤੇ ਮੈਂ ਉੱਥੇ ਜਾ ਕੇ ਗਲਤ ਜਾਂ ਉਹ ਇਦਾਂ ਤਾਂ ਕਰ ਨਹੀਂ ਸਕਦਾ ਸੀ। ਮੈਂ ਤਾਂ ਸਮਾਂ ਦੀ ਬਹੁਤਿਆਂ ਨਾਲ ਬਹਿਸ ਵੀ ਕੀਤੀ ਇਸ ਚੀਜ਼ ਦੇ ਉੱਤੇ। ਕਈ ਲੋਕ ਬਹਿਸ ਤੇ ਵੀ ਆਏ ਵੀ ਇਦਾਂ ਨਹੀਂ, ਤੈਨੂੰ ਪਤਾ ਨਹੀਂ, ਤੈਨੂੰ ਮਿਲੇ ਨਹੀਂ ਹੋਣੇ ਉਹ ਜਿਹੇ, ਇੱਥੇ ਤਾਂ ਆਏ ਆ। ਉਹੀ ਫਿਰ ਅਖੀਰ ਅੰਦਾਜ਼ੇ ਆ ਗਏ।
ਸੋ ਮੇਰਾ ਤਾਂ ਇਹ ਮੰਨਣਾ ਜੀ, ਆ ਕੇ ਦੇਖਣ, ਜਿਹੜਾ ਵੀ ਬੰਦਾ ਪਾਕਿਸਤਾਨ ਨਹੀਂ ਆਇਆ ਉਹ ਅੰਦਾਜ਼ੇ ਲਾ ਸਕਦਾ, ਆ ਕੇ ਵਾਲਾ ਕਦੇ ਨਹੀਂ ਇਹੋ ਜਿਹੀ ਗੱਲ ਕਰਦਾ। ਨਾਲੇ ਤੁਹਾਡੀ ਵੇਖਣ ਵਾਲੀ ਅੱਖ ਤੇ ਵੀ ਡਿਪੈਂਡ ਕਰਦਾ ਨਾ, ਇਹ ਵੀ ਡਿਪੈਂਡ ਵੀ ਕਰਦਾ ਤੁਸੀਂ ਵੇਖਣਾ ਕਿਸ ਅੱਖ ਨਾਲ, ਬਿਲਕੁਲ ਜੀ ਬਿਲਕੁਲ, ਸੋਚਣਾ ਕਿਸ ਐਂਗਲ ਦੇ ਨਾਲ। ਬਿਲਕੁਲ ਜੀ ਬਿਲਕੁਲ। ਅੱਛਾ ਮਿੰਟੂ ਭਾਈ ਸਾਹਿਬ, ਇੱਕ ਹੋਰ ਜਿਵੇਂ ਆਪਾਂ ਅੱਜ ਪੋਡਕਾਸਟ ਕਰਨ ਰਹੇ ਆ ਵੀ ਇਹ ਹੁਣ ਟ੍ਰੈਂਡ ਬਹੁਤ ਫੇਮਸ ਹੋ ਗਿਆ ਜੀ, ਵੀ ਇਹ ਤੁਸੀਂ ਮੈਨੂੰ ਪਤਾ ਲੱਗਾ ਵੀ ਤੁਸੀਂ ਇਹ 2009 ਚ ਕਰ ਕੇ ਤੇ ਉਦੋਂ ਦਾ ਪੋਡਕਾਸਟ ਸਾਡੇ ਉਧਰ ਆ ਗਿਆ, ਫਿਰ ਉਸ ਤੋਂ ਬਾਅਦ ਪੰਜਾਬੀ ਨੂੰ ਉਹਦੇ ਵਿੱਚ ਰੇਡੀਓ ਦੀ ਸ਼ਕਲ 'ਚ ਤੁਸੀਂ ਆਨਲਾਈਨ ਲੈ ਕੇ ਡਿਜੀਟਲ, ਹੋਰ ਕੀ ਨੇ ਥੋੜਾ ਜਿਹਾ ਪੰਜਾਬੀ ਦੇ ਫੌਂਟਸ ਨੂੰ ਲੈ ਕੇ ਤੁਸੀਂ ਕਿਵੇਂ ਕੰਮ ਕੀਤਾ? ਜੀ ਦੇਖੋ, ਮੈਂ ਕਈ ਵਾਰੀ ਨਾ ਸਾਨੂੰ ਪਤਾ ਨਹੀਂ ਹੁੰਦਾ ਕਿਸੇ ਵੀ ਗੱਲ ਦਾ, ਤੇ ਕਈ ਬੰਦੇ ਹੁੰਦੇ ਇਦਾਂ ਵੀ ਉਹ ਕਲੇਮ ਬਹੁਤ ਕਰਦੇ ਆ, ਕਰਦੇ ਘੱਟ ਆ। ਪਰ ਮੈਂ ਜਿੱਥੋਂ ਤੱਕ ਨੋਟ ਕੀਤਾ ਵੀ ਆਸਟ੍ਰੇਲੀਆ ਨੇ ਪੰਜਾਬੀਅਤ ਲਈ ਜਿੰਨਾ ਕੁਝ ਕੀਤਾ ਉਹਨਾਂ ਨੇ ਕਲੇਮ ਨਹੀਂ ਕੀਤਾ, ਤੇ ਹੈਰਾਨੀ ਹੁੰਦੀ ਹੈ ਇਸ ਗੱਲ ਦੀ। ਮੈਨੂੰ ਵੀ 2-4 ਚੀਜ਼ਾਂ ਦਾ ਆ ਪਿਛਲੇ ਮਹੀਨੇ ਕੁ ਜੀ ਪਤਾ ਲੱਗਿਆ ਜਦੋਂ ਰਿਸਰਚ ਕਰੀ ਉਹਦੇ ਤੇ। ਨੰਬਰ 1 ਤਾਂ ਸਭ ਤੋਂ ਪਹਿਲਾਂ ਡਿਜੀਟਲ ਕਰਨ ਦੀ ਪੰਜਾਬੀ ਦੀ ਗੱਲ ਆਉਂਦੀ ਆ, ਪੰਜਾਬੀ ਫੌਂਟ ਦੀ ਗੱਲ ਆਉਂਦੀ ਆ। ਗੱਲਾਂ ਕਈ ਕੈਨੇਡਾ ਤੋਂ ਵੀ ਕਹਿੰਦੇ ਫਲਾਣੇ ਨੇ ਬੰਦੇ ਨੇ ਆਇਆ, ਪਰ ਸੱਚ ਇਹ ਆ ਵੀ ਸਰਦਾਰ ਬਲਵੀਰ ਸਿੰਘ ਉੱਪਲ ਨਾਂ ਦੇ ਪਰਥ ਦੇ ਵਿੱਚ ਰਹਿੰਦੇ ਸਾਡੇ ਬਾਈ ਜੀ ਆ, ਉਹਨਾਂ ਨੇ ਪਹਿਲੇ ਫੌਂਟ ਬਣਾਏ ਸੀ ਆਸਟ੍ਰੇਲੀਆ 'ਚ ਪੰਜਾਬੀ ਫੌਂਟ। ਉਹਨਾਂ ਨੇ ਪਹਿਲੀ ਡਿਜੀਟਲ ਕਰਨ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, CD ਦੇ ਵਿੱਚ ਲੈ ਕੇ ਰੂਪ 'ਚ ਲੈ ਕੇ ਆਏ ਸੀ, ਜਿਹੜੀ ਕਿ ਉਸ ਟਾਈਮ 'ਚ ਵੱਡੀ ਕ੍ਰਾਂਤੀ ਸੀ, ਜਿਹਦੇ 'ਚ ਲਈ ਉਸ ਟਾਈਮ ਸਾਡਾ ਧਰਮ ਵੀ, ਸਿੱਖ ਧਰਮ ਵੀ ਤਿਆਰ ਨਹੀਂ ਸੀ। ਉਹਨੂੰ ਵੀ ਇਹ ਲੱਗਦਾ ਸੀ ਵੀ ਸਾਡੇ ਤੋਂ ਕਿਤੇ ਕੋਈ ਕੁਤਾਹੀ ਤਾਂ ਨਹੀਂ ਹੋ ਗਈ ਇਸ ਚੀਜ਼ ਦਾ। ਉਦੋਂ ਇਹ ਵੀ ਗੱਲਾਂ ਆਈਆਂ। ਉਸ ਤੋਂ ਅਗਲੀ ਆ ਗਈ ਜੀ ਡਿਜੀਟਲ ਕਰਨ ਰੇਡੀਓ ਦੀ। ਰੇਡੀਓ ਤੁਸੀਂ ਉਹਨੂੰ FM ਵੇਵ ਤੇ AM ਤੇ ਉਹ ਵਾਧੂ ਮਿਲਦੇ ਸੀ, ਪਰ ਜੇ ਡਿਜੀਟਲ ਰੇਡੀਓ ਕਿਤੋਂ ਚੱਲਿਆ ਤਾਂ ਉਹ ਹਰਮਨ ਰੇਡੀਓ ਚੱਲਿਆ, ਆਸਟ੍ਰੇਲੀਆ ਤੋਂ ਚੱਲਿਆ ਜੀ। ਅੱਛਾ, ਪਹਿਲਾ ਡਿਜੀਟਲ ਹਰਮਨ ਰੇਡੀਓ, ਡਿਜੀਟਲ ਰੇਡੀਓ ਜਿਹੜਾ ਦੁਨੀਆ 'ਚ ਗਿਆ। ਪਹਿਲਾਂ ਜਿਹੜੇ ਸੀਗੇ ਉਹ ਨੇੜੇ ਵਾਲੇ FM AM ਬੈਂਡ ਸੀਗੇ। ਵੀ ਡਿਜੀਟਲ ਰੇਡੀਓ ਜਿਹੜੇ ਤੁਸੀਂ ਗੂਗਲ ਤੇ ਜਾਂ ਆਨਲਾਈਨ ਤੁਸੀਂ ਇੰਟਰਨੈਟ ਤੇ ਸੁਣ ਸਕਦੇ ਜੀ, ਉਹ ਬਣਾਇਆ। ਉਸ ਦੇ ਵਿੱਚ ਫਿਰ ਕੀ ਹੋਇਆ ਵੀ ਉਸ 'ਚ ਇੱਕ ਨਾ ਅਸੀਂ ਸ਼ੋਅ ਰੱਖੇ, ਉਹਦੇ 'ਚ ਤਕਰੀਬਨ 7 ਦਿਨ ਹੀ ਸ਼ੋਅ ਹੁੰਦਾ ਸੀ, ਜਿਸ 'ਚੋਂ 5 ਦਿਨ ਮੈਂ ਸ਼ੋਅ ਕਰਦਾ ਸੀਗਾ ਲਹਿਰਾਂ ਦੇ ਨਾਂ ਦੇ ਉੱਤੇ। ਇੱਕ ਦਿਨ ਮੈਂ ਤੇ ਅਮਨਦੀਪ ਸਿੰਘ ਸਿੱਧੂ ਜਿਹੜੇ ਡਾਇਰੈਕਟਰ ਸਨ ਰੇਡੀਓ ਦੇ, ਉਹ ਅਸੀਂ ਦੋਨੇ ਜਾਣੇ ਬੈਠ ਕੇ ਗੱਲਾਂ ਕਰਦੇ ਸੀ ਜਿਵੇਂ ਆਪਾਂ ਹੁਣ ਬੈਠੇ ਹਾਂ। ਉਹਨੂੰ ਅਸੀਂ ਸ਼ੋਅ ਨੂੰ ਨਹੀਂ ਪੋਡਕਾਸਟ ਨਾਂ ਦਿੱਤਾ ਸੀ, ਪਰ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਸੀ ਤੇ ਫਿਰ ਅਸੀਂ ਉਹਨੂੰ ਨੈੱਟ ਦੇ ਉੱਤੇ ਅਪਲੋਡ ਕਰ ਦਿੰਦੇ ਸੀ, ਤੇ ਉਹ ਪੋਡਕਾਸਟ, ਉਹਦਾ ਨਾਂ ਅਸੀਂ ਪੋਡਕਾਸਟ ਰੱਖਿਆ ਹੋਇਆ ਸੀ। ਸਾਨੂੰ ਨਹੀਂ ਪਤਾ ਸੀ ਇਹ ਨਾਂ ਇੰਨਾ ਪਪੂਲਰ ਹੋ ਜਾਊਗਾ, ਕਿਉਂਕਿ ਗੋਰਿਆਂ ਦਾ ਕਨਸੈਪਟ ਸੀਗਾ ਹੀ ਇਹ, ਉਹ 'ਚ ਕੋਈ ਦੋ ਰਾਏ ਨਹੀਂ ਸੀ। ਤਾਂ ਪੰਜਾਬੀ 'ਚ ਉਹ ਪੋਡਕਾਸਟ ਸਾਡਾ 2011 'ਚ ਤਾਂ ਚਰਮ ਸੀਮਾ 'ਤੇ ਸੀ ਵੀ ਇੰਨਾ ਕੁ ਜ਼ਿਆਦਾ ਫੇਮਸ ਸੀ। ਉਦੋਂ ਸਾਨੂੰ ਬਹੁਤੇ ਲੋਕ ਪਤਾ ਕੀ ਕਹਿੰਦੇ ਹੁੰਦੇ ਸੀ, ਯਾਰ ਇਹ ਦੋਨੇ ਆ ਕੇ ਬੈਠੇ ਹੋਣ ਗੱਲਾਂ ਹੀ ਮਾਰੀ ਜਾਂਦੇ ਆ, ਤੇ ਹੁਣ ਉਹ ਗੱਲਾਂ ਮਾਰਨੀਆਂ ਵਡਿਆਈ ਆ। ਸਾਨੂੰ ਉਦੋਂ ਜਿਹੜੇ ਕ੍ਰਿਟੀਸਾਈਜ਼ ਕਰਦੇ ਸੀ, ਇੱਕ ਨੇ ਤਾਂ ਮੈਨੂੰ ਇਹ ਵੀ ਕਿਹਾ, ਕਹਿੰਦਾ ਰੇਡੀਓ ਦੀ ਭਾਸ਼ਾ ਥੋੜਾ ਹੈ ਜਿਹੜੀ ਤੁਸੀਂ ਬੋਲੀ ਜਾਂਦੇ ਹੁੰਦੇ ਆ ਰੇਡੀਓ ਦੀ। ਮੈਂ ਕਿਹਾ ਰੇਡੀਓ ਦੀ ਭਾਸ਼ਾ ਕਿਹੋ ਜਿਹੀ ਹੁੰਦੀ ਆ? ਕਹਿੰਦਾ ਉਹ ਤਾਂ ਇਹ ਹੁੰਦੀ ਆ, ਇਹ ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ ਹੈ। ਮੈਂ ਕਿਹਾ ਫਿਰ ਸਾਡੇ ਦੁਨੀਆ ਬੋਲਿਆ ਜਾਂਦਾ। ਰਾਤ ਨੂੰ ਪਿਛਲੇ ਪੈਰ ਜਾ ਕੇ ਮਿੱਠੀਆਂ ਗੱਲਾਂ, ਔਰ ਅਬ ਹਮ ਆਪਕੋ ਸੁਣਾਏਂਗੇ ਲਤਾ ਮੰਗੇਸ਼ਕਰ ਦਾ ਖੂਬਸੂਰਤ ਸਾ ਗਾਣਾ। ਇਹ ਆਪਾਂ ਕਰਦੇ ਨਹੀਂ ਸੀ, ਆਪਾਂ ਜੋ ਦਿਲੋਂ ਅੱਜ ਬੋਲ ਰਹੇ ਆਂ ਉਦੋਂ ਬੋਲਦੇ ਸੀ। ਪਰ ਅੱਜ ਵੀ ਜੇ ਤੁਸੀਂ ਇੰਟਰਨੈਟ ਤੇ ਜਾ ਕੇ ਲੱਭੋਗੇ, ਤੁਹਾਨੂੰ ਸਾਡੇ 2011 12 13 14 ਦੇ ਪੋਡਕਾਸਟ ਮਿਲ ਜਾਣਗੇ, ਜਿਸ 'ਚ ਅਣਗਿਣਤ ਸ਼ੋਅ ਪਏ ਆ। ਤੇ ਅੱਜ ਜਦੋਂ ਲੋਕ ਪੋਡਕਾਸਟ ਤੇ ਕਰਦੇ ਆ, ਘਰ ਖੁੱਲੇ ਆ, ਤਾਂ ਉਹ ਕਈ ਵਾਰੀ ਕਲੇਮ ਕਰਦੇ ਆ, ਪਰ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਜਾ ਕੇ ਪਿੱਛੇ ਦੇਖ ਲਓ, ਇਹ ਹੋ ਚੱਲ ਰਿਹਾ ਸੀ। ਫਿਰ ਉਸ ਤੋਂ ਬਾਅਦ ਆ ਜਾਓ ਜੀ ਤੁਸੀਂ ਵੀਡੀਓ ਫਾਰਮ ਦੇ ਵਿੱਚ। ਵੀਡੀਓ ਫਾਰਮ ਦੇ ਵਿੱਚ ਮੈਂ 7 'ਚ ਉੱਥੇ ਗਿਆ, ਤੇ ਮੈਂ 7 ਦੀ ਜੂਨ 'ਚ ਜਾਣਾ, ਤੇ ਮੈਂ ਅਗਸਤ ਦੇ ਵਿੱਚ ਪਹਿਲੀ ਵੀਡੀਓ ਪਾ ਦਿੰਦਾ ਆਪਦੇ ਚੈਨਲ ਦੇ ਉੱਤੇ, ਕਿਵੇਂ ਖੇਤ 'ਚ ਸਪਰੇਅ ਕੀਤੀ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਮੋਟਰਸਾਈਕਲ। ਇਹ ਤੁਸੀਂ YouTube ਤੇ ਪਾਤੀ 2007 'ਚ? ਹਾਂਜੀ, 2007 ਦੇ ਸਤੰਬਰ ਦੇ ਵਿੱਚ ਮੈਂ ਸਪਰੇਅ ਕਰ ਰਿਹਾ ਸੀ। ਮੇਰੇ ਰਿਸ਼ਤੇਦਾਰਾਂ ਦਾ ਉੱਥੇ ਉਹਦੇ ਫਾਰਮ ਹਾਊਸ ਸੀ। ਉਹ ਮੈਨੂੰ ਆਦੇ, ਉਹਨਾਂ ਦੇ ਬਹੁਤ ਸੋਹਣਾ ਮੋਟਰਸਾਈਕਲ ਸੀ ਜਿਹੜਾ 4 ਟਾਇਰਾਂ ਵਾਲਾ ਹੁੰਦਾ, ਉਹਦੇ 'ਚ ਸੈਟਅਪ ਸੀ ਸਪਰੇਅ ਦਾ। ਤੇ ਮੈਨੂੰ ਆਦੇ ਲੈ ਤੂੰ ਨਜ਼ਾਰੇ ਲੈ, ਸਪਰੇਅ ਕਰਕੇ ਦੇ। ਤੇ ਮੈਨੂੰ ਉਹਦੇ ਨਾਲ ਵੱਧ ਨਜ਼ਾਰਾ ਵੀਡੀਓ ਬਣਾਉਣ 'ਚ ਸੀ। ਮੈਂ ਉੱਥੇ ਛੋਟਾ ਭਾਂਜਾ ਸੀ, ਉਹਨੂੰ ਫੜਾਇਆ ਫੋਨ। ਉਦੋਂ ਫੋਨ ਦੀ ਕੁਆਲਿਟੀ ਵੀ ਨਹੀਂ ਹੈ ਉਨੀ, ਪਰ ਮੈਂ ਉਹ ਵੀਡੀਓ ਬਣਾਈ, ਮੈਂ ਨੈੱਟ ਤੇ ਪਾਈ। ਉਸ ਟਾਈਮ YouTube ਤੇ ਮਿੰਟੂ ਬਰਾੜ ਦੇ ਨਾਂ ਤੇ ਅਸੀਂ ਚੈਨਲ ਬਣਾਇਆ ਆਪਦੇ ਨਾਂ ਤੇ। ਫਿਰ ਮੈਂ ਉਸ ਤੋਂ ਬਾਅਦ 3-4 ਹੋਰ ਵੀਡੀਓ ਉਹਦੇ ਤੇ 5-7 ਬਣਾ ਕੇ ਪਾਈਆਂ। ਪਰ ਅਸੀਂ ਉਦੋਂ ਤੱਕ ਤਾਂ ਕੋਈ ਚੈਨਲ, ਪੰਜਾਬੀ ਚੈਨਲ ਨਹੀਂ ਸੀ ਜਿਹੜਾ ਇੱਦਾਂ ਬਲੌਗਿੰਗ ਕਰਦਾ ਸੀ ਜਾਂ ਹੋਰ ਕਰਦਾ ਸੀ। ਪਰ ਅਸੀਂ 14 'ਚ ਤਾਂ ਅਫੀਸ਼ੀਅਲ ਬਲੌਗਿੰਗ ਦਾ ਚੈਨਲ ਚਲਾ ਲਿਆ। ਤੇ ਅੱਜ ਜੇ ਤੁਸੀਂ ਸਰਚ ਮਾਰ ਕੇ ਦੇਖੋਗੇ, 14 ਤੋਂ ਪਹਿਲਾਂ ਕੋਈ ਵੀ ਤੁਹਾਨੂੰ ਪੰਜਾਬੀ ਬਲੌਗਰ ਦਾ ਚੈਨਲ ਨਹੀਂ ਮਿਲਦਾ। ਸੋ ਇਹਦਾ ਮਤਲਬ ਪੇਂਡੂ ਆਸਟ੍ਰੇਲੀਆ ਵੀ ਪਹਿਲਾ ਚੈਨਲ ਬਣਿਆ ਜਿਹੜਾ ਬਲੌਗਿੰਗ ਕੀਤੀ, ਤੇ ਅਸੀਂ ਉਹਦੇ ਤਹਿਤ ਕਿੰਨੇ ਮੁਲਕਾਂ 'ਚ ਗਏ, ਕਿੰਨਾ ਕੁਝ ਦਿਖਾਇਆ। ਚਲੋ ਹੁਣ ਤਾਂ ਪ੍ਰੋਪਰ ਆਪਾਂ ਸਟੂਡੀਓ ਦੇ ਜ਼ਰੀਏ ਵੀ ਜਿਹੜੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਲੱਗ ਗਏ। ਸੋ ਇਸ ਤੋਂ ਬਾਅਦ ਆ ਜਾਓ
ਕਿਤਾਬਾਂ ਦੀ ਜੇ ਗੱਲ ਕਰਦੇ ਆਪਾਂ, ਕਿਤਾਬਾਂ ਦਾ ਡਿਜੀਟਲ ਕਰਨ ਦੀ ਗੱਲ ਆਈ, ਲੋਕਾਂ ਨੇ ਲਾਇਬ੍ਰੇਰੀਆਂ ਬਣਾਈਆਂ, ਉਹਨਾਂ ਦੀ PDF ਬਣਾ ਕੇ, ਉਹ ਵੀ ਹਰਮਨ ਰੇਡੀਓ ਦੀ ਹਰਮਨ ਲਾਇਬ੍ਰੇਰੀ ਅਸੀਂ ਸ਼ੁਰੂ ਕੀਤੀ। ਇੱਕ ਤੇ ਮੈਂ ਜਿਹੜੀਆਂ ਕਿਤਾਬਾਂ ਨੂੰ ਡਿਜੀਟਲਾਈਜ਼ ਕਰ ਦੇਣਾ ਵੀ PDF ਫਾਰਮ ਦੇ ਵਿੱਚ, ਇੱਕ ਬਾਅਦ 'ਚ ਹੋਇਆ ਕਨਸੈਪਟ ਦੀ ਕਿਤਾਬਾਂ ਤੁਸੀਂ ਸੁਣ ਵੀ ਸਕਦੇ, ਮਤਲਬ ਵੀ ਆਡੀਓ ਉਸੇ ਤੇ ਆ ਰਿਹਾ ਮੈਂ। ਜਿਹੜੀ ਪਹਿਲਾਂ ਡਿਜੀਟਲ ਕੀਤਾ PDF ਕਰਕੇ, ਹਰਮਨ ਲਾਇਬ੍ਰੇਰੀ ਦੇ ਨਾਂ ਤੇ ਉੱਤੇ ਲਾਇਬ੍ਰੇਰੀ ਸ਼ੁਰੂ ਕੀਤੀ, ਉਹ ਵੀ ਆਸਟ੍ਰੇਲੀਆ 'ਚੋਂ ਕੀਤੀ ਗਈ। 2014 'ਚ ਅਸੀਂ ਇਹਨੂੰ ਪ੍ਰੋਪਰ ਲਾਂਚ ਕੀਤਾ। ਉਦੋਂ ਬਾਅਦ ਹੁਣ ਜਿਹੜਾ ਅਗਲਾ ਕਨਸੈਪਟ ਆਇਆ ਆਡੀਓ ਬੁੱਕ ਦਾ, ਜਦੋਂ ਕੁੱਕੂ FM ਵਰਗੇ ਜਾਂ ਆਡੀਓਵਲ ਵਰਗੇ ਜਾਂ ਐਮਾਜ਼ਨ ਦੇ ਕਿਤਾਬਾਂ ਮਿਲਣ ਲੱਗ ਗਈਆਂ ਪਰ ਪੰਜਾਬੀ ਕਿਤਾਬ ਨਹੀਂ ਮਿਲਦੀ, ਤਾਂ ਸਾਡੇ ਇੱਕ ਕੁੜੀ ਹੈ ਗਗਨਦੀਪ ਕੌਰ ਸਰਾਂ ਬ੍ਰਿਸਬਨ, ਉਹਨੇ ਐਪ ਲਾਂਚ ਕੀਤਾ ਜੀ ਅੱਜ ਤੋਂ 3-3.5 ਸਾਲ ਪਹਿਲਾਂ, ਵਿਰਾਸਤ। ਉਹ ਵੀ ਆਸਟ੍ਰੇਲੀਆ 'ਚ ਪਹਿਲਾ ਕੰਮ ਹੋਇਆ ਤੇ ਉਹਦੇ ਤੇ ਤੁਸੀਂ ਉਹਨੇ ਆ ਜਿਹੜਾ ਲਿਪੀ ਅੰਤਰ ਆਪਣਾ ਸ਼ਾਹਮੁਖੀ ਗੁਰਮੁਖੀ ਵਾਲਾ ਤੋੜਤਾ। ਹੁਣ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬੀ ਰਾਈਟਰ ਨੂੰ ਸੁਣ ਸਕਦੇ ਹੋ ਉੱਥੇ। ਅਸੀਂ ਸ਼ਾਹਮੁਖੀ ਦੀਆਂ ਕਿਤਾਬਾਂ ਵੀ ਮੈਂ ਉਹਨਾਂ ਨੂੰ ਰਿਕਮੈਂਡ ਕੀਤੀਆਂ ਵੀ ਇਹਨਾਂ ਨੂੰ ਕਰੋ, ਇਹਨਾਂ ਦੀ ਵੀ ਆਡੀਓ ਬੁੱਕ ਬਣਾਓ। ਸੋ ਬੈਰੀਅਰ, ਲਿਪੀ ਬੈਰੀਅਰ ਤੋੜੇ, ਉਹ ਵੀ ਉੱਥੋਂ। ਲੱਕੀਲੀ ਦੂਜੀ ਐਪ ਵੀ ਜਿਹੜੀ ਬਣੀ ਹੈ ਸੁਹਾਵੀ, ਉਹ ਵੀ ਆਪਣੇ ਆਸਟ੍ਰੇਲੀਆ ਤੋਂ ਬਣ ਗਈ, ਸਰ ਮੁਹੱਬਤ ਬਾਈ ਉਹਨਾਂ ਨੇ ਬਣਾਤੀ। ਤੇ ਬੱਚਿਆਂ ਨੂੰ ਪੰਜਾਬੀ ਆਨਲਾਈਨ ਸਿਖਾਉਣ ਦੀ ਜੇ ਗੱਲ ਕਰੀਏ, ਅਸੀਂ ਅਕਸਰ ਕਹਿੰਦੇ ਵੀ ਸਾਡੇ ਬੱਚੇ ਆ ਉਹ ਗੋਰਿਆਂ ਦੇ ਕਾਰਟੂਨ ਦੇਖਦੇ ਆ, ਗੋਰਿਆਂ ਦੀ ਭਾਸ਼ਾ ABC ਵਾਲੇ ਪ੍ਰੋਗਰਾਮ ਐਪ ਮਿਲਦੇ ਆ, ਤੇ ਸਾਡੇ ਗਗਨਦੀਪ ਨੇ ਇਹੋ ਹੀ ਐਪ ਬਣਾਈ ਲਿਪੀ, ਤੇ ਉਹ ਅੱਜ ਪੰਜਾਬੀ ਤੁਸੀਂ iPad ਤੇ, ਫੋਨ ਤੇ, ਐਪ ਤੇ ਸਿੱਖ ਸਕਦੇ ਹੋ। ਉਹ ਵੀ ਪਹਿਲਾਂ ਆਸਟ੍ਰੇਲੀਆ 'ਚ ਹੋਇਆ ਕੰਮ। ਆਨਲਾਈਨ ਪੰਜਾਬੀ ਸਿਖਾਉਣ ਦੀ ਜੇ ਗੱਲ ਕਰੀਏ ਤਾਂ ਇੱਕ ਸਕੂਲ ਖੁੱਲਿਆ ਹੁੱਕ ਟੂ ਪੰਜਾਬੀ, ਉਹ ਸਾਡੇ ਹਰਪ੍ਰੀਤ ਕੌਰ ਸੰਧੂ ਕੁੜੀ ਆ, ਉਹਨੇ ਇਹ ਵੈਬਸਾਈਟ ਬਣਾ ਕੇ ਤੇ ਘਰੇ ਬੈਠੇ ਨੂੰ ਤੁਹਾਨੂੰ ਪੰਜਾਬੀ ਦੀਆਂ ਟੀਚਰ ਕਲਾਸਾਂ ਦੇ ਰਿਹਾ ਤੇ 10ਵੀਂ ਲੈਵਲ ਤੱਕ ਦੀ ਪੰਜਾਬੀ ਕਰਾ ਰਿਹਾ ਪ੍ਰੋਪਰ, ਜਿਹਦਾ ਸਰਟੀਫਿਕੇਟ ਮਿਲਦਾ। ਸੋ ਇੰਨਾ ਕੰਮ ਆਸਟ੍ਰੇਲੀਆ ਨੇ, ਸਾਰੇ ਆਸਟ੍ਰੇਲੀਆ ਨੇ ਮੱਲਾਂ ਮਾਰੀਆਂ, ਆਸਟ੍ਰੇਲੀਆ ਦੇ ਹਿੱਸੇ ਆਇਆ ਜੀ। ਤੇ ਇਹਨੂੰ ਕੋਈ ਵਡਿਆਈ ਨਹੀਂ ਲੈ ਰਿਹਾ ਇਸ ਚੀਜ਼ ਦੀ, ਕੋਈ ਦੱਸ ਨਹੀਂ ਰਿਹਾ, ਕਿਉਂਕਿ ਨਾ ਹੀ ਇਸ ਬਾਰੇ ਸੋਚਦਾ, ਹਰੇਕ ਬੰਦਾ ਆਪਦਾ ਕੰਮ ਸੁਣਾ ਦਿੰਦਾ। ਪਰ ਮੈਂ ਜਦੋਂ ਐਤਕੀ ਇੱਥੇ ਆਉਣਾ ਸੀ ਤਾਂ ਮੈਨੂੰ ਲੱਗਿਆ ਯਾਰ ਵੀ ਅਸੀਂ ਇੰਨਾ ਕੁਛ ਕੀਤਾ ਤੇ ਲੋਕਾਂ ਤੱਕ ਜਾਣਾ ਚਾਹੀਦਾ। ਅੱਛਾ ਮਿੰਟੂ ਭਾਈ, ਆਪਾਂ ਗੱਲਾਂ ਕਰਦੇ ਸਾਂ ਕਾਨਫਰੰਸ ਦੀਆਂ, ਇੱਕ ਦਿਨ ਤੁਹਾਡੇ ਪੋਡਕਾਸਟ 'ਚ ਗੱਲਾਂ ਹੁੰਦੀਆਂ ਸੀ ਤੇ ਮੈਨੂੰ ਕਿਸੇ ਦੋਸਤ ਨੇ ਮੈਨੂੰ ਉਹ 'ਚੋਂ ਕਾਫੀ ਕੁਛ ਕੱਟ ਕੇ ਭੇਜਿਆ ਵੀ ਆਹ ਗੱਲਾਂ ਤੁਸੀਂ ਕੀਤੀਆਂ, ਕੁਛ ਸਖਤ ਵੀ ਕੀਤੀਆਂ ਜੀ। ਮੈਂ ਨਾ ਵੀ ਸਖਤ ਤੇ ਨਹੀਂ ਅਸੀਂ ਕੀਤੀਆਂ, ਅਸੀਂ ਤੇ ਸੁਜੈਸ਼ਨ ਦੇ ਤੌਰ ਤੇ ਗੱਲ ਕੀਤੀ ਵੀ ਜਿਸ ਤਰ੍ਹਾਂ ਅਸੀਂ ਇਸ ਵਾਰੀ ਕਾਨਫਰੰਸ, ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਈ, ਕਰਵਾਈ ਲਾਹੌਰ ਦੇ ਵਿੱਚ ਜੀ, ਤੇ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਪੰਜਾਬੀ ਸੀ ਉਹਨਾਂ ਤੱਕ ਗੱਲ ਪਹੁੰਚੀ ਵੀ ਕਿਤੇ ਕੋਈ ਇਕੱਠ ਹੋਇਆ, ਕਿਤੇ ਕੋਈ ਪ੍ਰੋਗਰਾਮ ਹੋਇਆ, ਤੁਹਾਡੇ ਮੁਤਾਬਕ ਵੀ ਟੂ ਬੀ ਓਨੈਸਟ, ਆਪਾਂ ਬਿਲਕੁਲ ਓਨੈਸਟ ਤੁਹਾਡੇ ਕੋਲ ਰਿਵਿਊ ਲੈਣਾ ਵੀ ਤੁਹਾਡੇ ਤੱਕ ਉਹਦੀ ਫੋਟੇਜ ਜਾਂ ਕੋਈ ਗੱਲਬਾਤ ਜਾਂ ਲੋਕਾਂ ਦਾ ਸੁਨਾਹ ਕਿਸ ਤਰ੍ਹਾਂ ਦਾ ਪਹੁੰਚਿਆ? ਦੇਖੋ ਨਾਸਰ ਭਾਈ, ਗੱਲ ਪਹਿਲਾਂ ਤਾਂ ਇਹ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਜਿਹੜੀ ਜੇ ਆਪਾਂ ਆਲੋਚਨਾ ਦੀ ਗੱਲ ਕਰੀਏ ਜਾਂ ਤੁਸੀਂ ਸਖਤ ਸ਼ਬਦਾਂ ਦੀ ਗੱਲ ਕੀਤੀ, ਤਾਂ ਅਸੀਂ ਇੱਕ ਪਾਸੇ ਅਕਸਰ ਉਦਾਹਰਨ ਇਹ ਦਿੰਦੇ ਹਾਂ, ਖਾਸ ਕਰਕੇ ਸਾਡਾ ਭਾਈਚਾਰਾ, ਰਾਈਟਰ ਭਾਈਚਾਰਾ, ਅਸੀਂ ਕਹਿੰਦੇ ਹਾਂ ਉਸਾਰੂ ਆਲੋਚਨਾ ਹੋਣੀ ਚਾਹੀਦੀ। ਅੱਜ ਕੱਲ੍ਹ ਜਿਹੜਾ ਦੌਰ ਚੱਲਿਆ ਹੋਇਆ ਉਹ ਥੋੜ੍ਹਾ ਜਿਹਾ ਮੱਖਣ ਲਾਉਣ ਦਾ ਚੱਲਿਆ ਹੋਇਆ। ਕੋਈ ਵੀ ਕਿਤਾਬ ਛਪਦੀ ਆ, ਕਿਸੇ ਤੋਂ ਵੀ ਛਪਦੀ ਆ, ਵਾਹ ਜੀ ਵਾਹ ਲਿਖ ਦਿੰਦੇ ਆ, ਕਿਸੇ ਤੋਂ ਵੀ ਲਿਖਵਾ ਸਕਦੇ ਆ। ਮਾਫੀ ਚਾਹੁੰਦਾ ਹੈਗਾ, ਇਹਨੂੰ ਤੁਸੀਂ ਢਾਲ ਨਹੀਂ ਸਕਦੇ। ਉਹਦੇ 'ਚ ਵੀ ਸਾਡੇ ਅੱਡੋ ਅੱਡ ਮੂੰਹੀਆਂ ਬਣੀਆਂ ਹੋਈਆਂ, ਅੱਡੋ ਅੱਡ ਸਾਡੇ ਗਰੁੱਪਿਜ਼ਮ ਆ, ਉਹਦੇ ਲਈ ਉਹਨੇ ਲਿਖਤਾ, ਉਹਦੇ ਲਈ ਉਹਦੇ ਨੇ ਲਿਖਤਾ, ਇਹ ਇੱਕ ਹੈਗਾ। ਇਹਦੇ 'ਚ ਕੁਝ ਸਾਰੇ ਰਾਈਟਰ ਵੀ ਮੰਨਦੇ ਆ ਇਸ ਗੱਲ ਨੂੰ। ਜਿਹੜੀ ਅਸਾਰੂ ਆਲੋਚਨਾ ਦੀ ਵੀ ਸਾਰੇ ਰਾਈਟਰ ਗੱਲ ਕਰਦੇ ਆ, ਸਾਰੇ ਰਾਈਟਰ ਇਹ ਕਹਿੰਦੇ ਆ ਅਸਾਰੂ ਆਲੋਚਨਾ ਕਰੋ, ਪਰ ਆਲੋਚਨਾ ਝੱਲਣੀ ਤੇ ਸੁਣਨੀ ਹਰ ਆਰੀ ਸਾਰੀ ਦੇ ਹੱਥ ਬੱਸ ਦੀ ਰੋਗ ਨਹੀਂ ਹੈ। ਇਹਨੂੰ ਹੁਣ ਆਪਾਂ ਗੱਲਬਾਤ ਕੀਤੀ, ਮੈਨੂੰ ਤਾਂ ਪਤਾ ਮੈਂ ਆਪਾਂ ਗੱਲ ਕੀਤੀ ਆ ਵੀ ਉਹਦੇ 'ਚ ਇੱਦਾਂ ਦੀ ਕੋਈ ਗੱਲ ਹੀ ਨਹੀਂ, ਕਿਸੇ ਨੂੰ ਆਪਾਂ ਨਿੱਜੀ ਟਾਰਗੇਟ ਨਹੀਂ ਕੀਤਾ। ਸਾਡਾ ਮਕਸਦ ਸੁਧਾਰ ਆ। ਅੱਜ ਵੀ ਜੇ ਆਪਾਂ ਹੁਣ ਆਹ ਗੱਲ ਕਰ ਰਹੇ ਹਾਂ ਤਾਂ ਇਹ ਮਕਸਦ ਸਿਰਫ ਸੁਧਾਰ ਲਈ ਕਰ ਰਹੇ ਹਾਂ ਨਾ। ਸਾਨੂੰ ਕੋਈ ਉਹਦੇ 'ਚੋਂ ਨਾ ਪੈਸੇ ਮਿਲਣੇ ਆ, ਹੱਕ 'ਚ ਬੋਲਾਂਗੇ ਤਾਂ 5-10 ਸਤਿ ਸ੍ਰੀ ਅਕਾਲਾਂ ਤਾਂ ਮਿਲਣਗੀਆਂ ਨਾ, ਵੀ ਅਸੀਂ ਫਲਾਣੇ ਟਾਂ ਹੱਕ 'ਚ ਬੋਲੇ ਸੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਸਾਡਾ ਪਿਆਰ ਤਾਂ ਮਿਲੂਗਾ ਨਾ। ਜੇ ਅਸੀਂ ਮਾੜੀ ਜਿਹੀ ਆਲੋਚਨਾ ਕਰਾਂਗੇ ਤਾਂ ਸਾਨੂੰ ਗਾਲਾਂ ਹੀ ਮਿਲਣੀਆਂ ਨਾ, ਪੈਸੇ ਤਾਂ ਕੋਈ ਮਿਲਣੇ ਨਹੀਂ। ਪਰ ਫਿਰ ਸਾਡਾ ਧਰਮ ਕਿੱਥੇ ਆ? ਫਿਰ ਸਾਡੀ ਜਿਹੜਾ ਜ਼ਮੀਰ ਕਿੱਥੇ ਆ? ਜੇ ਅਸੀਂ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਗੱਲ ਨਾ ਕੀਤੀ ਤਾਂ ਫਿਰ ਤਾਂ ਉਹੀ ਭੀੜ ਦਾ ਹਿੱਸਾ ਬਣਨ 'ਚ ਕੋਈ ਫਾਇਦਾ ਨਹੀਂ ਹੈਗਾ। ਸੋ ਬੇਬਾਕੀ ਹੋਣੀ ਚਾਹੀਦੀ ਆ, ਬੇਬਾਕੀ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ। ਜਿਹੜੇ ਮਿੱਤਰ ਅੱਜ ਤੁਹਾਨੂੰ ਇਹ ਕਹਿ ਰਹੇ ਆ ਵੀ ਤੁਸੀਂ ਸਖਤ ਬੋਲੇ ਜਾ, ਮੈਂ ਦਾਅਵੇ ਨਾਲ ਕਹਣਾ ਥੋੜ੍ਹੇ ਚਿਰਾਂ ਬਾਅਦ ਇਹੀ ਬੰਦੇ ਕਹਿਣਗੇ ਵੀ ਤੁਸੀਂ ਸਹੀ ਸੀਗੇ, ਅਸੀਂ ਭਾਵੁਕ ਸੀ। ਸੋ ਪਹਿਲੀ ਗੱਲ ਤਾਂ ਇਸ ਚੀਜ਼ ਨੂੰ ਪੋਜ਼ਿਟਿਵ ਲਿਆ ਜਾਵੇ ਸਾਰੇ ਬੰਦਿਆਂ ਨੂੰ, ਜਾਂ ਇਹ ਕਹਿਣਾ ਬੰਦ ਕਰ ਦਿਓ ਵੀ ਆਲੋਚਨਾ ਹੋਣੀ ਚਾਹੀਦੀ ਹੈ। ਆਲੋਚਨਾ ਹੈ ਕਿਹੜੀ ਗੱਲ ਦੀ, ਉਹ ਵੀ ਗੱਲ ਦੱਸੋ ਨਾ। ਹਾਂ, ਆਲੋਚਨਾ ਦੀ ਜਿਹੜੀ ਗੱਲ ਇਹ ਆ ਜਾਂਦੀ ਹੈ ਜੀ, ਆਲੋਚਨਾ 'ਚ ਜੇ ਹੁਣ ਆਪਾਂ ਜਿਹੜੀ ਚੀਜ਼ ਦੇਖੀ ਉੱਥੇ ਤੇ ਜੇ ਦੇਖੀ ਨੂੰ ਆਪਾਂ ਦੇਖੀ ਆ ਉੱਥੇ ਕਾਲੀ ਚੀਜ਼ ਤੇ ਆਪਾਂ ਕਹਿ ਦਈਏ ਵੀ ਨਹੀਂ ਅੱਧੀ ਕੁ ਚਿੱਟੀ ਵੀ ਸੀਗੀ ਜਾਂ ਸਾਰੀ ਚਿੱਟੀ ਸੀ, ਤਾਂ ਉਹ ਗਲਤ ਆ। ਜੇ ਕਾਲੀ ਨੂੰ ਆਪਾਂ ਕਾਲੀ ਕਿਹਾ ਤੇ ਉਹਦੇ 'ਚ ਸਾਡਾ ਇੱਕ
ਇੱਕ ਉਹਦਾ ਮਿਆਰ ਵੀ ਰੱਖਿਆ, ਸ਼ਬਦਾਂ ਦਾ ਵੀ ਮਿਆਰ ਰੱਖਿਆ, ਕਿਤੇ ਗਾਲੀ ਗਲੋਚ ਨਹੀਂ, ਕੋਈ ਗਲਤ ਸ਼ਬਦ ਨਹੀਂ ਬੋਲਿਆ, ਤਾਂ ਉਹ ਕੋਈ ਬੁਰਾ ਨਹੀਂ। ਆਪਣੀ ਤਾਂ ਆਲੋਚਨਾ ਸਿਰਫ ਇੰਨੀ ਕੁ ਸੀ ਵੀ ਅਸੀਂ ਰਲ ਮਿਲ ਕੇ ਚੱਲੀਏ। ਜੇ ਅਸੀਂ ਕੋਈ ਵਰਡ ਵਰਤਦੇ ਹਾਂ, ਨਾ ਵਰਤਦੇ ਹਾਂ, ਦੁਨੀਆ ਵਰਤਦੇ ਹਾਂ, ਤਾਂ ਹੋਰ ਕਰਦੇ ਹਾਂ, ਤਾਂ ਸਾਨੂੰ ਫਿਰ ਉਹਨੂੰ ਦੁਨੀਆ ਦੇ ਹਿਸਾਬ ਨਾਲ ਹੀ ਕੰਮ ਚੱਲਣਾ ਚਾਹੀਦਾ। ਇੱਦਾਂ ਨਹੀਂ ਹੋਣਾ ਚਾਹੀਦਾ ਵੀ ਅਸੀਂ ਮੇਰੀ ਪਸੰਦ ਕੌਣ ਆ, ਨਾਸਿਰ ਦੀ ਪਸੰਦ ਕੌਣ ਆ, ਉਹ ਕਿਹਦੀ ਪਸੰਦ ਆ। ਇਹ ਚੀਜ਼ਾਂ ਹੈਗੀਆਂ, ਸੌਰੀ ਟੂ ਸੇ ਲਾ ਲਓ, ਇਹਨੂੰ ਮਾਫੀ ਕਹਿ ਕੇ ਕਰ ਲਓ, ਇਹ ਹੈਗੀਆਂ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਦੂਜੀ ਰਹੀ ਗੱਲ ਜਿਵੇਂ ਤੁਸੀਂ ਕਿਹਾ ਪਹੁੰਚਣ ਦੀ, ਦੇਖੋ ਐਤਕੀ ਦੀ ਜਿਹੜੀ ਤੁਹਾਡੀ ਕਾਨਫਰੰਸ ਸੀਗੀ ਮੈਂ ਮਿਸ ਕੀਤਾ, ਮੈਂ ਨਹੀਂ ਆ ਸਕਿਆ। ਤੁਸੀਂ ਨਿੱਜੀ ਵੀ ਮੈਨੂੰ ਸੁਨੇਹਾ ਭੇਜਿਆ, ਪਰ ਮੇਰੀ ਮਜਬੂਰੀਆਂ ਹੁੰਦੀਆਂ ਕਿ ਨਹੀਂ ਆ ਸਕਿਆ, ਪਰ ਮੈਂ ਫੋਲੋ ਕੀਤਾ, ਮੈਂ ਸਾਰਾ ਕੁਝ ਦੇਖਿਆ ਵੀ ਕਿੱਥੇ ਕਿੱਥੇ ਕੀ ਕੁਝ ਹੋ ਰਿਹਾ। ਹੁਣ ਜਿਹੜੇ ਤਾਂ ਪੋਜ਼ਿਟਿਵ ਲੋਕ ਆ ਜਾਂ ਪੋਜ਼ਿਟਿਵ ਪੱਖ ਆ, ਉਹ ਤਾਂ ਇਹ ਆ ਜੀ ਵੀ ਤੁਸੀਂ ਬਹੁਤ ਸੋਹਣੀ ਉਹਨੂੰ ਲੋਕਾਂ ਤੱਕ ਪਹੁੰਚਾਇਆ। ਕਈ ਵਾਰੀ ਕੰਮ ਹੋ ਜਾਂਦੇ ਆ ਪਰ ਉਹ ਕੰਮ ਜਾਂਦੇ ਨਹੀਂ। ਹੁਣ ਮੰਨ ਲਓ ਇੱਕ ਕਮਰੇ 'ਚ ਬਹਿ ਕੇ ਆਪਾਂ ਚਿੰਤਾ ਕਰ ਲਈ, 10 ਜਣਿਆਂ ਨੇ, 15 ਬੰਦਿਆਂ ਨੇ, 20 ਬੰਦਿਆਂ ਨੇ ਚਿੰਤਾ ਕਰ ਲਈ, ਨਾ ਤਾਂ ਆਪਣੇ ਕੋਲੇ ਕੋਈ ਸਰਕਾਰੀ ਪਾਵਰ ਆ ਵੀ ਉਸ ਚਿੰਤਾ ਨੂੰ ਆਪਾਂ ਲਾਗੂ ਕਰ ਦਈਏ, ਨਾ ਅਸੀਂ ਕੋਈ ਆਫੀਸਰ ਆ, ਨਾ ਅਸੀਂ ਕੁਝ ਹੋਰ ਆ, ਤੇ ਫਿਰ ਸਾਡੀ ਕਮਰੇ ਦੀ ਚਿੰਤਾ ਕਮਰੇ 'ਚ ਹੀ ਰਹੇਗੀ ਤੇ ਵਕਤ ਦੀ ਬਰਬਾਦੀ ਰਹੇਗੀ ਨਾ। ਜੇਕਰ ਮੰਨ ਲਓ ਸਾਡੇ ਕੋਲ ਸਰਕਾਰੀ ਪਾਵਰ ਨਹੀਂ ਹੈ, ਪਰ ਉਹ ਚਿੰਤਾ ਅਸੀਂ ਲੋਕਾਂ ਤੱਕ ਪਹੁੰਚਾ ਲਈ, ਹੋ ਸਕਦਾ ਉਹ ਡਿਪਾਰਟਮੈਂਟ ਤੱਕ ਪਹੁੰਚ ਜੇ ਸਾਡੀ ਗੱਲ ਸੰਬੰਧਿਤ ਲੋਕਾਂ ਤੱਕ ਪਹੁੰਚ ਜਾਂਦੀ ਆ, ਤਾਂ ਉਹ ਜੇ ਪਹੁੰਚ ਜੇ ਤੇ ਹੋ ਸਕਦਾ ਉਹਦਾ ਸੁਧਾਰ ਹੋ ਜੇ। ਸੋ ਬਹੁਤ ਵਧੀਆ ਤੁਹਾਡਾ ਜਿਹੜਾ ਪ੍ਰਚਾਰ ਸੀ ਉਹ ਮੈਨੂੰ ਚੰਗਾ ਲੱਗਿਆ, ਤੁਸੀਂ ਪ੍ਰਚਾਰ ਵਧੀਆ ਉਹਨੂੰ ਟਿਕਾਣੇ ਤੇ ਪਹੁੰਚਾਇਆ। ਹੁਣ ਜਿਹੜੇ ਤਾਂ ਪੋਜ਼ਿਟਿਵ ਲੋਕ ਸੀ ਜਾਂ ਜਿਨ੍ਹਾਂ ਨੇ ਪੋਜ਼ਿਟਿਵ ਸੋ, ਉਹਨਾਂ ਦੀ ਤਾਂ ਫੀਡਬੈਕ ਇਹ ਸੀ ਵੀ ਪਹਿਲੀ ਵਾਰ ਜਿਵੇਂ ਕੋਸ਼ਿਸ਼ ਹੋਈ ਸੀ ਤੁਹਾਡੀ, ਜੇ ਵੱਡੇ ਪੱਧਰ ਤੇ ਇਸ ਤਰ੍ਹਾਂ ਤਾਂ ਉਹ ਬਹੁਤ ਵਧੀਆ ਰਹੀ ਤੇ ਬਹੁਤ ਸੋਹਣੇ ਢੰਗ ਨਾਲ ਤੁਸੀਂ ਉਹਨੂੰ ਬਣਾਇਆ ਵੀ ਤੇ ਕਰਾਇਆ ਵੀ, ਤੇ ਮੈਨੇਜਮੈਂਟ ਵੀ ਸੋਹਣੀ ਜਿਹੜੀ ਦੇਖਣ ਨੂੰ ਮਿਲੀ। ਜੇ ਹੁਣ ਨੈਗੇਟਿਵ ਪੱਖ ਵਾਲੇ ਪਾਸੇ ਜਾਈਏ ਤਾਂ ਨੈਗੇਟਿਵ ਪੱਖ ਵਾਲੇ ਪਾਸੇ ਇਹ ਵੀ ਗੱਲ ਆਈ ਵੀ ਲਾਈਮ ਲਾਈਟ ਵਾਲੇ ਬੰਦੇ ਸੀਗੇ, ਆਉਂਦੇ ਸੀ ਉੱਥੇ ਤੇ ਉਹਨਾਂ ਦੇ ਜ਼ਰੀਏ ਲਾਈਮ ਲਾਈਟ ਵੱਧ ਲਈ ਗਈ। ਹੁਣ ਦੇਖੋ ਆਪਾਂ ਇਹਨੂੰ ਮੁਨਕਰ ਨਹੀਂ ਹੋ ਸਕਦੇ, ਪਰ ਕੀ ਲਾਈਮ ਲਾਈਟ ਲੈਣੀ ਬੁਰਾਈ ਆ? ਸਵਾਲ ਤਾਂ ਇਹ ਆ ਨਾ ਜੀ, ਜੇ ਹੁਣ ਲਾਈਮ ਲਾਈਟ ਜੇ ਤੁਸੀਂ ਲੋਕਾਂ ਤੱਕ ਹੀ ਨਹੀਂ ਜੇ ਗੱਲ ਜਾਣੀ, ਤਾਂ ਫਿਰ ਤੁਸੀਂ ਜੇ ਅੱਜ ਮੰਨ ਲਓ ਤੁਹਾਡੇ ਕੋਲੇ 4 ਵੱਡੇ ਸਟਾਰ ਆਏ, 4 ਵੱਡੇ ਬਲੌਗਰ ਆਏ, ਹੋਰ ਆਏ, ਤਾਂ ਉਹਨਾਂ ਨੇ ਗੱਲ ਵੀ ਤਾਂ ਉਹਨੇ ਲੋਕਾਂ ਤੱਕ ਵੱਧ ਤੱਕ ਗਈ ਆ ਨਾ। ਸੋ ਇਹਨੂੰ ਨੈਗੇਟਿਵ ਨਾ ਲਿਆ ਜਾਵੇ, ਇਹਨੂੰ ਪੋਜ਼ਿਟਿਵ ਲਿਆ ਜਾਵੇ, ਪੋਜ਼ਿਟਿਵ ਵੇਵ ਨਾਲ ਕੀਤਾ ਜਾਵੇ, ਪਰ ਸਾਡੀ ਮਨਸ਼ਾ ਸਹੀ ਹੋਣੀ ਚਾਹੀਦੀ ਆ। ਉਹਦੇ ਵਿੱਚ ਮਨਸ਼ਾ ਸਾਡਾ ਗੋਲ ਕੀ ਆ, ਮਕਸਦ ਕੀ ਆ, ਮਕਸਦ ਕੀ ਆ। ਤੁਸੀਂ ਹੁਣ ਮੈਂ ਇੱਕ ਚੀਜ਼ ਤੁਹਾਨੂੰ ਆਪਣੇ ਮਨਿਓ ਐ ਸਮਝ ਲਓ, ਇੱਕ ਵੱਡਾ ਭਾਈ ਦੀ ਸਲਾਹ, ਤੁਸੀਂ ਮਸਲੇ ਤਾਂ ਸਾਰੀ ਦੁਨੀਆ ਉਠਾਉਂਦੀ ਆ, ਮਸਲੇ ਦਾ ਹੱਲ ਕੀ ਆ? ਨੰਬਰ 1 ਤਾਂ ਇਸ ਤੇ ਕੰਮ ਕਰੋ। ਨੰਬਰ 2, ਜਦੋਂ ਤੁਸੀਂ ਅਗਲੀ ਕਾਨਫਰੰਸ ਸ਼ੁਰੂ ਕਰਨੀ ਆ ਨਾ, ਅਗਲੀ ਕਾਨਫਰੰਸ ਦਾ ਜਿਹੜਾ ਪਹਿਲਾ ਸੈਸ਼ਨ ਆ 3 ਘੰਟਿਆਂ ਦਾ, ਉਹ ਪਿਛਲੀ ਕਾਨਫਰੰਸ ਦੇ ਨਤੀਜਿਆਂ ਦਾ ਰੱਖਣਾ। ਹੁਣ ਜੇ ਅੱਜ ਤੁਸੀਂ ਇਹ ਧਾਰ ਲਿਆ ਵੀ ਆਪਾਂ ਨਤੀਜਿਆਂ ਦਾ ਰੱਖਣਾ, ਤੇ ਅੱਜ ਤੁਹਾਡੇ ਕੋਲੇ ਘੱਟੋ ਘੱਟ 10 ਮਹੀਨੇ ਪਏ ਆ, ਫਿਰ ਤੁਹਾਡੇ ਤੇ ਇੱਕ ਪ੍ਰੈਸ਼ਰ ਬਣੂਗਾ ਵੀ ਅਸੀਂ ਪਿਛਲੀ ਕਾਨਫਰੰਸ 'ਚ ਆਹ ਵਾਅਦੇ ਕੀਤੇ ਸੀ, ਆਹ ਗੱਲਾਂ ਤੇ ਚਿੰਤਾ ਕੀਤੀਆਂ ਸੀ, ਤੇ ਇਹਨਾਂ 'ਚ ਅਸੀਂ ਕਿੱਥੋਂ ਤੱਕ ਪਹੁੰਚੇ, ਤੇ ਫਿਰ ਅਸੀਂ ਲੋਕਾਂ ਨੂੰ ਜਵਾਬ ਕੀ ਦੇਵਾਂਗੇ। ਸੋ ਜੇ ਤੁਸੀਂ ਪਹਿਲੇ 3 ਘੰਟੇ ਉਹ ਰੱਖੋ ਆਪਦਾ ਸੈਸ਼ਨ ਵੀ ਆਓ ਜੀ ਖੁੱਲ੍ਹਾ ਸਵਾਲ ਜਵਾਬ ਹੋਊਗਾ। ਪਿਛਲੀ ਵਾਰੀ ਜਿਹੜੀਆਂ ਚਿੰਤਾਵਾਂ ਹੋਈਆਂ ਸੀ, ਮੰਨ ਲਓ ਤੁਹਾਡੀ ਚਿੰਤਾ ਹੋਈ ਵੀ ਸਕੂਲਾਂ ਦੇ ਵਿੱਚ ਪੰਜਾਬੀ ਕਿਵੇਂ ਪਾਠਕ੍ਰਮ 'ਚ ਆਵੇ, ਕਿਸ ਲੈਵਲ ਤੇ ਆਵੇ, ਪੰਜਾਬੀ ਦੀਆਂ ਹੋਰ ਪ੍ਰਫੁੱਲਤ ਕਿਵੇਂ ਹੋਣ, ਇਹ ਗੱਲਾਂ ਤੇ ਚਿੰਤਾ ਕੀਤੀ ਸੀ। ਉਹਦੇ ਲਈ ਤੁਸੀਂ ਕੀ ਉਪਰਾਲੇ ਕੀਤੀ? ਤੁਸੀਂ ਦਿਖਾਓ ਵੀ ਆਹ ਇੰਨੇ ਵਾਰੀ ਮਿਨਿਸਟਰ ਨੂੰ ਈਮੇਲ ਪਾਈ, ਇੰਨੇ ਵਾਰੀ ਆਹ ਵਫਦ ਫਲਾਣੇ ਬੰਦੇ ਨੂੰ ਮਿਲਿਆ, ਸਕੂਲਾਂ ਦੇ ਵਿੱਚ ਜਾ ਕੇ ਅਸੀਂ ਪੰਜਾਬੀ ਦਾ ਆਹ ਕੀਤਾ, ਬੱਚਿਆਂ ਨੂੰ ਅਸੀਂ ਪੰਜਾਬੀ ਦੇ ਕਾਇਦੇ ਵੰਡੇ। ਇਹ ਜਿਹੀਆਂ ਚੀਜ਼ਾਂ ਨੂੰ ਇਕੱਠੀਆਂ ਕਰੋ ਸਾਲ 'ਚ, ਤੇ ਉਹ 3 ਘੰਟਿਆਂ 'ਚ ਦਿਖਾਓ, ਤੇ ਹੋਰ ਕਾਨਫਰੰਸਾਂ ਕਰਾਉਂਦੇ ਆ ਜਿਹੜੇ ਲੋਕ, ਉਹਨਾਂ ਲਈ ਵੀ ਇੱਕ ਮਜਬੂਰੀ ਕਰ ਦਿਓ ਕਨਸੈਪਟ ਨੂੰ ਫੋਲੋ ਕਰਨ ਦੀ। ਸੋ ਇਹ ਮੇਰਾ ਤੁਹਾਡੇ ਲਈ ਇੱਕ ਛੋਟਾ ਜਿਹਾ ਸੁਝਾਅ। ਇਹ ਤੁਹਾਨੂੰ ਜੇਕਰ ਜਿਵੇਂ ਅੱਜ ਵੀ 34ਵੇਂ ਨੰਬਰ ਤੇ ਪਹੁੰਚੀ ਹੋਈ ਹੈ ਜਿਹੜੀ ਕਾਨਫਰੰਸ ਕਰਵਾ ਰਹੇ ਆ, ਬਹੁਤ ਸੋਹਣਾ ਉਪਰਾਲਾ, ਬੜੇ ਚਿਰ ਤੋਂ ਕਰਾ ਰਹੇ ਆ, ਪਰ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹਿਣਾ ਵੀ ਮੈਂ 34 ਸਾਲਾਂ ਦੇ ਵਿੱਚ ਜਿਹੜੇ ਹੋਏ ਸੁਧਾਰ ਆ, ਜੇ ਮੈਂ ਇਮਾਨਦਾਰੀ ਨਾਲੋਂ ਮੰਗਾਂ ਇਹਨਾਂ ਸਾਰੀਆਂ ਟੀਮਾਂ ਤੋਂ ਕਰਾਂ, ਤਾਂ ਮੈਨੂੰ ਦੇਖਣ ਨੂੰ ਮੈਨੂੰ ਜਿੰਨਾ ਕੁ ਅੰਦਾਜ਼ਾ ਲੱਗਦਾ ਵੀ ਉਸ ਢੰਗ ਨਾਲ ਨਹੀਂ ਸੁਧਾਰ ਹੋਏ ਜਿੰਨੇ ਹੋ ਸਕਦੇ ਸੀ ਜੇ ਆਹ ਕਨਸੈਪਟ ਅਪਣਾਇਆ ਜਾਂਦਾ। ਸੁਧਾਰ ਹੋਏ, ਇਹਨਾਂ ਦੀ ਮਿਹਨਤ ਰੰਗ ਲਿਆਈ, ਆਪਾਂ ਇਹਨੂੰ ਮੁਨਕਰ ਨਹੀਂ ਹੁੰਦੇ। ਜੇ ਅੱਜ ਇੰਨੇ ਬੰਦੇ ਇਕੱਠੇ ਹੋਏ ਆ, ਬੈਠੇ ਆ, ਗੱਲਾਂ ਮਾਰਦੇ ਆ, ਮਿਲਦੇ ਆ, ਇੱਕ ਦੂਜੇ ਨੂੰ ਬਹੁਤ ਸੁਰ ਖੱਟ ਕੇ ਜਾਂਦੇ ਆ, ਪਰ ਅਸੀਂ ਆਪਸ ਵਿੱਚ ਨਹੀਂ ਨਾ ਖੱਟਣਾ, ਅਸੀਂ ਸਮਾਜ ਨੂੰ ਵੀ ਤਾਂ ਦੇਣਾ ਨਾ। ਜੇ ਅਸੀਂ ਇੰਨਾ ਮਿਹਨਤ ਕਰਕੇ ਇੰਨਾ ਸਰਮਾਇਆ ਲਾ ਕੇ ਸਮਾਜ ਨੂੰ ਨਾ ਕੁਛ ਛੱਡ ਕੇ ਗਏ, ਤੁਹਾਨੂੰ ਅੱਜ ਤੋਂ 50 ਸਾਲਾਂ ਬਾਅਦ ਜੇ ਇਹ ਗੱਲ ਹੀ ਨਾ ਹੋਈ ਵੀ ਨਾਸਿਰ ਨੇ ਫਲਾਣੇ ਟਾਈਮ ਤੇ ਆਹ ਕੰਮ ਵਿੱਢਿਆ ਸੀ ਤੇ ਉਹਦੇ ਆਹ ਨਤੀਜੇ ਪਏ ਆ, ਤਾਂ ਹੁਣ ਅਸੀਂ ਪੰਜਾਬੀ ਲਾਗੂ ਕਰਾਈ ਸਕੂਲਾਂ 'ਚ। ਆਸਟ੍ਰੇਲੀਆ ਦੇ ਵਿੱਚ ਮਿਹਨਤ ਹੋਈ, ਮੈਲਬਨ 'ਚ ਆਪ ਲੋਕਾਂ ਨੇ ਮਿਹਨਤ ਕਰੀ, ਐਡਲੇਡ 'ਚ ਕੀਤੀ,
ਸਾਰੀ ਦੁਨੀਆ 'ਚ ਸਾਰੇ ਅੱਡ-ਅੱਡ ਸ਼ਹਿਰਾਂ 'ਚ ਮਿਹਨਤ ਹੋਈ ਤੇ ਅੱਜ ਉਹ ਬੋਲਦੀ ਆ, ਸਕੂਲਾਂ 'ਚ ਪਤਾ ਵੀ ਪੰਜਾਬੀ ਇੱਕ ਸਿਲੇਬਸ ਆ, ਟੀਚਰ ਰੱਖਦੇ ਆ, ਪੜ੍ਹਾਈ ਜਾਂਦੀ ਆ। ਸਿੱਖ ਖੇਡਾਂ ਐਡਾ ਵੱਡਾ ਨਾਮ ਬਣ ਗਿਆ, ਉਹ ਮਿਹਨਤ ਹੋਈ ਸਾਰੇ ਕਿਤੋਂ, ਤੇ ਉਹਦੇ ਅੱਜ ਇਹ ਹਾਲ ਹੋ ਗਈ ਵੀ ਜਿਹੜੀਆਂ 5000 ਦੀਆਂ ਸੀ ਉਹ ਮਿਲੀਅਨਾਂ 'ਚ ਹੋ ਗਈਆਂ ਖੇਡਾਂ। ਸੋ ਇਹ ਦਿਖਾਉਣ ਨੂੰ ਸਾਡੇ ਕੋਲੇ ਤਾਂ ਹੀ ਹੋਊਗਾ ਕੁਝ, ਜੇ ਅਸੀਂ ਇਹਨੂੰ ਮਸਲੇ ਦਾ ਹੱਲ ਕੱਢਾਂਗੇ। ਬਿਲਕੁਲ, ਇਹ ਤੁਹਾਡਾ ਬਹੁਤ ਵਧੀਆ ਸੁਜੈਸ਼ਨ, ਤੇ ਮੈਂ ਵੀ ਦੱਸ ਵੀ ਦਵਾਂ ਜੀ ਇਹ ਹੁਣ ਦੌਰ ਉਹ ਨਹੀਂਗਾ ਵੀ ਦੌਰ ਹੈ ਡਿਜੀਟਲ ਦੌਰ। ਜੀ ਜੇ ਅੱਜ ਮੈਂ ਕਾਨਫਰੰਸ ਤੋਂ ਮਹੀਨਾ ਬਾਅਦ ਡੇਢ ਬਾਅਦ ਬੈਠਾ ਨਾ, ਅਸੀਂ ਇਹਦੇ ਤੇ 2-3 ਸਟੈਪ ਅਪ ਕਰ ਚੁੱਕੇ ਹਾਂ। ਉਹਨਾਂ ਦੇ ਜਿਹੜੀਆਂ ਆਪੇ ਜਿਨ੍ਹਾਂ ਤੇ ਡਿਸਕਸ਼ਨ ਹੋਈਆਂ, ਜਿਨ੍ਹਾਂ ਤੇ ਜਿਹੜੀਆਂ ਮੰਗਾਂ ਸੀ, ਕਿਸੇ ਨਾ ਕਿਸੇ ਹੱਦ ਤੱਕ ਆਪਾਂ ਉਹਨਾਂ ਤੇ ਕੰਮ ਕਰ ਵੀ ਚੁੱਕੇ ਹਾਂ, ਤੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਲੋਕਾਂ ਤੱਕ ਪਹੁੰਚਾ ਵੀ ਚੁੱਕੇ ਹਾਂ ਵੀ ਅਸੀਂ ਆਹ ਕੁਝ ਕਰਨ ਡਏ ਹਾਂ। ਬਿਲਕੁਲ, ਬਹੁਤ ਵਧੀਆ। ਉਹ ਤੁਹਾਡੀ ਜਿਹੜੀ ਸੁਜੈਸ਼ਨ ਹੈ ਬਿਲਕੁਲ ਭਰਪੂਰ ਤਰੀਕੇ ਦੇ ਨਾਲ ਅਸੀਂ ਉਹਨੂੰ ਨਿਭਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਫਿਰ ਉਸ ਤੋਂ ਬਾਅਦ ਵੀ ਜਿਵੇਂ ਤੁਸੀਂ ਕਿਹਾ ਨਾ ਵੀ ਲਾਈਮਲਾਈਟ ਦੀ ਗੱਲ ਕੀਤੀ ਆਪਾਂ, ਵੀ ਲਾਈਮਲਾਈਟ ਹੈ, ਮੈਂ ਨਾ ਵੀ ਜਿੰਨੀ ਦੇਰ ਤੱਕ ਤੁਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਨਹੀਂ ਚੱਲਦੇ, ਤੁਸੀਂ ਆਪਣੇ ਮਕਸਦ, ਆਪਣੇ ਗੋਲ ਹਾਸਲ ਨਹੀਂ ਕਰ ਸਕਦੇ। ਉਹਦੀ ਉਦਾਹਰਨ ਇਹ ਆ, ਉਹਦਾ ਕੱਲ੍ਹ ਹੀ ਮੇਰੀ ਗੁਰਭਜਨ ਗਿੱਲ ਸਾਹਿਬ ਨੇ, ਬੜੇ ਵੱਡੇ ਰਾਈਟਰ ਨੇ, ਸਾਡੇ ਬਜ਼ੁਰਗ ਨੇ, ਪੂਰੀ ਦੁਨੀਆ 'ਚ ਪੰਜਾਬੀ, ਜਿੱਥੇ ਪੰਜਾਬੀ ਲਿਟਰੇਚਰ ਦੀ ਗੱਲ ਹੁੰਦੀ ਉਹਨਾਂ ਦਾ ਨਾਮ ਹੁੰਦਾ। ਬਿਲਕੁਲ, ਉਹਨਾਂ ਨਾਲ ਗੱਲ ਹੁੰਦੀ, ਆਂਦੇ ਵੀ ਮੈਨੂੰ ਇਹ ਦੱਸੋ ਵੀ ਕਿਸੇ ਹੱਸੜੇ ਅਸੀਂ, ਮੈਂ ਤੇ ਮੈਨੂੰ ਆਪਣੇ ਬਜ਼ੁਰਗਾਂ ਤਰ੍ਹਾਂ ਸਮਝਦਾ ਜੀ, ਆਂਦੇ ਵੀ ਗਿੱਲ ਰੌਂਤੇ ਨੇ ਲਿਖੀ ਕਿਤਾਬ, ਮੈਂ ਲਾਹੌਰ ਤੋਂ ਬੋਲਦਾ। ਹਾਂਜੀ। ਮੈਂ ਕਿਹਾ ਵੀ ਉਹਦੀ ਟਿਕਟ ਵਿਕੀ ਆ $50,000 ਦੀ। ਆਂਦਾ ਵੀ ਅਸੀਂ 500 ਕਿਤਾਬ ਛਾਪਦੇ ਆ ਪੂਰੀ ਦੁਨੀਆ 'ਚ, ਤੁਸੀਂ ਆਂਦੇ ਜੇ ਵੀ ਮੈਂ ਆਂਦਾ ਵੀ ਤੁਸੀਂ ਬੜੇ ਵੱਡੇ ਰਾਈਟਰ ਜੇ, ਤੇ ਸਾਡੀ 500 ਕਿਤਾਬ ਵਿਕਣ ਲੱਗਿਆ ਉਹਨੂੰ ਸਾਲ ਲੱਗ ਜਾਂਦਾ। ਮੈਂ ਆਂਦਾ ਵੀ ਇਹ ਹੀ ਤੇ ਘਾਟ ਆ, ਇਹ ਹੀ ਤੇ ਕਮੀ ਆ ਸਾਡੇ ਸਾਰਿਆਂ, ਵੀ ਜੇ ਤੁਸੀਂ ਜਿਹੜੀ ਚੀਜ਼ ਰੱਖੀ ਆ ਆਵਾਮ ਦੇ ਸਾਹਮਣੇ, ਉਹ ਜਿੰਨੀ ਦੇਰ ਤੱਕ ਆਵਾਮ ਦੇ ਸਾਹਮਣੇ ਨਹੀਂ ਪਹੁੰਚਣੀ, ਕੈਮਰਾ ਆ, ਜੇ ਮੈਂ ਕੈਮਰੇ ਦਾ ਚੰਗਾ ਰਿਜ਼ਲਟ, ਆਡੀਓ ਦਾ ਚੰਗਾ ਰਿਜ਼ਲਟ ਨਹੀਂ ਦਊਂਗਾ ਤਾਂ ਲੋਕਾਂ ਨੇ ਮੈਨੂੰ ਘੱਟ ਸੁਣਨਾ। ਜੇ ਮੈਂ ਇਹਦਾ ਰਿਜ਼ਲਟ ਚੰਗਾ ਹੋਊਗਾ, ਆਡੀਓ ਕੁਆਲਿਟੀ ਚੰਗੀ ਹੋਊਗੀ, ਲੋਕ ਚੰਗੇ ਤਰੀਕੇ ਨਾਲ ਸੁਣਨਗੇ। ਬਸ ਇਹੀ ਹੈ ਵੀ ਤੁਹਾਡੇ ਕੋਲ ਪ੍ਰੋਜੈਕਸ਼ਨ ਨਹੀਂ ਹੈ, ਵੀ ਜੇ ਤੁਸੀਂ ਕਾਰਜ ਤੇ ਕਰਦੇ ਜੇ, ਕੰਮ ਜੇ ਕਰਦੇ ਜੇ, ਉਹਦੀ ਪ੍ਰੋਜੈਕਸ਼ਨ ਵੀ ਕਰੋ ਤੇ ਸਾਰਾ ਕੁਝ ਹੋਵੇ। ਜੇ ਉਹ ਕਿਤਾਬ $50 ਦੀ ਵੇਚ ਸਕਦੀ ਆ, ਬਿਲਕੁਲ ਜੀ, ਤੇ ਉਹ ਰਾਈਟਰ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਨਾਂ, ਤੇ ਉਹਨਾਂ ਦੀਆਂ ਕਿਤਾਬਾਂ ਨਾ ਵਿਕਣੇ, ਨਾਨਸਾਫੀ ਡੱਬੇ 'ਚ ਪਈਆਂ ਰਹਿ, ਇਹ ਨਾਨਸਾਫੀ ਆ। ਨਾਨਸਾਫੀ ਕੌਣ ਕਰਦਾ? ਫਿਰ ਨਾਨਸਾਫੀ ਅਸੀਂ ਆਪ ਹੀ ਕਰਦੇ, ਵੀ ਜੇ ਉਹਨੂੰ ਪ੍ਰੋਜੈਕਟ ਨਹੀਂ ਕਰਨਾ ਤੇ ਫਿਰ ਤੁਹਾਡੇ ਉਸ ਕਾਰਜ ਦਾ ਫਾਇਦਾ ਕੀ? ਬਿਲਕੁਲ। ਸੋ ਉਹ ਲਾਈਮਲਾਈਟ ਜਿਹੜਾ ਵਾ ਸਾਡੀ ਮਤਲਬ ਇੱਕ ਸਾਡੀ ਉਹ ਕਾਵਿਸ਼ ਦਾ, ਸਾਡੀ ਉਹ ਉਹਨਾਂ ਕੋਸ਼ਿਸ਼ਾਂ ਦਾ ਉਹ ਹਿੱਸਾ ਵਾ, ਤੇ ਉਹ ਲੋਕਾਂ ਤੱਕ ਗੱਲ ਪਹੁੰਚੀ ਵੀ ਆ। ਉਹ ਤੋਂ ਬਾਅਦ ਦਾ ਹੁਣ ਇੱਥੋਂ ਤੱਕ ਹੋ ਗਿਆ ਵਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 2-3 ਅਸੀਂ ਕਰ ਵੀ ਚੁੱਕੇ ਹਾਂ, ਵੀ ਉਸ ਕਾਨਫਰੰਸ ਤੋਂ ਬਾਅਦ ਪੂਰੀ ਦੁਨੀਆ ਤੱਕ ਜਿਹੜੀ ਗੱਲ ਪਹੁੰਚੀ ਵੀ ਕੋਈ ਕਾਨਫਰੰਸ ਹੋਈ ਆ, ਕੋਈ ਇਕੱਠ ਹੋਇਆ। ਸਾਡੇ ਪਾਕਿਸਤਾਨ, ਪੰਜਾਬ ਦੇ ਵਿੱਚ ਪੰਜਾਬੀ ਦਾ ਕੋਈ ਚੈਨਲ ਨਹੀਂ ਸੀ ਹੈ ਕਾਨਫਰੰਸ ਤੋਂ ਪਹਿਲੋਂ ਤੱਕ ਦਾ। ਕਾਨਫਰੰਸ ਤੋਂ ਬਾਅਦ ਇਹਨਾਂ ਲੋਕਾਂ 'ਚ ਆ ਗਿਆ ਵੀ ਵੱਡੇ ਜਿਹੜੇ ਟੌਪ ਦੇ ਚੈਨਲਸ ਨੇ ਨਾ, ਮੇਰੇ ਨਾਲ, ਵੱਟੂ ਸਾਹਿਬ ਨਾਲ, ਹੋਰ ਜਿੰਨੇ ਪੰਜਾਬੀ ਤੇ ਕੰਮ ਕਰਦੇ ਨੇ, 2 ਚੈਨਲ ਲਾਂਚ ਵੀ ਹੋ ਗਏ ਨੇ, 2-3 ਲਾਂਚ ਹੋਣ ਜਾ ਰਹੇ ਨੇ ਵੀ ਅਸੀਂ ਪੰਜਾਬੀ ਚੈਨਲ ਲਾਂਚ ਕਰਨਾ। ਇਹੀ ਨਤੀਜੇ ਆ, ਠੀਕ ਹੈ, ਇਹ ਨਤੀਜੇ ਨੇ ਉਹਨਾਂ ਦਾ। ਉਹ ਮਤਲਬ ਇਹਨਾਂ ਕੋਸ਼ਿਸ਼ਾਂ ਦਾ ਉਹ ਮੈਨੂੰ ਲੱਗਦਾ ਉਹ ਸਮਝ ਰਿਹਾ ਫਾਇਦਾ ਪੈਣ ਲੱਗਿਆ। ਹਾਂਜੀ। ਦੂਜੀ ਮੈਂ ਤੁਹਾਡੀ ਗੱਲ 'ਚ ਹੋਰ ਵਾਧਾ ਕਰਦਾ, ਜਿਹੜੇ ਲੋਕ ਇਤਰਾਜ਼ ਕਰਦੇ ਸੀ ਨਾ ਵੀ ਉੱਥੇ YouTube ਬਲੌਗਰ ਆ, ਉੱਥੇ ਮੀਡੀਆ ਵਾਲੇ ਆ, ਉੱਥੇ ਗਾਉਣ ਵਾਲੇ ਆ, ਉੱਥੇ, ਮੈਂ ਉਹਨਾਂ ਨੂੰ ਇਹ ਪੁੱਛਦਾ, ਮੈਂ ਉਹਨਾਂ ਤੋਂ ਤੁਹਾਡੇ ਜ਼ਰੀਏ ਸਵਾਲ ਕਰਦਾ, ਕੀ ਉਹਨਾਂ ਦਾ ਪੰਜਾਬੀ ਨੂੰ ਫੈਲਾਉਣ 'ਚ ਯੋਗਦਾਨ ਨਹੀਂ? ਜੇ ਅੱਜ ਇੱਕ ਗਵਈਆ ਉਹ ਪੰਜਾਬੀ ਗਾ ਰਿਹਾ ਤਾਂ ਉਹ ਵੀ ਤਾਂ ਪੰਜਾਬੀ ਦਾ ਇੱਕ ਹਿੱਸਾ ਨਾ, ਇੱਕ ਕਹਿ ਸਕਦੇ ਮੂਹੀ ਆ, ਅੱਡੋ-ਅੱਡ ਮੂਹੀਆਂ ਹੁੰਦੀਆਂ। ਜੇ ਅੱਜ ਕੋਈ ਪੰਜਾਬੀ 'ਚ ਖਬਰਾਂ ਕਰ ਰਿਹਾ ਤਾਂ ਉਹ ਵੀ ਤਾਂ ਪੰਜਾਬੀ ਦਾ ਹਿੱਸਾ ਨਹੀਂ, ਉਹ ਵੀ ਹਿੱਸਾ। ਜੇ ਕੋਈ ਕਿਸੇ ਵੀ ਰੂਪ ਦਾ ਕੋਈ ਵੀ ਐਕਟਰ, ਕੋਈ ਵੀ ਬਲੌਗਰ, ਕੋਈ ਵੀ ਜਿਹੜਾ ਪੰਜਾਬੀ ਦੇ ਵਿੱਚ ਗੱਲਬਾਤ ਕਰ ਰਿਹਾ ਤੇ ਪੰਜਾਬੀ ਨੂੰ ਦੂਰ ਤੱਕ ਫੈਲਾਉਣ 'ਚ ਕੋਸ਼ਿਸ਼ ਕਰ ਰਿਹਾ, ਤਾਂ ਮੇਰਾ ਇਹ ਮੰਨਣਾ ਵੀ ਪੰਜਾਬੀ ਦੇ ਜਿਹੜੇ ਇਕੱਲੇ ਰਾਈਟਰ ਜਾਂ ਕਵੀ ਹੀ ਨਹੀਂ ਜਿਹੜੇ ਪੰਜਾਬੀ ਨੂੰ ਵਧਾ ਸਕਦੇ ਆ। ਵੀ ਜਿਹੜੇ ਸਾਡੇ ਸੈਸ਼ਨਸ ਦਾ ਹਿੱਸਾ ਸਨ ਨਾ, ਉਹਨਾਂ 'ਚ ਰਕਸ ਵਾਲੇ ਸੀ, ਭੰਗੜੇ ਵਾਲੇ ਵੀ ਸੀ, ਢੋਲ ਵਾਲੇ ਵੀ ਸੀ, ਇਹ ਸਾਰੇ ਰੰਗ ਆ, ਸਾਰੇ ਇਹ ਰੰਗ ਨੇ ਸਾਰੇ, ਉਹ ਸਾਰਿਆਂ ਦੇ ਨਾਲ ਪੰਜਾਬ ਬਣਦਾ ਵਾ, ਇਕੱਲੇ ਇੱਕ ਸ਼ੈਨਾ ਨਹੀਂ ਬਣਦਾ। ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣਾ ਉਹਨਾਂ ਲੋਕਾਂ ਨੂੰ ਵੀ ਇਦਾਂ ਨਹੀਂ ਇਹਨੂੰ ਲਿਆ ਜਾਣਾ ਚਾਹੀਦਾ। ਅਸੀਂ ਨਾ ਥੋੜਾ ਜਿਹਾ ਆਪਦਾ ਸੋਚ ਦਾ ਦਾਇਰਾ ਵਿਸ਼ਾਲ ਬਣਾਈਏ। ਜਿਹੜਾ ਸਾਹਿਤ ਆ, ਸਾਹਿਤ ਨੂੰ ਅਸੀਂ ਨਾ ਇਕੱਲਾ ਇਹ ਨਾ ਸਮਝ ਲਈਏ ਵੀ ਜਿਹੜੇ ਕਿਤਾਬਾਂ ਲਿਖੀਆਂ ਗਈਆਂ, ਭਾਰੀਆਂ ਗੱਲਾਂ ਲਿਖੀਆਂ ਗਈਆਂ ਉਹ ਸਾਹਿਤ ਆ। ਸਾਹਿਤ ਅਸਲ ਦੇ ਵਿੱਚ ਮੇਰਾ ਇਹ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ, ਵੱਡੇ ਜਿਹੜੇ ਰਾਈਟਰਾਂ ਦੇ ਮੂਹਰੇ ਮੇਰੀ ਨਹੀਂ ਉਨੀ ਹੈਗੀ ਪਹੁੰਚ, ਪਰ ਮੇਰਾ ਇਹ ਮੰਨਣਾ ਸਾਹਿਤ ਕੀ ਆ, ਆਪਾਂ ਬੈਠੇ ਹੁਣ ਗੱਲਬਾਤ ਕਰ ਰਹੇ ਹਾਂ, ਇਹ ਵੀ ਇੱਕ ਸਾਹਿਤ ਰਚਿਆ ਜਾ ਰਿਹਾ। ਇਹ ਆਉਣ ਵਾਲੀ ਜਨਰੇਸ਼ਨ ਲਈ ਇੱਕ ਸਾਹਿਤ ਆ। ਜੇ ਅਸੀਂ ਉਹਨੂੰ ਸੱਭਿਅਕ ਤਰੀਕੇ ਨਾਲ, ਸੱਭਿਅਕ ਭਾਸ਼ਾ 'ਚ, ਬਿਨਾਂ ਕਿਸੇ ਮਾੜੀ ਮਨਸ਼ਾ ਦੇ ਜਿਹੜਾ ਕੰਮ ਕਰ ਰਹੇ ਹਾਂ, ਜੇ ਤਾਂ ਅਸੀਂ ਕਿਸੇ ਨੂੰ ਨਿੰਦਣ, ਭੰਡਣ, ਛੋਟਾ ਦਿਖਾਉਣ ਦੀ ਗੱਲ ਕਰ ਰਹੇ ਤਾਂ ਉਹਨੂੰ ਤਾਂ ਛੱਡ ਦਿਓ, ਤਾਂ ਕੋਈ ਗੱਲ ਹੀ ਨਹੀਂ। ਪਰ ਉਹ ਇਹ ਸਾਹਿਤ ਆ। ਸੋ ਹਰ ਚੀਜ਼ ਹੀ ਉਹ ਚੀਜ਼ ਸਾਹਿਤ ਆ ਜਿਹੜੀ
ਇੱਕ ਇਤਿਹਾਸ ਬਣ ਰਹੀ ਆ ਸਾਡੇ ਲਈ ਚੰਗੇ ਦੇ ਰੂਪ 'ਚ। ਅੱਛਾ, ਪਿਛਲੀ ਵਾਰੀ ਜਦੋਂ ਆਪਾਂ ਰਿਕਾਰਡਿੰਗ ਕੀਤੀ ਸੀ ਤੇ ਆਪਣੀ ਇੱਕ ਰੀਲ ਬੜੀ ਵਾਇਰਲ ਹੋਈ ਸੀ ਜੀ ਤੁਹਾਡੇ ਪਿੰਡੂ ਆਸਟ੍ਰੇਲੀਆ ਤੋਂ ਵੀ ਬਹੁਤ ਲੋਕਾਂ ਨੇ ਵੇਖੀ। ਜੀ ਜੀ ਤੇ ਮੈਂ ਇਸ ਵਾਰੀ ਵੇਖ ਕੇ ਆ ਵੀ ਆਪਣੀ ਪਿਛਲੇ ਪ੍ਰੋਗਰਾਮ 'ਚ ਗੱਲ ਵੀ ਹੋਈ ਸੀ ਵੀ ਆਪਾਂ ਇਸ ਤਰ੍ਹਾਂ ਦੀ ਕੋਈ ਕਰਨ ਜਾ ਰਹੇ ਹਾਂ ਵੀ ਪਟੀਸ਼ਨ ਦਾਇਰ ਕਰਾਂਗੇ ਵੀ ਯਾਰ ਬਿਲਕੁਲ ਰੀਟਰੀਟ ਸੈਰੇਮਨੀ ਵਾਹਗਾ ਬਾਰਡਰ ਤੇ ਹੋਵੇ ਲੇਕਿਨ ਉਹਦਾ ਢੰਗ ਹੋਰ ਹੋਵੇ। ਉੱਥੇ ਕਿੱਥੋਂ ਤੱਕ ਪਹੁੰਚੇ ਉਹਦੇ ਵੀ ਜ਼ਰੂਰ ਸੁਣਨਾ। ਅੱਜ ਦੀ ਮੈਂ ਦਿਨਾਂ ਦੇ ਵਿੱਚ ਲੇਟੈਸਟ ਅਪਡੇਟ ਮੈਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ, ਕਿਉਂਕਿ ਇੱਕ ਹੁਣ ਆਪਣੇ ਵੱਖਰੇ ਪ੍ਰੋਗਰਾਮ 'ਚ ਇਹ ਗੱਲ ਹੋ ਰਹੀ ਹੈ। ਪਿਛਲੇ ਸ਼ੋਅ 'ਚ ਜਦੋਂ ਮੈਂ ਨਾਸਿਰ ਹੋਰਾਂ ਨੂੰ ਉੱਥੇ ਆਸਟ੍ਰੇਲੀਆ, ਆਪਣੇ ਪਿੰਡ ਆਸਟ੍ਰੇਲੀਆ ਤੇ ਇਹਨਾਂ ਨਾਲ ਕਾਨਫਰੰਸ ਦੀ ਅਪਡੇਟ ਲਈ ਸੀ ਨਾ, ਉਦੋਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਇੱਕ ਇਦਾਂ ਦਾ ਕਾਰਜ ਕਰੀਏ ਵੀ ਜਿਹੜੀ ਰੀਟਰੀਟ ਦੇ ਉੱਤੇ ਨਾ ਪਿਛਲੇ ਇੱਕ ਸਾਡੇ ਦੌਰੇ ਦੌਰਾਨ ਨਾਸਿਰ ਹੋਰਾਂ ਨੇ ਆਪਣੇ ਬੱਚੇ ਦੀ ਗੱਲ ਸੁਣਾਈ ਸੀ ਤਾਂ ਬੜੀ ਵਾਇਰਲ ਹੋਈ ਵੀ ਉੱਥੇ ਬੱਚਾ ਸਵਾਲ ਕਰਦੇ ਆ ਵੀ ਉੱਥੇ ਅੱਖਾਂ ਕਿਉਂ ਕੱਢੀਆਂ ਜਾਂਦੀਆਂ, ਉੱਥੇ ਡਰਾਇਆ ਕਿਉਂ ਜਾਂਦਾ, ਮੁੱਛਾਂ ਨੂੰ ਵੱਟ ਕਿਉਂ ਦਿੱਤਾ ਜਾਂਦਾ, ਕਿਉਂ ਨਹੀਂ ਉੱਥੇ ਪਿਆਰ ਨਹੀਂ ਵੰਡਿਆ ਜਾਂਦਾ। ਤਾਂ ਇਹ ਇੱਕ ਕਨਸੈਪਟ ਆ ਇੱਕ ਕਿਸਮ ਦਾ, ਠੀਕ ਆ। ਆਪਾਂ ਉਹਦੇ ਤੇ ਕੰਮ ਸ਼ੁਰੂ ਕਰ ਰਹੇ ਹਾਂ। ਅਸੀਂ ਆਸਟ੍ਰੇਲੀਆ 'ਚ ਬੈਠ ਕੇ ਬਾਕੀ ਦੇ ਸਾਰੇ ਮੁਲਕਾਂ ਵੱਲੋਂ ਇੱਕ ਪਟੀਸ਼ਨ ਦਾਇਰ ਕਰ ਰਹੇ ਹਾਂ ਜਿਹਦੀ ਮੈਂ 90% ਉਹਦਾ ਫਰਮਾਨ ਲਿਖ ਵੀ ਲਿਆ ਤੇ ਮੈਂ ਨਹੀਂ ਚਾਹੁੰਦਾ ਵੀ ਉਹ 'ਚ ਕੱਚੀ ਗੱਲ ਹੋਵੇ, ਉਹਨੂੰ ਬਹੁਤ ਹੀ ਪੱਕੇ ਢੰਗ ਨਾਲ ਪਾਵਾਂਗੇ। ਤੁਹਾਨੂੰ ਵੀ ਕਹਾਂਗੇ ਤੁਸੀਂ ਪਾਕਿਸਤਾਨ ਵੱਲੋਂ ਇੱਕ ਪਟੀਸ਼ਨ ਦਾਇਰ ਕਰੋ। ਉਹ ਪਟੀਸ਼ਨ ਨੂੰ ਆਪਾਂ UNO ਤੱਕ ਲੈ ਕੇ ਜਾਵਾਂਗੇ, ਸਾਈਨ ਕਰਾਉਣ ਦੀ ਮੁਹਿੰਮ ਬਣਾਵਾਂਗੇ ਤੇ ਉਹਦੇ 'ਚ ਇੱਕੋ ਹੀ ਗੱਲ ਰੱਖਣੀ ਆ ਵੀ ਇਹ ਚੀਜ਼ਾਂ ਅੱਖਾਂ ਦਿਖਾਏ ਤੋਂ ਬਿਨਾ ਪਿਆਰ ਵੰਡ ਕੇ ਵੀ ਤਾਂ ਕੀਤੀਆਂ ਜਾ ਸਕਦੀਆਂ ਨਾ। ਉੱਥੇ ਕੀ ਬੁਰਾਈ ਆ, ਸਾਨੂੰ ਬੁਰਾਈ ਦੱਸੋ ਕੀ ਆ। ਅੱਜ ਮੇਰੀ ਨਾ ਲੇਟੈਸਟ ਗੱਲ ਇਹ ਬਾਰਡਰ ਤੇ ਵੀ ਹੋਈ, ਜਦੋਂ ਅਸੀਂ ਅਟਾਰੀ ਤੋਂ ਆ ਰਹੇ ਸੀ ਨਾ ਤੇ ਉੱਥੇ ਜਿਹੜੇ ਆਫੀਸਰ ਸਨ ਸਾਡੇ, ਉਹਨਾਂ ਆਫੀਸਰ ਕੋਲੇ ਵੀ ਮੇਰੀ ਇਹ ਗੱਲ ਜ਼ਿਕਰ ਹੋਇਆ। ਮੈਂ ਕਿਹਾ ਵੀ ਮੈਨੂੰ ਦੱਸਿਓ ਵੀ ਇਹਦਾ ਕੀ ਕਾਰਨ। ਉਹਨਾਂ ਨੇ ਉਹਦਾ ਕੋਈ ਪ੍ਰੋਟੋਕੋਲ ਨਾ ਲਿਆ, ਪਾਰਟੀਕੂਲਰ ਨਾਂ ਵੀ ਲਿਆ, ਇਹ ਤਾਂ ਉਹ ਆ, ਇਹ ਤਾਂ ਮੁਲਕਾਂ 'ਚ ਹੁੰਦਾ। ਮੈਂ ਕਿਹਾ ਮੈਨੂੰ ਕੋਈ ਹੋਰ ਮੁਲਕਾਂ ਦੀ ਲਿਸਟ ਦਿਓ ਜਿੱਥੇ ਜਿਹੜੇ ਹੋਰ ਮੁਲਕਾਂ 'ਚ ਹੁੰਦਾ, ਮੈਨੂੰ ਉਹਦੀ ਲਿਸਟ ਦਿਓ ਜਾਂ ਦੱਸੋ। ਪਰ ਉਹ ਚਲੋ ਗੱਲ ਸਾਡੀ ਸਿਰੇ ਨਹੀਂ ਲੱਗ ਸਕੀ। ਉੱਥੇ ਕਿਸੇ ਅੱਜ ਆਉਣ ਜਾਣ 'ਚ ਰਸ਼ 'ਚ ਨਹੀਂ ਹੋ ਸਕਦੀਆਂ ਗੱਲਾਂ, ਇਹ ਗੱਲਾਂ ਦਾ ਟਿਕ ਕੇ ਬੈਠ ਕੇ ਕਰਨ ਵਾਲੀਆਂ ਹੁੰਦੀਆਂ। ਪਰ ਇਹ ਸੱਚਾਈ ਆ, ਕਿਸੇ ਹੋਰ ਮੁਲਕ 'ਚ ਇਦਾਂ ਦੀ ਕੋਈ ਨਫ਼ਰਤ ਨਹੀਂ ਫੈਲਾਈ ਜਾਂਦੀ। ਅਸੀਂ ਆਮ ਆਵਾਮ ਆ ਬੈਠੇ ਰਾਤ ਦੇ 12:30 ਵਜੇ, ਚਾਅ ਚੜਿਆ ਪਿਆ ਸਾਨੂੰ, ਚਾਅ ਚੜਿਆ ਪਿਆ ਤੁਹਾਨੂੰ ਸਾਰੇ ਜਿਹੜੇ ਬੰਦਿਆਂ ਕੋਲੇ ਜਾਂਦੇ ਆ। ਸਮਾਂ ਦੀ ਉਲਟਾ ਨਾਰਾਜ਼ਗੀਆਂ ਹੋ ਰਹੀਆਂ ਵੀ ਮੈਨੂੰ ਟਾਈਮ ਨਹੀਂ ਮਿਲ ਰਿਹਾ। ਅੱਜ ਤੁਸੀਂ ਹੈਰਾਨ ਹੋ ਗਏ, ਜੋਈਆ ਸਾਹਿਬ ਆਏ ਸੀ ਆਪਣੇ ਨਾਟਕਕਾਰ ਆ, ਉਹ ਮੇਰੇ ਨਾਲ ਨਾਰਾਜ਼ ਹੋ ਕੇ ਚਲੇ ਵੀ ਗਏ। ਕਹਿੰਦੇ ਤੂੰ ਮੈਨੂੰ ਟਾਈਮ ਨਹੀਂ ਦਿੱਤਾ 5 ਮਿੰਟ ਵੀ ਤੂੰ ਹੋਰਾਂ ਲੋਕਾਂ ਨਾਲ। ਤੇ ਪਰ ਮੈਂ ਇਹ ਪਿਆਰ ਰੂਪ ਦੇਖ ਰਿਹਾ ਉਹਨਾਂ ਦਾ ਵੀ ਕਿੰਨਾ ਪਿਆਰ ਕਰਦੇ ਆ ਸਾਰੇ ਜਾਣੇ। ਸੋ ਗੱਲਾਂ ਤਾਂ ਆਵਾਮ ਦੀਆਂ ਪਿਆਰ ਦੀਆਂ ਹੋ ਰਹੀਆਂ, ਉੱਥੇ ਜਾ ਕੇ ਉੱਡੀਆਂ ਦੀਆਂ ਲੱਤਾਂ ਤਾਂ ਚੱਕ ਕੇ ਠਾ ਠਾ ਕਰਨਾ, ਅੱਖਾਂ ਕੱਢਣੀਆਂ, ਮੁੱਛਾਂ ਨੂੰ ਵੱਢ ਦੇਣੇ, ਉਹ ਕਿਤੇ ਨਹੀਂ ਸ਼ੋਭਾ ਦਿੰਦੇ। ਹਾਂ ਸਟੇਡੀਅਮ ਵੱਡੇ ਬਣ ਰਹੇ ਆ, ਦੋਨੇ ਪਾਸੇ ਸਿਟਿੰਗ ਕਪੈਸਿਟੀ ਵੱਧ ਰਹੀ ਆ। ਤੇ ਪਰ ਮੇਰੀ ਤਾਂ ਹੁਣ ਦਿਲ ਦੀ ਤਮੰਨਾ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਵੀ ਇੱਥੇ ਕਿਤੇ ਉਹ ਦਿਨ ਦੇਖਣਾ ਜਦੋਂ ਫੁੱਲਾਂ ਦੀ ਵਰਖਾ ਹੋਇਆ ਕਰੇ। ਤੇ ਫਿਰ ਮੈਂ ਅੱਜ ਇਹ ਆਫੀਸਰ ਨੂੰ ਇੱਕ ਗੱਲ ਹੋਰ ਵੀ ਕਹੀ, ਮੈਂ ਕਿਹਾ ਛੱਡੋ ਤੁਸੀਂ ਇਹ ਗੱਲ ਕਰ ਲਓ, ਮਹੀਨੇ 'ਚ ਇੱਕ ਦਿਨ ਪਿਆਰ ਵੰਡ ਲਓ, ਇੱਕ ਦਿਨ ਤੋਂ ਸ਼ੁਰੂ ਕਰ ਲਓ। ਸਾਡੇ ਆਖੇ 30 ਦਿਨ ਅੱਖਾਂ ਕੱਢੀ ਜਾਓ ਇੱਕ ਦੂਜੇ ਕੋਲ, ਇੱਕ ਦਿਨ ਮਹੀਨੇ ਨਾ ਕਵਾਲੀਆਂ ਦਾ ਰੱਖੋ ਸੈਸ਼ਨ, ਮੁਸ਼ਾਇਰੇ ਦਾ ਰੱਖੋ ਦੋਨਾਂ ਪਾਸਿਓਂ। ਮੁਸ਼ਾਇਰੇ 'ਚ ਅਸੀਂ ਚਾਹੇ ਆਪਸ ਵਿੱਚ ਜਿਵੇਂ ਸਿੱਠਣੀਆਂ ਹੁੰਦੀਆਂ ਉਵੇਂ ਦੇ ਲਈਏ, ਮੈਟਰ ਨਹੀਂ ਕਰਦਾ, ਪਰ ਇੱਕ ਮਾਹੌਲ ਹੋਊਗਾ, ਇੱਕ ਆਰਟ ਦਾ, ਕਲਾ ਦਾ, ਸੱਭਿਆਚਾਰ ਦਾ ਮਾਹੌਲ ਹੋਊਗਾ ਤੇ ਉਹ ਕਰ ਲਈਏ। ਉਹ ਇੰਨੀ ਗੱਲ ਮੈਂ ਕਹਿ ਆਇਆ ਆਪਦੇ ਬੰਨਿਓ, ਪਰ ਮੈਂ ਪਟੀਸ਼ਨ ਦੇ ਵਿੱਚ ਵੀ ਹੁਣੇ ਲਾਈਨ ਦਰਜ ਕਰੂੰਗਾ ਵੀ ਇਹ ਸ਼ੁਰੂਆਤ ਇੱਕ ਦਿਨ ਤੋਂ ਕੀਤੀ ਜਾ ਸਕਦੀ ਹੈ। ਜੇ ਤੁਸੀਂ ਤੁਹਾਨੂੰ ਇਹ ਲੱਗਦਾ ਨਾ ਵੀ ਤੁਹਾਨੂੰ ਅੱਖਾਂ ਕੱਢ ਕੇ ਕੁਝ ਵੱਧ ਮਿਲਦਾ, ਉਹ ਕਰੀ ਜਾਓ, ਪਰ ਇੱਕ ਦਿਨ ਆਵਾਮ ਲਈ ਦੇ ਦਿਓ, ਇਹ ਆਪਾਂ ਮੰਗ ਸਕਦੇ ਕਿ ਜੋ ਆਵਾਮ ਚਾਹੁੰਦੀ ਉਹ ਕਰ ਦਿਓ ਇੱਕ ਦਿਨ ਵਾਸਤੇ। ਜੀ ਜੀ ਬਿਲਕੁਲ। ਮੈਨੂੰ ਲੱਗਦਾ ਵੀ ਇਹਦੇ ਨਾਲ ਸਿਟਿੰਗ ਕਪੈਸਿਟੀ ਸਾਡੇ ਵਾਲੇ ਪਾਸੇ ਹੁਣ 25,000 ਦੀਆਂ 20,000 ਦੀ ਬਣਨੀ, ਤੁਹਾਡੇ ਵਾਲੇ ਪਾਸੇ ਆਲਰੇਡੀ ਇੰਨੀ ਵੱਡੀ ਹੈਗੀ। ਹਾਂਜੀ। ਸੋ ਮੈਨੂੰ ਲੱਗਦਾ ਵੀ ਜਿਨ੍ਹਾਂ ਨੂੰ ਆਪਾਂ ਜੇ ਆਪਾਂ ਕੱਲ ਨੂੰ ਉਹਨਾਂ ਨੂੰ ਉਹੀ ਨਫ਼ਰਤ ਵਹਾਵਾਂਗੇ ਉਹਦੀ ਬਜਾਏ ਜਿਸ ਤਰ੍ਹਾਂ ਕੋਈ ਮੁਸ਼ਾਇਰਾ ਹੋਵੇ, ਕੋਈ ਫੁੱਲਾਂ ਦੀ ਵਰਖਾ ਹੋਵੇ, ਜੇ ਮੁਹੱਬਤ ਵਹਾਂਗੇ, ਮੈਨੂੰ ਲੱਗਦਾ ਵੀ 25 ਦੀ ਬਜਾਏ ਤੁਹਾਨੂੰ 50,000 ਬਣਾਉਣੀ ਪਊ ਵੀ ਇੰਨੇ ਲੋਕਾਂ ਦਾ ਵਾਧਾ ਹੋ। ਕਿਤੇ ਮੈਨੂੰ ਤਾਂ ਇਹ ਲੱਗਦਾ ਵੀ ਜੇ ਉੱਥੇ ਹੁਣ ਜਦੋਂ ਸਾਡੇ ਫੌਜੀ ਜਵਾਨ ਇੱਕ ਦੂਜੇ ਨੂੰ ਇਦਾਂ ਦਾ ਵਰਤਾਰਾ ਕਰਦੇ ਆ, ਜੇ ਉੱਥੇ ਫੌਜੀ ਜਵਾਨ ਉੱਥੇ ਆਪਦਾ ਕਲਾ ਦਿਖਾਉਣ, ਨੱਚਣ ਗਾਉਣ ਤੇ ਜੱਫੀਆਂ ਪਾਉਣ ਤੇ ਲੋਕਾਂ ਨੂੰ ਇਹ ਸੁਨੇਹਾ ਦੇਣ ਵੀ ਨਹੀਂ ਮਾਹੌਲ ਸਹੀ ਆ, ਸਭ ਕੁਝ ਵਧੀਆ, ਤੁਸੀਂ ਤਰੱਕੀ ਕਰੋ, ਵਧੋ ਫੁੱਲੋ। ਤੇ ਵਧਣ ਫੁੱਲਣ ਦੀ ਤਾਂ ਯਾਰ ਸਿੰਪਲ ਜੀ ਗੱਲ ਆ, ਜੇ ਇੰਨਾ ਪਿਆਰ ਹੋਊਗਾ ਤਾਂ ਰਾਹ ਖੁੱਲ ਜੂ। ਰਾਹ ਖੁੱਲ ਗਿਆ ਤਾਂ ਵਪਾਰ ਦੇਖੋ। ਹੁਣ ਵਪਾਰ ਦੀ ਜੇ ਆਪਾਂ ਗੱਲ ਕਰੀਏ, ਲੇਟੈਸਟ ਗੱਲ ਦੀ ਆਪਾਂ ਜੇ ਗੱਲ ਕਰੀਏ, ਇੱਕ ਦਵਾਈ ਸੀ, ਤੁਸੀਂ ਮੈਨੂੰ ਫੋਨ ਕਰਿਆ ਵੀ ਆ ਦਵਾਈ ਚਾਹੀਦੀ ਆ, ਇੱਥੇ ਉਸ ਦਵਾਈ ਨੂੰ ਮਰੀਜ਼ ਤਰਸ ਰਹੇ ਆ ਤੇ 20 ਕਿਲੋਮੀਟਰ ਤੇ ਅੰਮ੍ਰਿਤਸਰ ਦੇ ਵਿੱਚ ਉਹ ਰੁਲਦੀ ਫਿਰਦੀ ਆ। ਤੇ ਕਿੱਡੀ ਕੁ ਗੱਲ ਆ ਉਹ। ਇਹੋ ਜਿਹੀਆਂ 50 ਚੀਜ਼ਾਂ ਮੈਂ ਪਾਕਿਸਤਾਨ ਦੀਆਂ ਦਿਖਾ ਸਕਦਾ ਜਿਹੜੀਆਂ ਇੰਡੀਆ ਦੇ ਵਿੱਚ ਬਹੁਤ ਉੱਥੇ ਕਿੰਨੇ ਦੀ ਦਵਾਈ ਆਈ ਮਹੀਨੇ ਦੀ? ਹਾਂ ਉਹ ਮਹੀਨੇ ਦੀ ਮੈਨੂੰ ਲੱਗਦਾ 2500 ਰੁਪਏ ਦੀ ਦਵਾਈ ਆਈ ਆ। ਪਾਕਿਸਤਾਨ ਬਲੈਕ 'ਚ ਮਿਲਦੀ ਉਸੇ ਮਰੀਜ਼ ਨੂੰ 2 ਲੱਖ ਦੀ, 2 ਲੱਖ ਰੁਪਏ ਦੀ ਉਹੀ ਦਵਾਈ ਦੇਖ ਲਓ। ਕਹਿਣਾ ਸੌਖਾ ਤੇ ਇਹ ਚੀਜ਼ਾਂ ਹੁਣ ਐਂ ਤਾਂ ਹੈ ਨਹੀਂ। ਚੱਲ ਅਸੀਂ ਕਿੰਨੇ ਕੁ ਵਾਰੀ ਆਵਾਂ ਜਾਵਾਂਗੇ, ਕੱਲ ਨੂੰ ਹੋ ਸਕਦਾ ਉਹਨੂੰ ਵੀ ਬੈਨ ਕਰਦੇ ਨੇ ਇਹ ਵੀ ਕਿਉਂ ਲਈ ਜਾਂਦੇ ਇੰਨੀ ਦਵਾਈ।
ਮੈਨੂੰ ਅੱਜ ਵੀ ਸੀਗਾ ਵੀ ਕਿਤੇ ਕਹਿ ਦੇਣ ਇੰਨੀਆਂ ਸ਼ੀਸ਼ੀਆਂ ਕਿਉਂ ਲਿਜਾ ਰਹੇ ਹੋ। ਸੋ ਇਹ ਚੀਜ਼ਾਂ ਤੇ ਸਾਨੂੰ ਜੇ ਵਰਕ ਕਰਨਾ ਸ਼ੁਰੂ ਕਰਤਾ ਨਾ, ਮੈਨੂੰ ਲੱਗਦਾ ਹਾਲਤ ਸੁਖਾਵੇਂ ਹੋਣਗੇ, ਮਾੜੇ ਨਹੀਂ ਹੁੰਦੇ। ਆਵਾਮ ਦੀ ਜ਼ਿੰਦਗੀ ਵੀ ਸੁਧਰੂਗੀ। ਕਿਤੇ ਦੇਖਿਆ ਕਿਤੇ ਗੰਢੇ ਉੱਧਰ ਮਹਿੰਗੇ ਹੋ ਗਏ, ਕਿਤੇ ਉੱਧਰ ਹੋ ਗਏ। ਜੇ ਰਲ ਮਿਲ ਕੇ ਚੱਲਾਂਗੇ ਤਾਂ ਸਾਰਾ ਕੁਝ ਹੀ ਬੱਲੇ ਬੱਲੇ। ਬਹੁਤ ਸ਼ੁਕਰੀਆ ਤੁਹਾਡਾ ਮਿੰਟੂ ਭਾਈ ਸਾਹਿਬ। ਤੇ ਗੱਲਾਂ ਬਾਤਾਂ ਹੋਰ ਆਪਾਂ, ਤੁਸੀਂ ਸਾਡੇ ਨਾਲ ਕੁਝ ਦਿਨ ਸਾਨੂੰ ਟਾਈਮ ਮੌਕਾ ਦਿਓਗੇ, ਹੋਰ ਤੁਹਾਨੂੰ ਘੁਮਾਵਾਂ ਫਿਰਾਵਾਂਗੇ। ਤੁਹਾਡੇ ਬਹੁਤ ਸਾਰੇ ਦੋਸਤ ਆ, ਫੈਸਲਾਬਾਦ ਸ਼ਬਾਜ਼ ਕਸਾਨਾ ਸਾਹਿਬ, ਜੀ ਪਿਛਲੀ ਵਾਰੀ ਆਪਾਂ ਗਏ ਸਾਂ ਨਾਲ ਕੋਲ। ਫਿਰ ਮੇਰੇ ਹੋਰ ਇੱਕ ਪਿੰਡ ਦੇ ਦੋਸਤ, ਉਹਨਾਂ ਦਾ ਮੈਡੀਸਨ ਦਾ ਕੰਮ ਆ ਲਾਇਲਪੁਰ ਦੇ ਵਿੱਚ, ਉਹ ਤੁਹਾਡੇ ਵੀਡੀਓਜ਼ ਵੇਖਦੇ ਨੇ। ਮੈਨੂੰ ਅੱਜ ਸ਼ਾਮੀ ਵੀ ਉਹਨਾਂ ਦਾ ਫੋਨ ਆਇਆ, ਕੱਲ ਵੀ ਆਇਆ, ਪਰਸੋਂ ਵੀ ਆਇਆ ਵੀ ਮੈਨੂੰ ਵੀ ਇੱਕ ਵਾਰੀ ਮਿੰਟੂ ਬਰਾੜ ਜ਼ਰੂਰ ਮਿਲਣਾ। ਮੈਂ ਉਹਨਾਂ ਦੀ ਉਹ ਖੇਤੀ ਵਾਲੀਆਂ ਵੀਡੀਓ ਵੇਖਦਾ ਤੇ ਉਹਨਾਂ ਸਾਰਿਆਂ ਨੂੰ ਆਪਾਂ ਮਿਲਾਂਗੇ। ਨਹੀਂ, ਫੈਸਲਾਬਾਦ ਯੂਨੀਵਰਸਿਟੀ ਦੇ ਵਿੱਚ ਵੀ ਜਾ ਕੇ ਆਉਣਾ ਮੈਂ। ਖੇਤੀ ਦਾ ਉੱਥੇ ਤੁਹਾਡੇ ਮੈਨੂੰ ਬਹੁਤ ਜਿੱਥੇ ਕਿਤੇ ਜਾਣਾ ਤੇ ਮੈਨੂੰ ਇਹ ਸਵਾਲ ਕੀਤਾ ਜਾਂਦਾ, ਤੂੰ ਖੇਤੀ ਬਾਰੇ ਗੱਲ ਕਰਦਾ ਤੇ ਫੈਸਲਾਬਾਦ ਦੀ ਯੂਨੀਵਰਸਿਟੀ ਨਹੀਂ ਗਿਆ ਕਿਤੇ? ਉਹਨਾਂ ਉੱਥੋਂ ਦੇ ਪ੍ਰੋਫੈਸਰ ਸਾਹਿਬ ਨੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਨੇ, ਉਹ ਮੇਰੇ ਰਾਬਤੇ 'ਚ ਨੇ ਤੇ ਉਹਨਾਂ ਨਾਲ ਵੀ ਉਹ ਅਕਸਰ ਕਹਿੰਦੇ ਰਹਿੰਦੇ ਨੇ ਵੀ ਦੋਸਤਾਂ ਨੂੰ ਲੈ ਕੇ ਆਓ ਜੀ, ਆਪਾਂ ਚੱਲਾਂਗੇ ਉੱਥੇ ਵੀ, ਤੁਹਾਨੂੰ ਉੱਥੇ ਦਾ ਵਿਜ਼ਿਟ ਕਰਾਵਾਂਗੇ। ਬਹੁਤ ਸ਼ੁਕਰੀਆ ਟਾਈਮ ਦੇਣ ਦਾ, ਗੱਲਾਂ ਬਾਤਾਂ ਸਾਂਝੀਆਂ ਕਰਨ ਦਾ। ਸੋ ਇਸੇ ਤਰ੍ਹਾਂ ਹੀ ਮੁਹੱਬਤਾਂ, ਸਾਂਝ, ਪਿਆਰ ਜਿਹੜੀ ਉਹ ਬਣੀ ਰਵੇ, ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ। ਇਹ ਸਾਰਿਆਂ ਵਾਸਤੇ ਜਿਹੜੀਆਂ ਨੇ ਸੁਖਿਆਈਆਂ ਹੋਣ, ਕੱਲ੍ਹ ਨੂੰ ਟ੍ਰੇਡ ਵੀ ਖੁੱਲ੍ਹੇ, ਮਿਲਣ ਵਰਤਨ ਵੀ ਇੱਕ ਦੂਜੇ ਨੂੰ। ਤੇ ਇਸੇ ਤਰ੍ਹਾਂ ਦਾ ਜਿਵੇਂ ਕਾਨਫਰੰਸ ਇੱਥੇ ਹੁੰਦੀਆਂ, ਉੱਧਰਲੇ ਪੰਜਾਬ ਵੀ ਹੋਵੇ, ਸਾਨੂੰ ਵੀ ਜਾਣ ਦਾ ਮੌਕਾ ਮਿਲੇ, ਤੁਹਾਨੂੰ ਵੀ ਆਉਣ ਦਾ ਮੌਕਾ ਮਿਲੇ। ਸੋ ਉਮੀਦ ਕਰਦੇ ਹਾਂ ਵੀ ਚੰਗੇ ਦੀ ਉਮੀਦ ਕਰਦੇ ਹਾਂ। ਬਿਲਕੁਲ ਜੀ। ਮੈਂ ਇੱਥੇ ਇੱਕ ਜਾਂਦਾ ਗੱਲ ਜ਼ਰੂਰ ਕਹਿਣਾ ਚਾਹੂੰਗਾ। ਅੱਜ ਦੀ ਉਹ ਗੱਲ ਆ ਜੀ, ਇਮੀਗ੍ਰੇਸ਼ਨ ਆਫਿਸਰ ਕੋਲੇ ਮੈਂ ਗੱਲ ਕੀਤੀ। ਇੰਡੀਆ 'ਚ ਕਿਸੇ ਕੋਲੇ ਗੱਲ ਕਰਦੇ ਹਾਂ ਅਸੀਂ, ਕਿਤੇ ਵੀ ਕੋਈ ਗੱਲ ਹੁੰਦੀ ਹੈ ਤਾਂ ਪਾਕਿਸਤਾਨ ਵੀ ਨਾਸਰ ਢਿੱਲੋਂ ਹੋ ਰਿਹਾ। ਸਿੱਧੀ ਗੱਲ ਆ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਕਿਸੇ ਕੋਲੇ ਗੱਲ ਕਰੋ, ਨਾਸਰ ਢਿੱਲੋਂ ਕੋਲ ਜਾਓਗੇ, ਨਾਸਰ ਢਿੱਲੋਂ ਨੂੰ ਜਾਣਦੇ ਹੋ? ਜਦੋਂ ਮੈਂ ਕਹਿਣਾ ਵੀ ਨਹੀਂ ਵੀ ਅਸੀਂ ਚਲੋ ਮਿੱਤਰ ਆ ਤੇ ਜ਼ਰੂਰ ਜਾਵਾਂਗੇ, ਤਾਂ ਉਹਨਾਂ ਨੇ ਕਿਹਾ, ਮੈਂ ਕਿਹਾ ਮੈਂ ਤੁਹਾਡੀ ਗੱਲ ਕਰਾ ਦਿੰਦਾ ਜੇ ਤੁਹਾਨੂੰ ਐਡੀ ਗੱਲ ਆ। ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਵੀਜ਼ਾ ਹੀ ਦੇ ਦਿਓ ਉਹਨਾਂ ਨੂੰ, ਤੁਸੀਂ ਵੀਜ਼ਾ ਤਾਂ ਦਿੰਦੇ ਨਹੀਂ। ਵੀਜ਼ਾ ਤਾਂ ਉਹਨਾਂ ਨੂੰ ਰਿਫਿਊਜ਼ ਕਹਿੰਦੇ, ਸੱਚੀ ਹੋ ਜਾਂਦਾ ਰਿਫਿਊਜ਼? ਮੈਨੂੰ ਉਹਨਾਂ ਨੇ ਪੁੱਛਿਆ। ਮੈਂ ਕਿਹਾ ਹਾਂ। ਕਹਿੰਦੇ ਕੋਈ ਕੀ ਕਾਰਨ ਹੋਇਆ, ਕੀ ਗੱਲ ਹੋਈ? ਮੈਂ ਕਿਹਾ ਚਲੋ ਮੈਂ ਉਹ ਬਾਅਦ 'ਚ ਦੱਸੂਗਾ ਤੁਹਾਨੂੰ ਕੀ ਕਾਰਨ ਕਿਉਂ ਹੁੰਦਾ। ਪਰ ਇਹ ਚੀਜ਼ਾਂ ਮੈਂ ਚਾਹੁੰਦਾ, ਸਾਡਾ ਇਹ ਸ਼ੋਅ ਆ, ਸਾਰੇ ਲੋਕ ਹੀ ਸੁਣਦੇ ਆ ਤੇ ਅਸੀਂ ਇਹ ਚਾਹੁੰਦੇ ਆ ਵੀ ਨਾ ਤਾਂ ਦੇਖੋ ਅਸੀਂ, ਸਾਡੀ ਕੋਈ ਹਿਸਟਰੀ ਮਾੜੀ ਆ, ਨਾ ਅਸੀਂ ਕੋਈ ਕਤਲੇ ਔਰਤ ਕੀਤੇ ਆ, ਨਾ ਅਸੀਂ ਕਿਸੇ ਦਾ ਬੁਰਾ ਕੀਤਾ। ਅਸੀਂ ਜੋ ਕੀਤਾ ਅਸੀਂ ਤਾਂ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਤੇ ਸਾਡੇ ਲਈ ਰਾਹ ਬਣਦਾ, ਤੇ ਫਿਰ ਦੂਜਿਆਂ ਲਈ ਤਾਂ ਆਪਾਂ ਕੀ ਕਰ ਸਕਦੇ ਹਾਂ। ਸੋ ਬਹੁਤ ਮਿਹਰਬਾਨੀ ਨਾਸਰ ਭਾਈ, ਮਿਲੇ ਤੁਸੀਂ, ਐਡਾ ਮੇਜ਼ਬਾਨੀ ਕੀਤੀ ਸਾਡੀ। ਤੇ ਆਉਣ ਵਾਲੇ ਦਿਨਾਂ 'ਚ 5-4 ਦਿਨਾਂ 'ਚ ਹਜੇ ਹੋਰ ਲੁਤਫ ਉਠਾਉਣਾ ਤੁਹਾਡੀ ਮੇਜ਼ਬਾਨੀ ਦਾ, ਤੇ ਫਿਰ ਮਿਲਦੇ ਹਾਂ ਆਪਾਂ ਹੁਣ ਅੱਗੇ ਆਸਟ੍ਰੇਲੀਆ ਦੀ ਧਰਤੀ। ਬਹੁਤ ਸ਼ੁਕਰੀਆ, ਮਿਹਰਬਾਨੀ। ਧੰਨਵਾਦ।